ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਰਾਜ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਅੱਜ 26 ਅਗਸਤ 2021 11 ਭਾਦੋ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸੀ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਗਨੀਮਤ ਸਿੰਘ ਵੱਲੋਂ ਔਰ ਉਹਨਾਂ ਨੇ ਦਰਸ਼ਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਅਸੀਂ 1984 ਤੋਂ ਲੈ ਕੇ ਹੁਣ ਤੱਕ ਦੇ ਕਿਸਾਨੀ ਸੰਘਰਸ਼ ਤੱਕ ਦੇਖੀਏ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਵਿਰੋਧੀ ਜਿਹੜੀ ਨੀਤੀ ਤੇ ਹੀ ਕੰਮ ਕੀਤਾ ਹੈ। ਸੋ ਸਾਡੇ ਆਪਣੇ ਵਿੱਚ ਕੋਈ ਮਸਲਾ ਖੜਾ ਕਰਕੇ ਸਾਨੂੰ ਦੋਫਾੜ ਕਰਨ ਦੀ ਜਿਹੜੀ ਹੈ ਉਹ ਨੀਤੀ ਅਪਣਾਈ ਗਈ ਹੈ ਔਰ ਅਸੀਂ ਇਸ ਦਾ ਸ਼ਿਕਾਰ ਹੋਏ ਹਾਂ। ਸੋ ਅੱਜ ਲੋੜ ਹੈ ਕਿ ਅਸੀਂ ਇਹਨਾਂ ਆਪ ਵਿਰੋਧੀ ਜਿਹੜੀ ਕਾਰਵਾਈਆਂ ਨੂੰ ਛੱਡ ਕੇ ਇਕਮੁੱਠ ਹੋਈਏ। ਜਿਹੜੇ ਕੌਮੀ ਮੁੱਦਿਆਂ ਤੇ ਜਿਹੜਾ ਸਾਡਾ ਏਕਾ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਔਰ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ ਉਹਨਾਂ ਨੇ ਟੀਵੀ 84 ਦੀ ਜਿਹੜੀ ਸਮੁੱਚੀ ਟੀਮ ਹੈ ਉਸ ਦਾ ਧੰਨਵਾਦ ਕੀਤਾ ਹੈ। ਸੋ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲਬਾਤ ਕਰਾਂਗੇ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਕਿ ਅਫਗਾਨਿਸਤਾਨ ਦੇ ਜਿਹੜੇ ਹਾਲਾਤ ਨੇ ਉਹ ਹਰ ਚੜ੍ਹਦੇ ਸੂਰਜ ਗੁੰਝਲਦਾਰ ਜਿਹੜੇ ਉਹ ਹੁੰਦੇ ਜਾ ਰਹੇ ਨੇ। ਸੋ ਤਾਜ਼ਾ ਖਬਰਾਂ ਅਨੁਸਾਰ ਕਾਬਲ ਦੇ 에ਅਰਪੋਰਟ ਤੇ ਨਾਲ ਲੱਗਦੇ ਜਿਹੜੇ ਹੋਟਲ ਨੇ ਉਸ ਤੇ ਇੱਕ ਦਹਿਸ਼ਤਗਰਦੀ ਜਿਹੜਾ ਹਮਲਾ ਹੋਇਆ ਜਿਸ ਵਿੱਚ 12 ਅਮਰੀਕੀ ਫੌਜੀ ਅਤੇ 60 ਅਫਗਾਨ ਨਾਗਰਿਕ ਜਿਹੜੇ ਨੇ ਉਹ ਮਾਰੇ ਗਏ ਨੇ ਔਰ ਸੈਂਕੜਿਆਂ ਜਿਹੜੇ ਨੇ ਹੋਰ ਜਿਹੜੇ ਜ਼ਖਮੀ ਹੋਏ ਨੇ। ਸੋ ਇਸਲਾਮਿਕ ਸਟੇਟ ਜਿਹੜੇ ਜਥੇਬੰਦੀ ਨੇ ਇਸ ਹਮਲੇ ਦੀ ਜਿਹੜੀ ਹੈ ਜ਼ਿੰਮੇਵਾਰੀ ਕਬੂਲੀ ਹੈ। ਸੋ ਵਿਊਅਰਸ, ਕੀ ਅਫਗਾਨਿਸਤਾਨ ਇੱਕ ਹੋਰ ਘਰੇਲੂ ਖਾਨਾ ਜੰਗੀ ਵੱਲ ਵੱਧ ਰਿਹਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜੋ ਕੁਝ ਅਫਗਾਨਿਸਤਾਨ ਦੇ ਵਿੱਚ ਪਿਛਲੇ 24 ਘੰਟਿਆਂ 'ਚ ਵਾਪਰਿਆ ਜੀ ਉਸ ਨੇ ਦੁਨੀਆ ਭਰ ਦੇ ਵਿੱਚ ਇੱਕ ਹੋਰ ਡਿਬੇਟ ਜਿਹੜੀ ਪਹਿਲਾਂ ਵੀ ਇੱਕ ਵੱਖਰੇ ਅੰਦਾਜ਼ 'ਚ ਸੀ, ਕਿਉਂਕਿ ਉਦੋਂ ਤਾਲਿਬਾਨ ਨੂੰ ਲੈ ਕੇ ਇੱਕ ਇਸ ਕਿਸਮ ਦਾ ਫੀਅਰ ਔਰ ਨੈਗੇਟਿਵਿਟੀ ਦੁਨੀਆ ਦੇ ਮੀਡੀਆ 'ਚ ਹੋ ਰਹੀ ਸੀ ਕਿ ਤਾਲਿਬਾਨ ਆ ਗਏ, ਉਹਨਾਂ ਨੇ ਕਾਬੁਲ ਲੈ ਲਿਆ, ਉਹ ਕੀ ਕਰਨਗੇ, ਔਰਤਾਂ ਦੇ ਹੱਕਾਂ ਦਾ ਕੀ ਹੋਏਗਾ, ਫਰੀडम ਜਿਹੜੀ ਐਕਸਪ੍ਰੈਸ਼ਨ ਦੀ ਹੈ ਉਹਦਾ ਕੀ ਹੋਏਗਾ, ਬਾਕੀ ਜਿਹੜੇ ਨੇ ਅਕਲੀਅਤਾਂ ਦਾ ਕੀ ਹੋਏਗਾ। ਇਹ ਸਾਰੀਆਂ ਡਿਬੇਟਸ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ। ਪਰ ਆਲ ਆਫ ਏ ਸਡਨ ਜਿਹੜੀ ਹੈ ਉਸ ਸਾਰੇ ਚੋਂ ਨਿਕਲ ਕੇ ਜਿਹੜਾ ਇੱਕ ਹੋਰ ਚੈਲੰਜ ਜਿਸ ਬਾਰੇ ਬੇਸ਼ੱਕ ਜਦੋਂ ਫਰਵਰੀ 2020 'ਚ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ, ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਨੁਮਾਇੰਦੇ ਜ਼ਲਮੇ ਖਲੀਲਜ਼ਾਦ ਰਾਹੀਂ ਤਾਲਿਬਾਨ ਦੇ ਨਾਲ ਜਿਹੜੀ ਨੈਗੋਸ਼ੀਏਸ਼ਨ 4 ਸਾਲ ਤੋਂ ਚੱਲ ਰਹੀ ਸੀ ਉਹ ਆਪਣੇ ਮੰਤਕੀ ਅੰਜਾਮ ਤੇ ਪਹੁੰਚੀ, ਡੀਲ ਕੀਤੀ ਤੇ ਉਹਦਾ ਇੱਕ ਹਿੱਸਾ ਸੀ ਕਿ ਤਾਲਿਬਾਨ ਆਪਣੀ ਸਰਜ਼ਮੀਨ ਨੂੰ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਜਾਂ ਕਿਸੇ ਵੀ ਹੋਰ ਦਹਿਸ਼ਤਗਰਦ ਜਥੇਬੰਦੀ ਨੂੰ ਨਹੀਂ ਵਰਤਣ ਦੇਵੇਗਾ ਔਰ ਉਹਨਾਂ ਦੇ ਖਿਲਾਫ ਜਿਹੜਾ ਉਹ ਤਾਲਿਬਾਨ ਖੜਾ ਹੋਏਗਾ। ਹੁਣ ਔਰ ਉਦੋਂ ਇਹ ਮੰਨ ਲਿਆ ਗਿਆ ਸੀ ਕਿ ਜਿਹੜੀ ਇਸਲਾਮਿਕ ਸਟੇਟ ਜਾਂ ਅਲ-ਕਾਇਦਾ ਦੀ
ਥ੍ਰੈਟ ਹੈ, ਕਿਉਂਕਿ ਅਮਰੀਕਾ ਨੇ ਜਦੋਂ ਮਿਸ਼ਨ ਐਕੰਪਲਿਸ਼ ਦੀ ਗੱਲ ਵੀ ਬਾਈਡਨ ਨੇ ਕੀਤੀ ਤੇ ਉਹਨਾਂ ਨੇ ਅਲ ਕਾਇਦਾ ਨੂੰ ਉੱਥੋਂ ਜਿਹੜਾ ਉਹ ਖੇਡ ਦੇਣ ਦੀ ਗੱਲ ਜਾਂ ਉੱਥੋਂ ਉਸ ਦੇ ਪ੍ਰਭਾਵ ਨੂੰ ਖਤਮ ਕਰ ਦੇਣ ਦੀ ਗੱਲ ਦਾ ਕ੍ਰੈਡਿਟ ਲਿਆ। ਹਾਲਾਂਕਿ ਉਹਦੇ 'ਚ ਇਸਲਾਮਿਕ ਸਟੇਟ ਮੈਂਸ਼ਨ ਨਹੀਂ ਸੀ ਜੀ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਤਾ ਇਹਨਾਂ ਨੂੰ ਵੀ ਸੀ, ਪਤਾ ਤਾਲਿਬਾਨ ਨੂੰ ਵੀ ਸੀ, ਔਰ ਜਿਹੜੇ ਲੋਕ ਉਸ ਖਿੱਤੇ ਦੇ ਵਿੱਚ ਦਿਲਚਸਪੀ ਰੱਖਦੇ ਨੇ ਕਿ ਇਸਲਾਮਿਕ ਸਟੇਟ ਇੱਕ ਐਜ਼ ਏ ਚੈਲੰਜ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਅਫਗਾਨਿਸਤਾਨ ਦੇ ਵਿੱਚ ਉਭਰੇਗਾ। ਕਿਉਂਕਿ ਬਹੁਤ ਸਾਰਾ ਸਟੇਕ ਉਹ ਭਾਰਤੀ ਖੁਫੀਆ ਏਜੰਸੀਆਂ ਹੋਣ ਜਾਂ ਈਵਨ ਤਾਜ਼ਿਕਸਤਾਨ ਜਾਂ ਕਿਸੇ ਹੱਦ ਤੱਕ ਰਸ਼ੀਆ ਵੀ, ਜਿਹੜਾ ਰਸ਼ੀਆ ਦੋਨੋਂ ਪਾਸੇ ਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਾਜ਼ਿਕਸਤਾਨ ਦੇ ਵਿੱਚ ਉਹਦੇ ਆਪਣੇ ਫੌਜੀ ਬੇਸ ਨੇ ਔਰ ਭਾਰਤ ਨੇ ਵੀ ਉੱਥੇ ਹਸਪੀਟਲ ਦੇ ਨਾਂ ਥੱਲੇ ਆਪਣੀ ਪ੍ਰੈਜ਼ੈਂਸ ਵੀ ਰੱਖੀ ਹੋਈ ਹੈ। ਔਰ ਜਦੋਂ 9/11 ਤੋਂ ਠੀਕ ਇੱਕ ਦਿਨ ਪਹਿਲਾਂ ਮਸੂਦ, ਜਿਸ ਦੇ ਉੱਤੇ ਇੱਕ ਟੀਵੀ ਕਰੂ ਦੀ ਉਸ ਭੇਖ ਦੇ ਵਿੱਚ ਹਮਲਾ ਹੁੰਦਾ ਹੈ ਔਰ ਉਹ ਜ਼ਖਮੀ ਹੁੰਦਾ ਹੈ, ਤੇ ਉਸ ਨੂੰ ਭਾਰਤੀ ਹੈਲੀਕਾਪਟਰ ਰਾਹੀਂ ਹੀ, ਰਸ਼ੀਅਨ ਹੈਲੀਕਾਪਟਰ ਜਾਂ ਭਾਰਤੀ, ਪਹੁੰਚਾਇਆ ਵੀ ਜਿਹੜਾ ਉਹ ਤਾਜ਼ਿਕਸਤਾਨ ਦੇ ਇੱਕ ਭਾਰਤੀ ਹਸਪੀਟਲ ਦੇ ਵਿੱਚ ਹੀ ਸੀ। ਹਾਲਾਂਕਿ ਉੱਥੇ ਪਹੁੰਚਣ ਤੇ ਉਹਨੂੰ ਡੈਡ ਡਿਕਲੇਅਰ ਕੀਤਾ ਗਿਆ। ਸੋ ਇਹ ਤਾਂ ਸੀ ਕਿਉਂਕਿ ਪੰਜਸ਼ੀਰ ਵੈਲੀ ਨੂੰ ਲੈ ਕੇ ਜਿਸ ਕਿਸਮ ਦਾ ਸਟੈਂਡ ਆਫ ਜਿਹੜਾ ਹੁਣ ਪੰਜਸ਼ੀਰ ਵੈਲੀ ਦਾ, ਜਿਸ ਨੂੰ ਕਦੇ ਸ਼ੇਰ ਕਹਿੰਦੇ ਸੀ ਮਸੂਦ, ਉਸ ਦਾ ਮੁੰਡਾ ਦੇ ਰਿਹਾ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਮਰੁੱਲਾ ਸਲੇ ਜਿਹੜਾ ਡਿਪਟੀ ਸੀ ਨੈਕਸਟ ਟੂ ਅਸ਼ਰਫ ਗਨੀ, ਉਸਨੇ ਵੀ ਉੱਥੇ ਹੀ ਪਨਾਹ ਲਈ ਹੋਈ ਹੈ ਔਰ ਉਹਦੀਆਂ ਵੀ ਸਟੇਟਮੈਂਟਸ ਲਗਾਤਾਰਤਾ ਦੇ ਨਾਲ ਆਉਂਦੀਆਂ ਰਹੀਆਂ ਭਾਰਤ ਵੱਲੋਂ। ਤਾਂ ਭਾਰਤੀ ਮੀਡੀਆ ਦੇਖੋ ਜਾਂ ਉਹਨਾਂ ਦੀਆਂ ਆਫੀਸ਼ੀਅਲ ਏਜੰਸੀਜ਼ ਉਹਨੂੰ ਹੀ ਪ੍ਰਮੋਟ ਕਰ ਰਹੀਆਂ ਨੇ, ਕਿਉਂਕਿ ਉਹ ਤਾਂ ਇਸ ਡਾਇਰੈਕਸ਼ਨ ਦੇ ਵਿੱਚ ਦੇਖ ਰਹੇ ਸੀ ਕਿ ਆਉਣ ਵਾਲੇ ਪੀਰੀਅਡ 'ਚ ਇਹਨੂੰ, ਅਮਰੁੱਲਾ ਸਲੇ ਨੂੰ ਔਰ ਮਸੂਦ ਨੂੰ, ਜਿਹੜਾ ਅਹਿਮਦ ਮਸੂਦ, ਉਸ ਨੂੰ ਕਿਵੇਂ ਖੜਾ ਕਰਨਾ ਹੈ। ਕਿਉਂਕਿ ਜਦੋਂ ਤਾਲਿਬਾਨ ਨੇ ਟੇਕ ਓਵਰ ਵੀ ਕਰ ਲਿਆ ਤੇ ਇਹਨੇ ਅਮਰੁੱਲਾ ਸਲੇ ਨੇ ਕਿਹਾ ਸੀ ਕਿ ਜੀ ਇਹ ਫਰੀडम ਵੂਨਡਿਡ ਨਾਟ ਡੈਡ, ਕਿ ਅਫਗਾਨਿਸਤਾਨ ਦੇ ਵਿੱਚ ਆਜ਼ਾਦੀ ਜ਼ਖਮੀ ਹੋਈ ਹੈ, ਮਰੀ ਨਹੀਂ ਹੈ। ਔਰ ਉਹਨੇ ਕਿਹਾ ਸੀ ਕਿ ਜੀ ਆਉਣ ਵਾਲੇ ਪੀਰੀਅਡ 'ਚ ਤਾਲਿਬਾਨ ਨੂੰ ਰੈਜ਼ਿਸਟੈਂਸ ਮਿਲੇਗੀ। ਹੁਣ ਇਹ ਤਾਂ ਚੱਲ ਹੀ ਰਿਹਾ ਸੀ ਔਰ ਲੱਗਦਾ ਸੀ ਕਿ ਵੀ ਇਹ ਜਦੋਂ ਤੱਕ ਲਾਸਟ ਪੋਸਟ ਜਿਹੜੀ ਪੰਜਸ਼ੀਰ ਵੈਲੀ ਦੀ ਹੈ, ਇਧਰ ਨੈਗੋਸ਼ੀਏਸ਼ਨ ਨਾਲ ਉਹ ਮੇਨ ਸਟ੍ਰੀਮ 'ਚ ਨਹੀਂ ਆ ਜਾਂਦੇ ਜਾਂ ਜਿਹੜਾ ਉਹਨਾਂ ਨੂੰ ਫਿਰ ਫਾਈਨਲੀ ਤਾਲਿਬਾਨ ਆਪਣੇ ਜਿਹੜਾ ਉਹ ਤਾਕਤ ਦੇ ਨਾਲ ਆਪਣੇ ਜ਼ੇਰ ਨਹੀਂ ਕਰ ਲੈਂਦੇ, ਇਹ ਥੋੜਾ ਬਹੁਤ ਜਿਹੜਾ ਉਹ ਮਸਾ ਰਹੇਗਾ ਜਾਂ ਨਜ਼ਰਵੱਟੂ ਰਹੇਗਾ। ਲੇਕਿਨ ਜਿਸ ਤੇਜ਼ੀ ਦੇ ਨਾਲ ਇਹ ਪਹਿਲਾ ਜਿਹੜਾ ਅਸੀਂ ਕਾਬਲ 에ਅਰਪੋਰਟ ਦੀ ਸਿਕਿਉਰਿਟੀ ਨੂੰ ਲੈ ਕੇ, ਔਰ ਇਸ ਬਾਰੇ ਵੀ ਇੱਕ ਕਸ਼ੀਦਗੀ ਰਹੀ ਜਦੋਂ ਕਿ ਡੈਡਲਾਈਨ 31 ਅਗਸਤ ਦੀ ਹੈ, ਅਮਰੀਕਾ ਉਹਨੂੰ ਵਧਾਉਣਾ ਚਾਹੁੰਦਾ ਸੀ, ਅਮਰੀਕਾ ਦੇ ਉੱਤੇ ਪ੍ਰੈਸ਼ਰ ਯੂਰਪੀਅਨ ਐਲਾਈਜ਼ ਨੈਟੋ ਦਾ ਸੀ, ਤਾਲਿਬਾਨ ਨੇ ਸਟਕ ਕੀਤਾ ਕਿ ਵੀ ਅਸੀਂ 31 ਅਗਸਤ ਦੀ ਸਾਡੀ ਡੇਟ ਹੈ। ਔਰ ਫਾਈਨਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਕਿਹਾ ਜੀ ਠੀਕ ਹੈ, ਅਸੀਂ ਇਨਫ ਜਿਹੜਾ ਹੈ ਉਹ ਹੁਣ ਇਵੈਕੂਏਸ਼ਨ ਦਾ ਪ੍ਰਬੰਧ ਕਰ ਲਿਆ ਔਰ ਅਸੀਂ ਜਿਹੜਾ 31 ਅਗਸਤ ਤੱਕ ਕੱਢ ਲਾਂਗੇ। ਜ਼ਾਹਰ ਹੈ ਲੇਟੈਸਟ ਖਬਰਾਂ ਮੁਤਾਬਕ ਜਦੋਂ ਕਿ ਇਹ ਘਟਨਾ ਜਿਹੜੀ ਅਸੀਂ ਬੰਬ ਬਲਾਸਟ ਦੀ ਕਰਾਂਗੇ, ਇਹ ਹੁੰਦੀ ਹੈ 1 ਲੱਖ ਦੇ ਕਰੀਬ ਜਿਹੜੀਆਂ ਐਵੈਕੂਏਸ਼ਨਸ ਨੇ ਅਮਰੀਕਾ ਦੀਆਂ, ਜਿਹਦੇ 'ਚ ਉਹਨਾਂ ਦੀ 5-5.5 ਹਜ਼ਾਰ ਫੌਜ ਨੂੰ ਛੱਡ ਕੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਆਪਣੇ ਸਿਟੀਜ਼ਨ ਔਰ ਉਹਨਾਂ 'ਚ ਚੰਗੀ ਗਿਣਤੀ ਦੇ ਵਿੱਚ ਉਹ ਅਫਗਾਨ ਵੀ ਜਿਨ੍ਹਾਂ ਨੇ ਇਹਨਾਂ ਦੇ ਨਾਲ ਤਾਵਨ ਕੀਤਾ 20 ਸਾਲ ਦੇ ਸਟੇ ਦੇ ਦੌਰਾਨ, ਉਹਨਾਂ ਨੂੰ ਉੱਥੋਂ ਕੱਢ ਲਿਆ ਗਿਆ। ਔਰ ਇਸੇ ਤਰ੍ਹਾਂ ਈਵਨ ਯੂਕੇ ਔਰ ਦੂਸਰੇ ਉਹਨੇ ਵੀ ਆਪਣੇ 15,000 ਤੋਂ ਜ਼ਿਆਦਾ ਜਿਹੜੇ ਆਪਣੇ ਫੌਜੀ ਵੀ ਔਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਤਾਵਨ ਕੀਤਾ ਅਫਗਾਨ ਸਿਟੀਜ਼ਨਸ ਨੇ, ਉਹਨਾਂ ਨੂੰ ਕੱਢਿਆ। ਔਰ ਇਹ ਲੱਗ ਰਿਹਾ ਸੀ ਕਿ ਅਮਰੀਕਾ ਨੇ ਜਦੋਂ ਕੱਲ੍ਹ ਇਹ ਕਿਹਾ ਸੀ ਕਿ ਵੀ ਅਸੀਂ ਤਾਂ 31 ਤੱਕ ਨਿਕਲ ਆਵਾਂਗੇ, ਪਰ ਇਹ ਅੰਡਰਸਟੈਂਡਿੰਗ ਹੋਈ ਹੈ, ਮਿਸਟਰ ਬਲਿੰਕਨ ਨੇ ਕਿਹਾ ਸੀ, ਐਂਟੋਨੀ ਬਲਿੰਕਨ ਨੇ, ਸੈਕਟਰੀ ਆਫ ਸਟੇਟ ਨੇ, ਕਿ ਤਾਲਿਬਾਨ ਅਲਾਓ ਕਰਨਗੇ ਜਿਹੜੇ 31 ਤੋਂ ਬਾਅਦ ਵੀ ਜਿਹੜੇ ਆਮ ਸਿਟੀਜ਼ਨਸ ਦੀ ਐਵੈਕੂਏਸ਼ਨ ਹੈ। ਸੋ ਇਸੇ ਹੀ ਕੰਟੈਕਸਟ ਦੇ ਵਿੱਚ ਅਸੀਂ ਇਸ ਹੋਪ ਦਾ, ਹਾਲਾਂ ਬਹੁਤ ਵਾਰ ਜਦੋਂ ਘੜੀ ਟਿਕ ਟਿਕ ਕਰ ਰਹੀ ਹੁੰਦੀ ਹੈ ਤੇ ਦੋ ਟਿਕ ਟਿਕ ਦੇ ਵਿੱਚ ਵੀ ਵਿੱਥ ਹੁੰਦੀ ਹੈ, ਤੁਸੀਂ ਸਮਝ ਰਹੇ ਹੁੰਦੇ ਹੋ ਕਿ ਘੜੀ ਸੁਖ ਸਬੀਲੀ ਦੀ ਲੰਘ ਰਹੀ ਹੈ, ਕੱਲੀ ਟਿਕ ਟਿਕ ਵਾਲੀ ਨਹੀਂ, ਤੁਹਾਡਾ ਵਕਤ ਵੀ। ਲੇਕਿਨ ਹਰ ਘੜੀ ਕੀ ਵਾਪਰਨਾ ਇਸ ਦੇ ਉੱਤੇ ਤੁਹਾਡਾ ਕੰਟਰੋਲ ਨਹੀਂ ਹੁੰਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਇੱਕ ਪਾਸੇ ਪਹਿਲਾ ਸ਼ੌਕ ਦੁਨੀਆ ਨੂੰ ਤਾਲਿਬਾਨ ਦਾ ਕਾਬਲ ਦੇ ਵਿੱਚ 4-5 ਦਿਨਾਂ 'ਚ ਪਹੁੰਚ ਜਾਣਾ ਸੀ, ਜਿੱਥੇ ਕਿ 90 ਦੇ ਕਰੀਬ ਦਿਨ ਈਵਨ ਅਮਰੀਕਾ ਵੀ ਦੇ ਰਿਹਾ ਸੀ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ। ਦੂਸਰਾ ਸਰਪ੍ਰਾਈਜ਼ਿੰਗ ਪਲੇਜ਼ੈਂਟ ਸ਼ੌਕ
ਸੀ ਜਦੋਂ ਤਾਲਿਬਾਨ ਨੇ ਆਮ ਮੁਆਫੀ ਦਾ ਐਲਾਨ ਕੀਤਾ ਹੈ ਔਰ ਸਭ ਨੂੰ ਨਾਲ ਲੈ ਕੇ ਹਕੂਮਤ ਬਣਾਉਣ ਦੀ ਗੱਲ ਕੀਤੀ, ਔਰ ਜਿਹੜੇ ਹੁਣ ਨਾ ਉਹਨਾਂ ਦੇ ਸ਼ੋਰਾ ਦੇ ਵਿੱਚ ਜਾਂ ਉਹਨਾਂ ਦੀ ਕੈਬਨਿਟ 'ਚ ਆ ਰਹੇ ਨੇ, ਉਹਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਭਾਈ ਸਾਬਕਾ ਜਿਹੜਾ ਹਾਮਦ ਕਰਜ਼ਾਈ ਪ੍ਰੈਜ਼ੀਡੈਂਟ ਸੀ ਉਹ ਵੀ ਹੈ ਉਹਦੇ 'ਚ, ਔਰ ਅਬਦੁੱਲਾ ਦਾ ਨਾਮ ਵੀ ਹੈ, ਹਕਾਨੀ ਨੈਟਵਰਕ ਵਾਲੇ ਵੀ ਜਿਹੜੇ ਨੇ ਦੋਵੇਂ ਨੇ, ਔਰ ਬਾਕੀ ਧਿਰਾਂ ਵੀ। ਸੋ ਇਹ ਵੀ ਇੱਕ ਪੋਜ਼ਿਟਿਵਿਟੀ ਦੇ ਨਾਲ ਲੱਗ ਰਿਹਾ ਸੀ ਕਿ ਵੀ ਕੋਈ ਨਾ ਕੋਈ ਜਦੋਂ ਇਹ ਆਪਣਾ ਪੂਰਾ ਇਹਨਾਂ ਦਾ ਸਿਸਟਮ ਬਣ ਜਾਏਗਾ ਉੱਤੇ ਗਵਰਨਮੈਂਟ ਲੈਵਲ ਤੇ, ਔਰ ਥੱਲੇ ਗਰਾਊਂਡ ਲੈਵਲ ਤੇ ਤਾਂ ਅਮਨ ਕਾਨੂੰਨ ਦੀ ਹਾਲਤ ਤਸੱਲੀ ਬਖਸ਼ ਸੀ, ਰਾਦਰ ਬਹੁਤ ਸਾਰੇ ਹੋਪਫੁਲ ਸੀ ਕਿ ਵੀ ਆਉਣ ਵਾਲਾ ਪੀਰੀਅਡ ਹੋ ਸਕਦਾ ਹੈ ਜੇ ਤਾਲਿਬਾਨ ਪੁਰਾਣਾ ਆਪਣਾ ਤਜਰਬਾ ਜੋ ਪੁਰਾਣਾ ਉਹਨਾਂ ਦਾ ਰੂਪ ਹੈ ਉਹਨੂੰ ਨਾ ਰਿਪੀਟ ਕਰਨ ਤੇ ਅਫਗਾਨਿਸਤਾਨ, ਕਿਉਂਕਿ ਚਾਈਨਾ, ਰਸ਼ੀਆ, ਪਾਕਿਸਤਾਨ ਔਰ ਈਰਾਨ ਉਹ ਤਾਂ ਆਲਰੇਡੀ ਫੇਵਰੇਬਲ ਲਾਈਨ ਉਹਨਾਂ ਨੇ ਉਹਨਾਂ ਦੇ ਨਾਲ ਈਵਨ ਟਰਕੀ ਲਈ ਹੋਈ ਸੀ, ਈਵਨ ਕਾਬਲ ਦੇ ਵਿੱਚ ਸਭ ਦੇ ਚਲਦਿਆਂ ਅਮਰੀਕਾ ਨੇ, ਚਾਈਨਾ ਨੇ, ਪਾਕਿਸਤਾਨ ਨੇ ਆਪਣੀਆਂ ਐਮਬੈਸੀਆਂ ਓਪਨ ਰੱਖੀਆਂ ਹੋਈਆਂ ਸੀ। ਔਰ ਜਦੋਂ ਅਸੀਂ ਰੇਸ ਅਗੇਂਸਟ ਟਾਈਮ ਕਹਿੰਦੇ ਆ, ਪਿਛਲੇ ਕੱਲ 24 ਨੂੰ ਅਸੀਂ ਗੱਲ ਕਰ ਰਹੇ ਸੀ, ਔਰ ਇਹ ਸੀ ਕਿ ਇਹ ਹਫਤਾ ਸੁਖ ਸਬੀਲੀ ਲੰਘ ਜਾਏ ਔਰ ਉਸ ਤੋਂ ਬਾਅਦ ਕੀ ਹੋਇਆ। ਹਾਲਾਂ ਇਕਨੋਮਿਕਲ ਚੋਕਿੰਗ ਵੈਸਟਰਨ ਕੰਟਰੀਜ਼ ਨੇ ਸ਼ੁਰੂ ਕੀਤੀ ਹੋਈ, IMF ਨੇ ਰੋਕਿਆ, ਹੁਣ ਵਰਲਡ ਬੈਂਕ ਨੇ ਰੋਕਿਆ, ਅਮਰੀਕਾ ਨੇ ਜਿਹੜੇ 8-9 ਬਿਲੀਅਨ ਡਾਲਰ ਉਹਨਾਂ ਦੇ ਪਏ ਨੇ ਉਹ ਫਰੀਜ਼ ਕੀਤਾ। ਪਰ ਅਚਾਨਕ ਕੀ ਬਦਲ ਗਿਆ ਉਹ ਇੱਕ ਦੁਖਦਾਈ ਖਬਰ ਹੈ ਆਲਰੇਡੀ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਵੀ ਔਰ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਜਿਹੜੀਆਂ ਨੇ ਖਬਰਾਂ ਆ ਜਾਂਦੀਆਂ ਨੇ, ਉਸ ਵੇਰ ਵਿੱਚ ਜਾਣ ਦੀ ਲੋੜ ਤਾਂ ਨਹੀਂ ਹੈ ਕਿ ਕਿਵੇਂ 24 ਘੰਟਿਆਂ ਦੇ ਵਿੱਚ ਇੱਕਦਮ ਦੁਨੀਆ ਹੁਣ ਉਹ ਤਾਲਿਬਾਨ ਦੇ ਜ਼ੁਲਮਾਂ ਦੀ ਗੱਲ ਨਹੀਂ ਕਰ ਰਹੀ, ਉਹ ਤਾਲਿਬਾਨ ਕਿਸ ਕਿਸਮ ਦੀ ਸਰਕਾਰ ਬਣਾਉਣਗੇ ਇਹਦੀ ਗੱਲ ਨਹੀਂ ਕਰ ਰਹੇ। ਇੱਕਦਮ ਇਸ਼ੂ ਆ ਗਿਆ ਕਿ ਕਾਬਲ 에ਅਰਪੋਰਟ ਦੇ ਉੱਤੇ ਜਿਹੜੇ ਅਜੇ ਵੀ ਹਜ਼ਾਰਾਂ ਜੇ ਲੱਖਾਂ ਦੀ ਗਿਣਤੀ 'ਚ ਨਹੀਂ, ਉਹਨਾਂ ਦੀ ਸੇਫਟੀ ਸਿਕਿਉਰਿਟੀ ਕੀ ਹੈ, ਐਵੈਕੂਏਸ਼ਨ ਪ੍ਰੋਸੈਸ ਰੋਕ ਦਿੱਤੀ ਗਈ। ਔਰ ਜਾਂਦੇ ਜਾਂਦੇ ਬੇਸ਼ੱਕ ਅਮਰੀਕਾ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਜੇ ਬਿਲਕੁਲ ਸੇਫਲੀ 31 ਤੱਕ ਆਪਣੇ ਹਰ ਸੋਲਜਰ ਨੂੰ ਸੇਫਲੀ ਕੱਢ ਲੈਂਦੇ ਤੇ ਕ੍ਰੈਡਿਟ ਜਾਣਾ ਸੀ ਕਿ ਭਾਈ ਇਹ ਸਾਈਗੋਨ ਮੂਵਮੈਂਟ ਨਹੀਂ ਹੈ ਜੋ 1975 ਨਾਲ ਕੰਪੇਅਰ ਕਰਕੇ ਕੀਤਾ ਜਾਂਦਾ ਹੈ ਕਿ ਐਵਰੀਥਿੰਗ ਵਾਸ ਆਰਡਰਲੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ ਕਿਸੇ ਅਮਰੀਕਨ ਇੰਟਰਸਟ ਨੂੰ ਅਟੈਕ ਨਹੀਂ ਕੀਤਾ, ਉਹਨਾਂ ਦੇ ਅਸੈਟ ਨੂੰ ਅਟੈਕ ਨਹੀਂ ਕੀਤਾ। ਲੇਕਿਨ ਜਿਹੜੀ ਘਟਨਾ ਅੱਜ ਵਾਪਰਦੀ ਹੈ ਔਰ ਇਹ ਕਿ ਅੱਜ ਜਿਹੜੇ 2 ਬਲਾਸਟ ਦੀ ਗੱਲ ਹੋ ਰਹੀ, ਇੱਕ ਸੁਸਾਈਡ ਬੰਬਿੰਗ ਦੀ ਗੱਲ ਹੋ ਰਹੀ ਹੈ ਕਿ ਜਿੱਥੇ ਕਿ ਵੀਜ਼ੇ ਲਈ ਉਹਨੂੰ ਆਪਣੇ ਫਰਦਰ ਵੈਰੀਫਾਈ ਕਰਾਉਣ ਦੇ ਲਈ ਬਿਲਕੁਲ ਚਿਲਕਦੀ ਧੁੱਪ ਦੇ ਵਿੱਚ ਸੈਂਕੜਿਆਂ ਲੋਕ ਖੜੇ ਸੀ, ਉੱਥੇ ਆ ਕੇ ਇੱਕ ਨੇ ਆਪਣਾ ਜਿਹੜਾ ਉਹਨੂੰ ਡੈਟੋਨੇਟ ਕੀਤਾ ਔਰ ਬਹੁਤ ਸਾਰੇ ਮੌਕੇ ਦੇ ਉੱਤੇ ਜਿਹੜੇ ਜਿਨ੍ਹਾਂ 'ਚ ਬੀਬੀਆਂ ਵੀ, ਬੱਚੇ ਵੀ ਔਰ ਅਦਰ ਵੇ। ਔਰ ਦੂਸਰਾ ਇੱਕ ਨੀਅਰ ਬਾਈ ਹੋਟਲ ਦੇ ਬਾਹਰ ਜਿਹੜਾ ਹੈ ਜਿੱਥੇ ਕਿ ਜ਼ਿਆਦਾ ਅਮਰੀਕਨ ਔਰ ਬ੍ਰਿਟਿਸ਼ਰ ਔਰ ਦੂਜੇ ਸੀ, ਉੱਥੇ ਵੀ ਹਮਲਾ ਹੁੰਦਾ ਹੈ, ਉਹਦੇ 'ਚ ਵੀ ਜਿਹੜੇ ਡੈਥਸ ਔਰ ਜ਼ਖਮੀ ਹੁੰਦੇ ਨੇ। ਔਰ ਜਿਹੜੀ ਲੇਟੈਸਟ ਫਿਗਰ ਮੈਂ ਆਉਣ ਤੋਂ ਪਹਿਲਾਂ ਸਟੂਡੀਓ ਦੇ ਅੰਦਰ ਜਿਹੜੀ ਲਈ ਹੈ ਉਹਦੇ 'ਚ ਇਹ ਹੈ ਕਿ ਹੁਣ ਤੱਕ 60 ਮੌਤਾਂ ਕਨਫਰਮ ਨੇ, 140 ਜ਼ਖਮੀ ਨੇ ਔਰ ਇਹਨਾਂ ਨੂੰ ਟਵਿਨ ਬਲਾਸਟ ਕਿਹਾ ਜਾ ਰਿਹਾ ਕਿ 2 ਅੱਡ-ਅੱਡ ਥਾਵਾਂ ਦੇ ਉੱਤੇ। ਔਰ ਇਹ ਜਿਹੜੀ ਰਿਪੋਰਟ ਹੈ ਅਫਗਾਨਿਸਤਾਨ ਦੇ ਹੈਲਥ ਆਫੀਸ਼ੀਅਲਸ ਨੇ BBC ਨੂੰ ਦਿੱਤੀ ਹੈ। ਔਰ ਜਿਹੜੇ ਮਾਰੇ ਗਏ ਨੇ 60 ਲੋਕ, ਉਹਨਾਂ ਦੇ ਵਿੱਚ 12 ਜਿਹੜੇ ਨੇ US ਦੇ ਫੌਜੀ ਨੇ, ਔਰ ਫੌਜੀ ਵੀ ਆਮ ਨਹੀਂ ਜਿਨ੍ਹਾਂ ਨੂੰ ਅਸੀਂ ਮੇਰੀਨ ਕਹਿੰਦੇ। ਔਰ ਇਹ ਜਿਹੜੇ ਨੇ ਉਹਨਾਂ ਨੇ ਇਸ ਦੇ ਉੱਤੇ ਇੱਕਦਮ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਸਾਰੇ ਦੁਨੀਆ ਦੇ ਲੀਡਰਸ ਨੇ ਵੀ ਇਸ ਦੇ ਉੱਤੇ ਆਪਣੀ ਗੱਲ ਕੀਤੀ ਹੈ। ਔਰ ਮੈਂ ਪਹਿਲਾਂ ਇਸ ਕੇਸ ਦੇ ਬਿਹਾਈਂਡ ਕੌਣ ਹੈ, ਇਸਲਾਮਿਕ ਸਟੇਟ ਆਫ ਖੁਰਾਸਾਨ, ਜਿਹੜੀ ਖੁਰਾਸਾਨ ਪ੍ਰੋਵਿੰਸ ਬੇਸ਼ੱਕ ਅੱਜ ਇੱਕ ਜਦੋਂ ਅਸੀਂ ਹਿਸਟਰੀ 'ਚ ਪੜ੍ਹਦੇ ਹਾਂ ਤੇ ਫਿਰ ਗੁਰਬਾਣੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜਦੋਂ ਉਸ 1526 ਦੀ ਗੱਲ ਕਰਦੇ ਨੇ, ਜਦੋਂ ਕਿ ਬਾਬਰ ਇੱਕ ਉਜ਼ਬੈਕ ਮੂਲ ਦਾ ਭਾਰਤ ਦੇ ਉੱਤੇ ਹਮਲਾਵਰ ਹੁੰਦਾ ਹੈ, ਐਮਨਾਬਾਦ ਵੱਲੋਂ ਆਉਂਦਾ, ਪਾਣੀਪਤ ਤੱਕ ਪਹੁੰਚਦਾ ਹੈ ਔਰ ਇਬਰਾਹਿਮ ਲੋਧੀ ਨੂੰ ਹਰਾ ਕੇ ਜਿਹੜਾ ਉਹ ਦਿੱਲੀ ਤਖਤ ਸਾਂਭਦਾ। ਤੇ ਉਦੋਂ ਭਾਰਤ ਤੇ ਹਮਲਾ ਕਰਨ ਤੋਂ ਪਹਿਲਾਂ, ਜਿਹਨੂੰ ਉਦੋਂ ਹਿੰਦੁਸਤਾਨ ਕਿਹਾ ਜਾਂਦਾ ਸੀ, ਇੰਡਸ ਪਾਰ ਦਾ, ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ।
ਔਰ ਅੱਜ ਜਦੋਂ ਮੈਂ ਇਸ ਆਰਗੇਨਾਈਜੇਸ਼ਨ ਦਾ ਨਾਂ ਇਸਲਾਮਿਕ ਸਟੇਟ, ਜਿਹੜੀ ਇੱਕ ਰੀਜਨਲ ਆਊਟਫਿਟ ਹੈ ਵੱਡੀ ਇਸਲਾਮਿਕ ਸਟੇਟ ਜਥੇਬੰਦੀ ਦਾ, ਜਿਹਦਾ ਬੇਸ ਇਰਾਕ ਦੇ ਵਿੱਚ, ਸੀਰੀਆ ਦੇ ਵਿੱਚ, ਔਰ ਜਿਹੜੇ ਪੁਰਾਣੀ ਤਰਜ਼ ਦੇ ਉੱਤੇ ਖਲੀਫਾ ਬਗਦਾਦੀ ਜਿਹਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਸੀ, ਭਾਵੇਂ ਉਹ ਮਾਰਿਆ ਗਿਆ, ਪਰ ਇਹ ਜਿਹੜਾ ਉੱਥੋਂ ਦਾ ਇਰਾਕ ਔਰ ਸੀਰੀਆ ਵਿਚਲਾ ਇਹ ਸਾਰਾ ਦਹਿਸ਼ਤਗਰਦੀ ਦਾ ਜੋ ਉਹਨਾਂ ਦਾ ਬੇਸ ਹੀ ਦਹਿਸ਼ਤਗਰਦੀ। ਜਦੋਂ ਅਸੀਂ ਤਾਲਿਬਾਨ ਦੀ ਗੱਲ ਕਰਦੇ, ਇਸ ਗੱਲ ਦਾ ਧਿਆਨ ਰਹੇ ਕਿ ਤਾਲਿਬਾਨ ਦੀ ਸਟਰਗਲ, ਬੇਸ਼ੱਕ ਤਾਲਿਬ ਸਟੂਡੈਂਟ ਨੂੰ ਕਹਿੰਦੇ ਨੇ ਔਰ ਤਾਲਿਬਾਨ ਸਟੂਡੈਂਟਸ ਨੇ, ਪਰ ਉਹਨਾਂ ਦਾ ਇੰਟਰਸਟ ਆਪਣੇ ਵਤਨ, ਬੇਸ਼ੱਕ ਉਹਨਾਂ ਦੀ ਇੰਸਪੀਰੇਸ਼ਨ ਜ਼ਾਹਰ ਹੈ ਦੀਨ ਚੋਂ ਆਈ ਹੈ ਜਾਂ ਇਸਲਾਮ ਹੱਕ ਲਈ ਲੜਨ ਦੀ ਗੱਲ ਕਰਦਾ, ਪਰ ਉਹਨਾਂ ਦਾ ਜਿਹੜਾ ਆਪਣੇ ਵਤਨ ਨੂੰ ਮਹਿਫੂਜ਼, ਉਹਨਾਂ ਨੂੰ ਭਾਵੇਂ ਜਦੋਂ ਅਸੀਂ ਕਿਹਾ ਸੀ ਵਤਨ ਪ੍ਰਸਤੀ ਤਾਂ ਸਾਨੂੰ ਇੱਕ ਦੋ ਨੇ ਕਿਹਾ ਜੀ ਨਹੀਂ ਉਹ ਦੀਨ ਲਈ ਲੜੇ, ਵਤਨ ਲਈ ਨਹੀਂ। ਮੈਂ ਮੰਨਦਾ ਕਿ ਇਹ ਜਿਹੜੀ ਮੋਟੀਵੇਸ਼ਨ ਹੈ ਉਹ ਦੀਨ ਹੈ, ਪਰ ਉਹਨਾਂ ਦੇ ਲਈ ਇਹ ਨਹੀਂ ਹੈ ਉਹਨਾਂ ਦਾ ਜਿਹੜਾ ਨਜ਼ਰੀਆ ਕਿ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਦੀਨ ਦਾ ਰਾਜ ਕਰਨਾ। ਉਹ ਆਪਣੇ ਅਫਗਾਨਿਸਤਾਨ ਨੂੰ ਮਹਿਫੂਜ਼ ਕਰਨ ਦੇ ਲਈ ਕਿ ਭਾਈ ਉਹਦੇ ਤੇ ਉਹਨਾਂ ਦਾ ਵਤਨ ਹੈ, ਕੋਈ ਉਹਦੇ ਤੇ ਜਿਹੜਾ ਉਹ ਕਬਜ਼ਾ ਨਾ ਕਰੇ। ਪਰ ਇਸ ਦੇ ਉਲਟ ਜਿਹੜਾ ਇਸਲਾਮਿਕ ਸਟੇਟ ਜਿਸ ਵਿਜ਼ਨ ਨੂੰ ਲੈ ਕੇ ਤੁਰੀ, ਔਰ ਤਾਲਿਬਾਨ ਨੇ ਕਦੇ ਵੀ ਪਿਛਲੇ ਪੀਰੀਅਡ ਦੇ ਵਿੱਚ ਜੇ ਅਸੀਂ ਵਰਸਟ ਪਾਰਟ ਦੇ ਅਟੈਕ ਦੇਖੀ, ਔਰ ਇਹਦੇ 'ਚ ਵੀ ਇਹ ਧਿਆਨ ਰਹੇ ਕਿ ਇਹ ਜਨਵਰੀ 2015 ਦੇ ਵਿੱਚ ਇਸਲਾਮਿਕ ਸਟੇਟ ਜਿਹੜੀ ਆ ਹੋਣ ਚਾਹੁੰਦੀ ਹੈ ਇਰਾਕ ਔਰ ਬਗਦਾਦ ਦੇ ਵਿੱਚ, ਔਰ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਜਿਹੜੀ ਹੈ। ਔਰ ਅਨਫੋਰਚੂਨੇਟਲੀ ਕਈ ਚੀਜ਼ਾਂ ਜੇ ਤੁਸੀਂ ਦੇਖੋ ਵੀ ਕਈ ਵਾਰ ਇਹ ਹੁੰਦਾ ਹੈ ਕਿ ਜਿਵੇਂ ਕਦੇ ਕਿਹਾ ਤਾਂ ਉਹਨੇ ਹਿਲਰੀ ਕਲਿੰਟਨ ਇੱਕ ਵੱਖਰੇ ਕੰਟੈਕਸਟ ਸੀ, ਲੇਕਿਨ ਮੈਂ ਕੰਟੈਕਸਟ ਨਹੀਂ ਇਸਤੇਮਾਲ ਕਰ ਰਿਹਾ, ਕਿ ਵੀ ਜੇ ਤੁਸੀਂ ਘਰ ਦੇ ਬੈਕਯਾਰਡ ਦੇ ਵਿੱਚ ਸੱਪ ਪਾਲਦੇ ਹੋ, ਤੁਸੀਂ ਇਹ ਰੱਖਦੇ ਹੋ ਕਿ ਭਾਈ ਇਹਨਾਂ ਨੇ ਗੁਆਂਢੀਆਂ ਨੂੰ ਵੱਢਣਾ, ਤੇ ਫਿਰ ਇਹ ਵੀ ਹੁੰਦਾ ਹੈ ਵੀ ਉਹਨੇ ਸੱਪ ਨੇ ਉੱਥੇ ਨਹੀਂ ਰਹਿਣਾ ਹੁੰਦਾ, ਉਹ ਫਰੰਟ ਯਾਰਡ ਦੇ ਵਿੱਚ ਵੀ ਆ ਜਾਂਦਾ ਤੇ ਤੁਹਾਡੇ ਬੈਡਰੂਮ 'ਚ ਵੜ ਕੇ ਤੁਹਾਨੂੰ ਵੀ ਬਾਈਟ ਕਰਦਾ। ਸੋ ਇਹ ਵੀ ਕਿਹਾ ਜਾਂਦਾ ਹੈ, ਕਿੰਨਾ ਕ੍ਰੈਡੀਬਲ ਹੈ ਨਹੀਂ ਹੈ, ਸਾਡੇ ਕੋਲ ਤਾਂ ਕੋਈ ਸਾਧਨ ਨਹੀਂ ਨੇ ਕਨਫਰਮ ਕਰਨ ਦੇ, ਕਿ ਇੱਕ ਸਟੇਜ ਦੇ ਉੱਤੇ ਅਲ-ਕਾਇਦਾ ਦੇ ਖਿਲਾਫ, ਕਿਉਂਕਿ ਪਹਿਲੀ ਥ੍ਰੈਟ ਅਮਰੀਕਾ ਔਰ ਵੈਸਟਰਨ ਪਾਵਰਸ ਦੇ ਲਈ ਅਲ-ਕਾਇਦਾ ਸੀ। ਅਲ-ਕਾਇਦਾ ਜਿਸ ਨੂੰ ਉਸਾਮਾ ਬਿਨ ਲੈਡਨ ਜਾਂ ਅਲ ਜਵਾਰੀ ਇਜਿਪਸ਼ੀਅਨ ਔਰ ਉਹਨਾਂ ਦਾ ਸਾਰਾ ਨੈਟਵਰਕ ਜਿਹੜਾ ਔਰ 9/11 ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਪਾਈ ਗਈ। ਹੁਣ ਉਹਨਾਂ ਦੇ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਮਜ਼ੋਰ ਕਰਨ ਲਈ ਜਾਂ ਦੂਜੇ ਕਿਸੇ ਸਟੇਜ ਤੇ ਮੁੱਢਲੇ ਸਮੇਂ ਦੇ ਵਿੱਚ ਅਮਰੀਕਾ ਜਾਂ ਨੈਟੋ ਐਲਾਈਜ਼ ਨੇ ਹੀ ਇਸਲਾਮਿਕ ਸਟੇਟ ਨੂੰ ਜਿਹੜਾ ਹੈ ਉਹ ਪੁਸ਼ਤਪਨਾਹੀ ਦਿੱਤੀ ਜਾਂ ਵੈਪਨ ਦਿੱਤੇ ਜਾਂ ਰਿਸੋਰਸਿਸ ਦਿੱਤੇ। ਪਰ ਫਿਰ ਇਹਨਾਂ ਦਾ ਜਿਹੜਾ ਰੂਥਲੈਸ ਤਰੀਕਾ ਜਿਹਦੇ 'ਚ ਔਰਤਾਂ, ਬੱਚੇ ਕੋਈ ਬਖਸ਼ੇ ਨਹੀਂ ਜਾਂਦੇ, ਔਰ ਜੇ ਅਸੀਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖੀਏ, ਔਰ ਈਵਨ ਅਸੀਂ ਕਿਉਂਕਿ ਬਤੌਰੇ ਸਿੱਖ ਮੇਰਾ ਇਹ ਹੱਕ ਬਣਦਾ ਗੱਲ ਕਰਨ ਦਾ ਕਿ ਜਲਾਲਾਬਾਦ 2018 ਦੇ ਵਿੱਚ ਜਦੋਂ ਜਲਾਲਾਬਾਦ 'ਚ ਇੱਕ 25-30 ਸਿੱਖਾਂ ਦਾ ਡੈਲੀਗੇਸ਼ਨ ਮਿਲਣ ਜਾ ਰਿਹਾ ਸੀ ਪ੍ਰੈਜ਼ੀਡੈਂਟ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ, ਤੇ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ ਜਿਹਦੇ 'ਚ 20 ਦੇ ਕਰੀਬ ਸਿੱਖ ਮਾਰੇ ਗਏ ਸੀ। ਔਰ ਉਦੋਂ ਵੀ ਤਾਲਿਬਾਨ ਨੇ ਡਿਸਐਸੋਸੀਏਟ ਕੀਤਾ ਸੀ, ਕਿਉਂਕਿ ਇੰਡੀਅਨ ਮੀਡੀਆ ਤਾਂ ਹਮੇਸ਼ਾ, ਪਰ ਇਸਲਾਮਿਕ ਸਟੇਟ ਨੇ ਉਹਦੀ ਜ਼ਿੰਮੇਵਾਰੀ ਲਈ ਸੀ। ਔਰ ਇਹ ਸਾਰੀ ਬੈਕਗਰਾਉਂਡ ਇਸ ਕੰਟੈਕਸਟ ਦੇ ਵਿੱਚ ਹੋਰ ਵੀ ਕੰਪਲੈਕਸ ਬਣਾ ਦਿੰਦੀ ਹੈ ਸਿਚੁਏਸ਼ਨ ਨੂੰ, ਕਿ ਇਹੀ ਇਸਲਾਮਿਕ ਸਟੇਟ ਦੇ ਵਾਲੇ ਜਿਹੜੇ ਅੱਜ ਖੁਰਾਸਾਨੀ ਆਪਣੇ ਆਪ ਨੂੰ ਪ੍ਰੋਵਿੰਸ ਦੇ ਨਾਲ ਜੋੜ ਕੇ, ਔਰ ਉਹਨਾਂ ਦਾ ਡ੍ਰੀਮ ਇਸਲਾਮਿਕ ਸਟੇਟ ਦਾ ਇਹ ਦੇਸ਼ਾਂ ਦੀ ਹੱਦਬੰਦੀ ਨਾਲ, ਮੁਲਕਾਂ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਲਈ ਜਦੋਂ 2016 ਦੇ ਕਰੀਬ ਖੁੱਲ੍ਹ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤਾਲਿਬਾਨ ਗੱਲਬਾਤ ਕਰ ਰਹੇ ਨੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ, ਤੇ ਉਹਨਾਂ ਨੇ ਇਸ ਨੂੰ ਜਿਹੜਾ ਉਹ ਨੈਗੇਟ ਕੀਤਾ ਸੀ ਬਿਲਕੁਲ। ਔਰ ਇਹ ਈਵਨ ਉਹਨਾਂ ਦੇ ਕਾਬਲ ਲੈਣ ਤੋਂ ਬਾਅਦ ਵੀ ਇਸ ਕਿਸਮ ਦੀ ਸਟੇਟਮੈਂਟ ਸੀ ਕਿ ਤਾਲਿਬਾਨ ਅਮਰੀਕਾ ਦੇ ਪਿੱਠੂ ਨੇ। ਔਰ ਇਹ ਜਿਹੜਾ ਇਸਲਾਮਿਕ ਸਟੇਟ ਵਾਲਿਆਂ ਦੀ ਜਿਨ੍ਹਾਂ ਦੀ ਇੱਕ ਪੂਰੀ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਨੈਰੋ ਕਿਸਮ ਦੀ ਇਸਲਾਮ ਦੀ ਇੰਟਰਪ੍ਰੀਟੇਸ਼ਨ ਹੈ, ਇਹ ਸਾਰੀ ਦੁਨੀਆ ਜਿਹਨੂੰ ਪੈਨ ਇਸਲਾਮਿਕ ਕਹਿੰਦੇ ਨੇ, ਕਿ ਵੀ ਇਹ ਸਾਰੀ ਦੁਨੀਆ ਦੇ ਵਿੱਚ ਇਸ ਕਿਸਮ ਦਾ ਮਾਹੌਲ ਔਰ ਇਸਲਾਮ ਦੀ ਬਾਲਾਦਸਤੀ ਵਾਲਾ ਪੋਲੀਟੀਕਲ ਸਟਰਕਚਰ ਜਿਸ ਦਾ ਕੋਈ ਵੀ ਮੌਜੂਦਾ ਜਿਹੜੇ ਸਿਸਟਮ ਨੇ ਉਹਨਾਂ 'ਚ ਯਕੀਨ ਨਹੀਂ ਹੈ। ਇਹ ਨਹੀਂ ਹੈ ਕਿ ਕੋਈ ਐਂਟਾਈ ਵੈਸਟ ਉਹਨਾਂ ਦੀ ਲਾਈਨ ਆ ਉਹਨਾਂ ਦੇ ਲਈ। ਜੇ ਹੁਣ ਇਹੀ ਜੇ ਇਹਨਾਂ ਦੀ ਇੱਕ ਬ੍ਰਾਂਚ ਜਿਹੜੀ ਤਹਿਰੀਕੇ ਜਿਹੜਾ ਤਾਲਿਬਾਨ ਪਾਕਿਸਤਾਨ ਦੇ ਥੱਲੇ ਹੈ, ਔਰ ਇਹ ਵੀ ਜਿਹੜੇ ਇੱਥੇ ਖੁਰਾਸਾਨ ਪ੍ਰੋਵਿੰਸ ਵਾਲਾ ਜਿਹੜਾ ਗਰੁੱਪ ਸਾਹਮਣੇ ਖੜਾ ਹੋਇਆ ਹੈ,
ਇਹਦੇ ਵੀ ਜਿਹੜੇ ਮੁੱਢਲੇ ਮੈਂਬਰ ਸੀ ਉਹ ਇਹਨਾਂ ਚੋਂ ਹੀ ਨਿਕਲੇ ਸੀ, ਤਹਿਰੀਕੇ ਤਾਲਿਬਾਨ ਪਾਕਿਸਤਾਨ, ਜਿਹੜੇ ਕਿ ਇਸਲਾਮ ਦੀ ਤਰਜ਼ ਦੇ ਉੱਤੇ ਉਹਨਾਂ ਨੂੰ ਪਾਕਿਸਤਾਨ ਦਾ ਵੀ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਨੂੰ ਤੋੜ ਦੇਣਾ ਚਾਹੁੰਦੇ ਨੇ ਔਰ ਬਿਲਕੁਲ ਉਸ ਦੇ ਉੱਤੇ ਲਿਆਉਣਾ ਚਾਹੁੰਦੇ ਨੇ। ਔਰ ਉਹਨਾਂ ਦਾ ਆਪਣਾ ਲੀਡਰਸ਼ਿਪ ਦਾ ਝਗੜਾ ਹੋਇਆ। ਇੱਕ ਜਿਹੜਾ ਸੀ ਉਹਨਾਂ ਦਾ ਸ਼ੁਰੂ ਕਰਨ ਵਾਲਾ, ਉਹਨੂੰ ਡਰੋਨ ਅਟੈਕ 'ਚ ਮਾਰ ਦਿੱਤਾ ਗਿਆ। ਫਿਰ ਉਹਦਾ ਜਿਹਨੇ ਬਹਿਣਾ ਸੀ ਉਹਦਾ ਬਾਅਦ 'ਚ ਉਹਦਾ ਭਾਵੇਂ ਲਟਕਾ ਹੀ ਆਇਆ ਜਾਂ ਕੋਈ ਹੋਰ ਮੁੱਲਾ ਆਏ, ਲੇਕਿਨ ਉਸੇ ਪੀਰੀਅਡ ਦੇ ਵਿੱਚ ਉਹਨਾਂ ਨੂੰ ਲੱਗਾ ਕਿ ਵੀ ਇੱਥੇ ਜਿਹੜੇ, ਕਿਉਂਕਿ ਇਹ ਲੀਡਰਸ਼ਿਪ ਕ੍ਰਾਈਸਿਸ ਜਿਹੜੀ ਈਗੋ ਦੀ ਲਾਈਨ ਹੁੰਦੀ ਹੈ ਸਿਰਫ ਉਹਨਾਂ 'ਚ ਨਹੀਂ ਹੁੰਦੀ ਜਿਹੜੇ ਤਾਕਤ ਦੇ ਭੁੱਖੇ ਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਇਹ ਵੀ ਕਹਿੰਦੇ ਨੇ ਕਿ ਅਸੀਂ ਜੇ ਮਜ਼ਹਬ ਦੇ ਲਈ ਮਰਨ ਨੂੰ ਹੀ ਕਬੂਲਿਆ ਹੋਇਆ ਜਾਂ ਮੱਥਿਆ ਹੋਇਆ, ਉਹ ਵੀ ਇਸ ਮਾਮਲੇ ਦੇ ਵਿੱਚ ਧੜੇਬੰਦੀ ਦਾ ਸ਼ਿਕਾਰ ਹੁੰਦੇ ਨੇ। ਔਰ ਇਹੀ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੀ ਗੁੱਟਬੰਦੀ ਚੋਂ ਫਿਰ ਇਹ ਇਸਲਾਮਿਕ ਸਟੇਟ ਖੁਰਾਸਾਨੀ ਦੇ ਨਾਂ ਥੱਲੇ ਇਹਨਾਂ ਦਾ ਜਨਮ ਹੋਇਆ। ਔਰ ਜ਼ਾਹਿਰ ਹੈ ਕਿ ਇਹ ਤਾਲਿਬਾਨ ਦੇ ਵੀ ਖਿਲਾਫ ਨੇ, ਇਹ ਕਿਸੇ ਵੀ ਕਿਸਮ ਦੇ ਜਿਹੜਾ ਪਾਕਿਸਤਾਨੀ ਨਿਜ਼ਾਮ ਉਹਦੇ ਵੀ ਖਿਲਾਫ ਤਾਂ ਹੈ ਹੀ ਨੇ। ਔਰ ਇਹਨਾਂ ਨੇ ਹੀ ਇਸ ਦੀ ਜਲਾਲਾਬਾਦ ਵਾਲਾ ਜਿਹੜੀ ਮੈਂ ਗੱਲ ਕੀਤੀ, ਔਰ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਜਿਵੇਂ ਪਿਸ਼ਾਵਰ ਦੇ ਵਿੱਚ ਬੜਾ ਡੈਡਲੀ ਅਟੈਕ ਸਕੂਲੀ ਬੱਚਿਆਂ ਦੇ ਉੱਤੇ ਜਿਨ੍ਹਾਂ 'ਚ ਫੌਜੀਆਂ ਦੇ ਬੱਚੇ ਮਾਰੇ ਗਏ ਸੀ, ਔਰ ਹੋਰ ਵੀ ਹਸਪਤਾਲਾਂ ਤੇ ਅਟੈਕ, ਕਿਉਂਕਿ ਉਹਨਾਂ ਨੂੰ ਕੋਈ ਇਸ ਕਿਸਮ ਦਾ ਜਿਹੜਾ ਕੋਈ ਹਿਊਮੈਨੀਟੇਰੀਅਨ ਉਹਨਾਂ ਦੇ ਲਈ ਟਾਰਗੇਟ ਨਹੀਂ ਹੈ। ਔਰ ਇਸ ਸਾਰੇ ਦੇ ਚਲਦਿਆਂ ਇਹ ਜਿਹੜੀ ਘਟਨਾ ਵਾਪਰੀ, ਇਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੀ ਆਪਣੀ ਇਮੀਡੀਏਟਲੀ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਵੀ ਵਿਲ ਹੰਟ ਯੂ ਡਾਊਨ ਐਂਡ ਮੇਕ ਯੂ ਪੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ, ਇਹਨਾਂ ਨੂੰ ਅਸੀਂ ਹੰਟ ਕਰਾਂਗੇ, ਇਹਨਾਂ ਦੇ ਪਿੱਛੇ ਜਾਵਾਂਗੇ ਔਰ ਇਹਨਾਂ ਨੂੰ ਇਹਨਾਂ ਦੀ ਕਰਤੂਤ ਦਾ ਮਜ਼ਾ ਚਖਾਵਾਂਗੇ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ, ਕਿਉਂਕਿ ਅਜੇ 4-5 ਦਿਨ ਬਾਕੀ ਨੇ, ਗੈਟਿੰਗ ਐਵਰੀਵਨ ਆਊਟ ਇਜ਼ ਨਾਟ ਗਰੰਟੀਡ, ਕਿ ਵੀ ਅਸੀਂ 31 ਅਗਸਤ ਤੱਕ ਆਪਣਾ ਪੁਲ ਆਊਟ ਤਾਂ ਕੰਪਲੀਟ ਕਰਾਂਗੇ। ਔਰ ਇਹਦੇ 'ਚ ਔਰ ਇਹ ਵੀ ਉਹਨਾਂ ਨੇ ਕਲੀਅਰ ਕੀਤਾ ਵੀ ਅਜੇ ਕੋਈ ਇਸ ਕਿਸਮ ਦੀ ਐਵੀਡੈਂਸ ਨਹੀਂ ਹੈ ਕਿ ਇਸ ਹਮਲੇ ਦੇ ਵਿੱਚ ਤਾਲਿਬਾਨ ਔਰ ਇਸਲਾਮਿਕ ਸਟੇਟ ਆਪਸ ਦੇ ਵਿੱਚ ਰਲੇ ਹੋਣ। ਔਰ ਇਹ ਸਾਰੀਆਂ ਹੀ ਵੈਸਟਰਨ ਲੀਡਰਸ ਨੇ ਕੰਡੈਮ ਕੀਤਾ। ਔਰ ਇਹ ਜਿਹੜੀ ਬਾਈਡਨ ਦੀ ਐਗਜ਼ੈਕਟ ਸਟੇਟਮੈਂਟ ਹੈ, ਔਰ ਜ਼ਾਹਰ ਹੈ ਕਿ ਜਿੱਥੇ ਇੱਕ ਵੀ ਅਮਰੀਕਨ ਸਿਟੀਜ਼ਨ ਮਰਦਾ ਹੈ ਉਸ ਨੂੰ ਇਵੇਂ ਹੀ ਲਿਆ ਜਾਂਦਾ ਹੈ ਕਿ ਭਾਈ ਇਹ ਸਾਰੇ ਨੇਸ਼ਨ ਦਾ ਲਾਸ ਹੈ। ਬਾਈਡਨ ਨੇ ਕਿਹਾ ਵੀ ਵਿਲ ਨਾਟ ਫॉरगिव, ਵੀ ਵਿਲ ਨਾਟ ਫॉरगेट, ਵੀ ਵਿਲ ਹੰਟ ਯੂ ਡਾਊਨ ਐਂਡ ਮੇਕ ਯੂ ਪੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਅਮਰੀਕਾ ਵਿਲ ਨਾਟ ਬੀ ਡੈਟਡ ਬਾਈ ਟੈਰਰਿਸਟ, ਵੀ ਵਿਲ ਨਾਟ ਸਟਾਪ ਦਾ ਮਿਸ਼ਨ, ਵੀ ਵਿਲ ਕੰਟੀਨਿਊ ਦਾ ਇਵੈਕੂਏਸ਼ਨ, ਕਿ ਵੀ ਹਾਲਾਂ ਵਕਤੀ ਤੌਰ ਤੇ ਉਸ ਨੂੰ ਰੋਕ ਦਿੱਤਾ ਗਿਆ ਸੀ। ਔਰ ਇਸ ਸਾਰੇ ਦਾ ਨਤੀਜਾ, ਹਾਲਾਂਕਿ ਜਿਵੇਂ ਅਸੀਂ ਕਿਹਾ ਵੀ ਜਿਹੜੇ ਸੁਖਦ ਗੱਲਾਂ ਸੀ ਚੰਗੀਆਂ, ਉਹਨਾਂ 'ਚ ਇਹ ਵੀ ਸੀ ਕਿ ਵੀ ਕੋਈ ਜਿਵੇਂ ਈਰਾਨ ਦੇ ਬਾਰਡਰ ਦੇ ਉੱਤੇ ਕੋਈ ਰਿਫਿਊਜੀ ਇਨਫਲਕਸ ਨਹੀਂ ਹੈ, ਹਾਲਾਂਕਿ ਉਹਨਾਂ ਨੇ ਆਪਣਾ ਬਾਰਡਰ ਬੰਦ ਕੀਤਾ ਹੈ। ਪਾਕਿਸਤਾਨ 2-3 ਦਿਨ ਪਹਿਲਾਂ ਤੱਕ ਨਾਰਮਲ ਵਾਂਗ ਸੀ, ਹੁਣ ਪਾਕਿਸਤਾਨ ਦਾ ਉਹ ਤੋਰਖਮ ਹੋਏ, ਚਮਨ ਬਾਰਡਰ ਹੋਏ, ਉਸ ਦੇ ਉੱਤੇ ਲੋਕ ਨੇ ਜਿਹੜੇ ਉਧਰੋਂ ਇੱਧਰ ਆ ਰਹੇ ਨੇ। ਪਰ ਇਹ ਜਿਹੜਾ ਕੋਈ ਉਸ ਕਿਸਮ ਦਾ ਨਹੀਂ ਹੈ ਜਿਹੜਾ ਫੀਅਰ ਕੀਤਾ ਜਾ ਰਿਹਾ ਸੀ। ਔਰ ਬਾਕੀ ਵੀ ਦੁਨੀਆ ਦੇ ਲੀਡਰਾਂ ਨੇ, ਜਿਵੇਂ ਨੈਟੋ ਦੇ ਸੈਕਟਰੀ ਜਨਰਲ ਜੈਨ ਸਟੋਲਸਬਰਗ ਨੇ ਕਿਹਾ ਕਿ ਇਟਸ ਅ ਹੌਰੀਫਿਕ ਟੈਰਰਿਸਟ ਅਟੈਕ, ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਟੂ ਗੈਟ ਐਜ਼ ਮੈਨੀ ਪੀਪਲ ਟੂ ਸੇਫਟੀ ਐਜ਼ ਪੋਸੀਬਲ। ਇਸ ਤਰ੍ਹਾਂ ਫ੍ਰੈਂਚ ਪ੍ਰੈਜ਼ੀਡੈਂਟ ਐਮੈਨੂਅਲ ਮੈਕਰਨ ਉਹਨਾਂ ਨੇ ਕਿਹਾ ਵਿਦ ਦ ਆਟਮੋਸਟ ਫਰਮਨੈਸ the terrorist attacks and offering a salute to the heroism of those who are on the ground to carry out the evacuation operations. ਇਸੇ ਤਰ੍ਹਾਂ ਫੋਰਨ ਸੈਕਟਰੀ ਡੋਮਿਨਿਕ ਰੈਬ UK ਦੇ ਉਹਨਾਂ ਨੇ ਕਿਹਾ would not let the cowardly attack of terrorists stop us। ਸਪੈਨਿਸ਼ ਪ੍ਰਾਈਮ ਮਿਨਿਸਟਰ ਨੇ, ਇਟਾਲੀਅਨ ਨੇ ਔਰ ਈਵਨ ਇੰਡੀਆ ਨੇ ਜਿਹੜਾ ਕਿ ਆਪਣੀ ਸ਼ਰਾਰਤ ਦੇ ਉੱਤੇ ਹੈ। ਔਰ ਅਸੀਂ ਨੈਕਸਟ ਸੈਗਮੈਂਟ 'ਚ ਗੱਲਬਾਤ ਕਰਾਂਗੇ ਜੀ ਕਿ ਜਦੋਂ ਉਹ ਅਫਗਾਨਿਸਤਾਨ ਦੇ ਮੁੱਦੇ ਤੇ ਕਹਿ ਰਹੇ ਨੇ ਜੀ ਕਿ ਸਾਡੀ ਵੇਟ ਐਂਡ ਵਾਚ ਪਾਲਿਸੀ ਹੈ ਤੇ ਵਟ ਮਿਸਚੀਫ ਇਜ਼ ਅਪ देयर ਸਲੀਵਸ, ਲੇਕਿਨ ਇਹ ਸਾਰੇ ਤੇ ਉਹਨਾਂ ਨੇ ਉਹਨੂੰ ਕੰਡੈਮ ਕੀਤਾ ਹੈ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਚੈਰਿਟੀ ਚੀਫ ਟੈਲਸ ਆਫ ਡੈਸਪਰੇਟ ਹਸਪੀਟਲ ਸੀਨਸ, ਬਹੁਤ ਸਾਰੀਆਂ ਬੜੀਆਂ ਦੁਖਦਾਈ ਜਿਹੜੀਆਂ ਨੇ ਸਟੋਰੀਜ਼ ਆ ਰਹੀਆਂ ਨੇ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਲੋਕ ਜ਼ਖਮੀ ਜਿੱਥੇ ਉਹ ਹੋਏ ਉੱਥੋਂ ਤੱਕ, ਕਿਉਂਕਿ ਸਾਰੀ ਮੂਵਮੈਂਟ ਜਿਹੜੀ ਹੈ ਉਹ ਰੁਕੀ ਲੋਕਾਂ ਦੀ। ਔਰ ਇਹ ਕ੍ਰੈਡਿਟ ਅਮਰੀਕਾ ਔਰ ਨੈਟੋ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਜਾਂਦਾ ਹੈ ਕਿ ਉਹਨਾਂ ਨੇ 24 ਘੰਟੇ ਪਹਿਲਾਂ ਇਹ ਵਾਰਨਿੰਗ ਦੇ ਦਿੱਤੀ ਸੀ ਕਿ ਕੁਝ ਹੋਣ ਜਾ ਰਿਹਾ, ਕਿਸੇ ਵੇਲੇ ਵੀ ਅਟੈਕ। ਉਹਨਾਂ ਨੇ
ਅਮਰੀਕਾ ਨੇ ਕਿਹਾ ਸੀ ਅਟੈਕ ਇਜ਼ ਇਮੀਨੈਂਟ, ਔਰ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਘਰੋਂ ਘਰੀ ਜਾਓ, ਅੰਦਰ ਵੜ ਜਾਓ, ਕੁਛ ਨਾ। ਔਰ ਅਸੀਂ ਸਮਝਦੇ ਹਾਂ ਕਿ ਜੇ ਇਸ ਲੈਵਲ ਦੀ ਵਾਰਨਿੰਗ ਨਾ ਹੁੰਦੀ ਤਾਂ ਫਿਰ ਨੁਕਸਾਨ ਹੋਰ ਵੀ ਬਹੁਤ ਜ਼ਿਆਦਾ ਹੁੰਦਾ ਸੀ। ਲੇਕਿਨ ਜਦੋਂ ਲੱਖਾਂ ਲੋਕ ਇਕੱਠੇ ਨੇ, ਤੁਹਾਨੂੰ ਪਤਾ ਵੀ ਹੈ ਕੁਝ ਹੋਣ ਜਾ ਰਿਹਾ, ਕਿਤੋਂ ਤਾਂ ਇੰਟੈਲੀਜੈਂਸ ਆਈ, ਔਰ ਲੇਕਿਨ ਫਿਰ ਵੀ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਔਰ ਖਾਸ ਤੌਰ ਤੇ ਜਿਹੜੀ ਈਵਨ ਸਿਕਿਉਰਿਟੀ ਰਿੰਗਸ ਬਣਾਈਆਂ ਜਾਂਦੀਆਂ, ਜਿਹਨੂੰ ਅਸੀਂ ਬਹੁਤ ਵਾਰੀ ਜ਼ੈਡ ਸਿਕਿਉਰਿਟੀ ਜਾਂ ਜ਼ੀ ਸਿਕਿਉਰਿਟੀ ਕਹਿੰਦੇ ਹਾਂ, ਉਹ ਵੀ ਇਸ ਢੰਗ ਨਾਲ ਸਿਕਿਉਰਿਟੀ ਰਿੰਗ ਹੁੰਦੇ ਨੇ ਕਿ ਜਿਹੜਾ ਤੁਹਾਨੂੰ ਜਿਹੜਾ ਅਟੈਕ ਕਰਨ ਆਇਆ ਉਹ ਵਾਪਸ ਨਾ ਜਾ ਸਕੇ। ਪਰ ਜਿਹੜੇ ਸੁਸਾਈਡ ਬੰਬਰ ਨੇ, ਇਹਨਾਂ 'ਚ ਤਾਂ ਕੋਈ ਸਿਕਿਉਰਿਟੀ ਨਹੀਂ ਹੈ। ਜਿਹੜਾ ਮਰਨ ਲਈ ਆਇਆ ਉਹਨੇ ਬੰਨਿਆ, ਤੁਸੀਂ ਉਹਦੇ ਉੱਤੇ ਉਹਨੇ ਬਲੈਂਕਟ ਲਿਆ, ਜਿਵੇਂ ਆਮ ਅਫਗਾਨਾਂ ਦਾ ਪਹਿਰਾਵਾ ਵੀ ਹੈ ਕਿ ਵੀ ਕੀ ਪਤਾ ਉਹਦੇ ਥੱਲੇ ਕੀ ਹੈ, ਤਾਂ ਉਹਨੇ ਆ ਕੇ ਆਪਣੀ ਬੈਲਟ ਜਿਹੜੀ ਹੈ ਉਹਨੂੰ ਡੈਟੋਨੇਟ ਕਰਨਾ ਉਹਦੇ ਤੇ। ਲੇਕਿਨ ਇਹ ਜ਼ਰੂਰ ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀ ਜੋ ਵੀ ਉਹਨਾਂ ਨੇ ਇੰਟੈਲੀਜੈਂਸ ਇੰਟਰਸੈਪਟ ਕੀਤੀ ਹੋਏਗੀ, ਜਾਂ ਵਿਦਨ ਕੰਟਰੀ ਵਿਦਨ ਆਰਗੇਨਾਈਜੇਸ਼ਨਸ ਵੀ ਇਹਨਾਂ ਦੇ ਆਪਣੇ ਸਪਾਈ ਹੁੰਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇੱਕ ਪਾਸੇ ਇਹ ਸਮਝਦੇ ਹਾਂ ਕਿ ਇਹ ਇੱਕ ਬੜੀ ਮਨੁੱਖੀ ਤਕਲੀਫ ਦੇ ਗੱਲ ਹੈ, ਪਰ ਨਾਲ ਦੀ ਨਾਲ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਇਹ ਇੱਕ ਹਿੱਸਾ ਬਣ ਗਿਆ ਅੱਜ ਦੀ ਸਾਰੀ ਜੋ ਵੀ ਚੱਲ ਰਿਹਾ ਉਸ ਖਿੱਤੇ 'ਚ। ਔਰ ਅਸੀਂ ਇਹੀ ਜਿਹੜਾ ਸੀ ਫੀਅਰ ਹੈ ਹੁਣ ਇੱਕ ਪਾਸੇ ਤਾਂ ਜਿਹੜੇ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ ਅਫਗਾਨਿਸਤਾਨ ਨੂੰ, ਜਾਂ ਤਾਲਿਬਾਨ ਟੇਕ ਓਵਰ ਤੋਂ ਬਾਅਦ ਔਰ ਨਾਨ ਕੋਆਪਰੇਟਿਵ ਰਹੇ ਨੇ, ਉਹਨਾਂ ਨੇ ਤਾਂ ਕਿਹਾ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਤਾਲਿਬਾਨ ਫੁੱਲੀ ਕੰਟਰੋਲ, ਜਿਵੇਂ ਉਹਨੇ ਸਾਲੇ ਨੇ ਕਿਹਾ ਕਿ ਜੀ ਇਹ ਵੂੰਡਡ ਫਰੀडम ਹੈ ਔਰ ਰੈਜ਼ਿਸਟੈਂਸ ਵਾਪਸ ਆਏਗੀ। ਸੋ ਇਹਦੇ ਤੋਂ ਇਹ ਵੀ ਲੱਗਦਾ ਹੈ ਕਿ ਭਾਈ ਇੱਕ ਪਾਸੇ ਜਿੱਥੇ ਇੱਕ ਵੱਡਾ ਹਿੱਸਾ, ਜਿਨ੍ਹਾਂ 'ਚ ਮੈਂ ਸਮਝਦਾ ਹਾਂ ਵੀ ਅਮਰੀਕਾ ਜਾਂ ਨੈਟੋ ਨੇ ਵੀ ਅੰਡਰ ਵੈਰੀ ਵੈਲ ਇੰਟੈਂਸ਼ਨਸ, ਇਹਦੇ ਬਾਵਜੂਦ ਕਿ 20 ਸਾਲ ਇਹ ਆਕੂਪਾਈਂਗ ਫੋਰਸ ਰਹੀ, ਉਹਨਾਂ ਦੀ ਟਰਾਈ ਸੀ ਔਰ ਹੈ ਕਿ ਇੱਕ ਪੀਸਫੁਲ ਟ੍ਰਾਂਜੀਸ਼ਨ ਔਰ ਉਹਦੇ ਨਾਲ ਵੀ ਇੱਕ ਪ੍ਰੋਸਪਰਸ ਔਰ ਸਟੇਬਲ ਅਫਗਾਨਿਸਤਾਨ ਹੋਏ। ਪਰ ਕੁਝ ਤਾਕਤਾਂ ਜਿਨ੍ਹਾਂ ਨੂੰ ਉਹਦੀ ਅਨਸਟੇਬਿਲਿਟੀ ਪਾਉਂਦੀ ਹੈ, ਉਹ ਭਾਵੇਂ ਫੈਨੇਟਿਸਿਜ਼ਮ 'ਚੋਂ ਨਿਕਲੀ ਕੋਈ ਇਸ ਕਿਸਮ ਦੀ ਸੋਚ ਹੋਏ ਜਿਹੜੀ ਇਸਲਾਮਿਕ ਸਟੇਟ ਦੇ ਨਾਲ ਜੁੜੀ ਹੋਈ ਹੈ, ਜਾਂ ਇਸ ਦੇ ਬਿਹਾਈਂਡ ਕੱਲ ਨੂੰ ਤੁਹਾਨੂੰ ਨਜ਼ਰ ਆਏ ਕਿ ਭਾਈ ਈਵਨ ਜਿਵੇਂ ਅਸੀਂ ਮਿਡਲ ਈਸਟ ਦੇ ਹਵਾਲੇ ਨਾਲ ਕਿਹਾ ਕਿ ਇਹ ਇਸਲਾਮਿਕ ਸਟੇਟ ਦੀ ਮਦਦ ਦੇ ਲਈ ਪੱਛਮੀ ਤਾਕਤਾਂ ਨੂੰ ਵੀ ਜਿਹੜਾ ਜ਼ਿੰਮੇਵਾਰ ਦੱਸਿਆ ਜਾ ਰਿਹਾ, ਕੱਲ ਨੂੰ ਇਹ ਵੀ ਸਾਹਮਣੇ ਆਇਆ ਕਿ ਭਾਈ ਇਹਨਾਂ ਦੇ ਪਿੱਛੇ ਇੰਡੀਆ ਵੀ ਹੈ, ਇਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਕੋਈ ਹੋਰ ਤਾਕਤ ਵੀ ਹੈ। ਜਾਂ ਮੈਂ ਹੁਣ ਸਾਰਿਆਂ ਦਾ ਨਾਂ ਨਹੀਂ ਲੈਣਾ ਕਿਉਂਕਿ ਸਬੂਤ ਨਹੀਂ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੜੀ ਦੁਖਦਾਈ ਵੀ ਔਰ ਖਤਰਨਾਕ ਡਿਵੈਲਪਮੈਂਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਨੂੰ ਲੈ ਕੇ ਭਾਰਤ ਦੀ ਪੋਜੀਸ਼ਨ ਜਿਹੜੀ ਆ ਹਮੇਸ਼ਾ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਸੋ 1999 ਵਿੱਚ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕਰਨ ਵੇਲੇ ਭਾਰਤ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੀ ਹਮਾਇਤ ਵਿੱਚ ਆਇਆ ਸੀ। ਸੋ ਪਿਛਲੇ 20 ਸਾਲ ਭਾਰਤ ਨੇ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਖਿਲਾਫ ਇੱਕ ਜਸੂਸੀ ਅੱਡੇ ਵਜੋਂ ਇਸਤੇਮਾਲ ਕੀਤਾ। ਸੋ ਹੁਣ ਜਦੋਂ ਕਿ ਤਾਲਿਬਾਨ ਅਫਗਾਨਿਸਤਾਨ ਤੇ ਕਾਬਜ਼ ਹਨ ਤਾਂ ਭਾਰਤ ਵੱਲੋਂ ਵੇਟ ਐਂਡ ਵਾਚ ਦੀ ਜਿਹੜੀ ਪਾਲਿਸੀ ਹੈ ਉਹ ਅਪਣਾਈ ਜਾ ਰਹੀ ਹੈ। ਸੋ ਵਿਊਅਰਸ, ਜ਼ਾਹਿਰ ਹੈ ਕਿ ਭਾਰਤ ਦੀ ਖੁਫੀਆ ਤੰਤਰ ਅਫਗਾਨਿਸਤਾਨ ਵਿੱਚ ਕੋਈ ਨਵੀਂ ਸ਼ਰਾਰਤ ਕਰਨ ਲਈ ਮੌਕੇ ਦੀ ਤਲਾਸ਼ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਦੁਖਦਾਈ ਵਾਕਿਆ ਕਾਬਲ 에ਅਰਪੋਰਟ ਔਰ ਉਸ ਹੋਰ ਇੱਕ ਹੋਟਲ ਦੇ ਬਾਹਰ ਹੋਇਆ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਨੇ ਔਰ ਡੈਥਸ ਦੀ ਵੀ ਗੱਲ ਹੋਈ ਹੈ ਜੀ, ਜਿਨ੍ਹਾਂ ਦੇ ਵਿੱਚ 12 ਅਮਰੀਕਨ ਫੌਜੀ ਮੈਰੀਨਸ, ਜਿਨ੍ਹਾਂ 'ਚ ਮੁੱਖ ਤੌਰ 'ਤੇ ਨੇ 11 ਨੇ ਔਰ ਇੱਕ ਦੂਸਰੀ ਫੋਰਸ ਦੇ। ਅਸੀਂ ਅਫਸੋਸ ਦਾ ਵੀ ਇਜ਼ਹਾਰ ਕਰਦੇ ਹਾਂ ਔਰ ਇਸ ਗੱਲ ਦਾ ਅਸੀਂ ਜਿਹੜਾ ਉਹ ਖਦਸ਼ਾ ਵੀ ਜ਼ਾਹਿਰ ਕੀਤਾ ਹੈ ਕਿ ਵੀ ਜਿਹੜੀਆਂ ਫੋਰਸਿਸ ਇਹ ਨਹੀਂ ਚਾਹੁੰਦੀਆਂ ਕਿ ਅਫਗਾਨਿਸਤਾਨ ਸਟੇਬਲ ਹੋਏ। ਅਫਗਾਨਿਸਤਾਨ ਦੇ ਵਿੱਚ ਜਿਹੜੀ ਹੁਣ ਉਹਨਾਂ ਦਾ ਉਹ ਆਲ ਇਨਕਲੂਸਿਵ ਹਕੂਮਤ ਬਣਾਉਣ ਦੇ ਲਈ ਉਹਨਾਂ ਨੇ ਆਲਰੇਡੀ ਜਿਹੜੀਆਂ ਕੁਛ ਧਿਰਾਂ ਜਿਨ੍ਹਾਂ ਨੂੰ ਉਹਨਾਂ ਨੇ ਔਨ ਬੋਰਡ ਲੈ ਲਿਆ, ਜਿਨ੍ਹਾਂ ਦੇ ਵਿੱਚ ਸਾਬਕਾ ਹਕੂਮਤ, ਉਹਨਾਂ ਦੇ ਵੀ ਜੇ 2 ਨੁਮਾਇੰਦੇ ਜਿਨ੍ਹਾਂ ਦੇ ਵਿੱਚ ਹਾਮਿਦ ਕਰਜ਼ਾਈ, ਬੇਸ਼ੱਕ ਉਹ ਪਿਛਲੀ ਹਕੂਮਤ 'ਚ ਨਹੀਂ ਸੀ ਪਰ ਉਹ ਉਸ ਤੋਂ ਬਾਅਦ ਜਿਹੜੇ ਨੇ ਅਮਰੀਕਾ ਦੇ ਬੜੇ ਪਸੰਦੀਦਾ ਪ੍ਰਾਈਮ ਮਿਨਿਸਟਰ ਹੈ ਔਰ ਕਾਬਲ 에ਅਰਪੋਰਟ ਦਾ ਨਾਂ ਵੀ ਹਾਮਿਦ ਕਰਜ਼ਾਈ ਦੇ ਨਾਂ 'ਤੇ ਹੈ। ਔਰ ਅਬਦੁੱਲਾ ਜਿਹੜੇ ਕਿ ਜਦੋਂ ਅਫਗਾਨਿਸਤਾਨ 'ਚ ਚੋਣਾਂ ਹੋਈਆਂ ਨੇ ਪਿਛਲੇ ਪੀਰੀਅਡ 'ਚ ਔਰ ਉਹ ਕੰਟਰੋਵਰਸ਼ੀਅਲ ਸੀ ਔਰ ਉਹਦੇ 'ਚ ਬਰਾਬਰ ਦੇ ਉਮੀਦਵਾਰ ਸੀ ਅਬਦੁੱਲਾ ਔਰ ਅਸ਼ਰਫ ਗਨੀ, ਔਰ ਦੋਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਜਿੱਤੇ ਹਾਂ। ਪਰ ਫਾਈਨਲੀ ਅਮਰੀਕਾ ਦੇ ਦਬਾਅ ਥੱਲੇ ਉਹਨਾਂ ਨੇ ਇੱਕ ਕੰਪਰੋਮਾਈਜ਼ ਫਾਰਮੂਲਾ ਕਰਕੇ ਅਸ਼ਰਫ ਗਨੀ ਪ੍ਰਾਈਮ ਮਿਨਿਸਟਰ ਬਣ ਗਿਆ ਸੀ, ਪਰ ਇਕੁਅਲ ਪਾਵਰਸ ਦੀ ਕੌਂਸਲ ਵਾਲਾ ਜਿਹੜਾ ਅਬਦੁੱਲਾ ਉਹਦਾ ਹਿੱਸਾ ਸੀ। ਹੁਣ ਜਿਹੜਾ ਨਵਾਂ ਢਾਂਚਾ ਇਹਨਾਂ ਨੇ ਤਾਲਿਬਾਨ ਨੇ ਡਿਕਲੇਅਰ ਕੀਤਾ ਉਹਦੇ 'ਚ ਹਾਮਿਦ ਕਰਜ਼ਾਈ ਵੀ, ਅਬਦੁੱਲਾ ਵੀ ਔਰ ਦੂਸਰੀਆਂ ਧਿਰਾਂ ਦੇ ਵੀ ਸ਼ਾਮਲ ਨੇ। ਲੇਕਿਨ ਇਹ ਦੁਖਦਾਈ ਵਾਕਿਆ ਜਿਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰੋਵਿੰਸ, ਜਿਹੜਾ ਕਿ ਇਸਲਾਮਿਕ ਸਟੇਟ ਮਿਡਲ ਈਸਟ ਦੀ ਇਧਰ ਜਿਹੜੀ ਹੈ ਰੀਜਨਲ ਉਹਨਾਂ ਦੀ ਅਲਾਇੰਸ ਹੈ, ਉਹਨਾਂ ਨੇ ਲਈ ਹੈ। ਔਰ ਇਹਦੇ ਨਾਲ ਇਹ ਗੱਲ ਸਾਹਮਣੇ ਆ ਗਈ ਕਿ ਇੱਕ ਪਾਸੇ ਤਾਂ ਕੁਛ ਨਜ਼ਰਾਂ ਪੰਜਸ਼ੀਰ ਵੈਲੀ ਵੱਲ ਲੱਗੀਆਂ ਸੀ, ਜਿਹਨੂੰ ਨਾਰਦਰਨ ਅਲਾਇੰਸ ਕਿਹਾ ਜਾ ਰਿਹਾ ਕਿ ਭਾਈ ਉਹ ਜਿਹੜਾ ਰਿਵੋਲਟ ਦੇ ਰਾਹ 'ਤੇ ਨੇ ਔਰ ਹੋ ਸਕਦਾ ਹੈ ਕਿ ਵੀ ਉਹ ਰੈਜ਼ਿਸਟੈਂਸ ਦੇਣ, ਉਹਨਾਂ ਦੇ ਨਾਲ ਬਾਕੀ ਵੀ ਜੁਆਇਨ ਕਰਨ ਔਰ ਖ਼ਾਸ ਤੌਰ 'ਤੇ ਅਸ਼ਰਫ ਗਨੀ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਅਬਦੁੱਲਾ ਸਲੇਹ ਜਿਹੜਾ ਉੱਥੇ ਜਾ ਕੇ ਲੁਕਿਆ ਹੋਇਆ, ਔਰ ਪੂਰਾ ਉਹ ਸਲੇਹ ਕਾਹਦਾ ਹੈ, ਜੇ ਭਾਰਤ ਵਾਲੇ ਜਦੋਂ ਸਲੇਹ ਕਹਿੰਦੇ ਨੇ ਤੇ ਉਹਨੂੰ ਸਾਲੇ ਪੜ੍ਹਦੇ ਨੇ, ਨਹੀਂ ਸਾਲੇ, ਵੈਸੇ ਮੈਂ ਕਿਹਾ ਵੀ ਨਹੀਂ ਸਾਲੇ ਨਹੀਂ ਹੈ, ਸਾਲ ਹੈ, ਇਹ ਉਹਨਾਂ ਦਾ ਹੀ ਸਾਲ ਹੈ ਭਾਰਤ ਵਾਲਿਆਂ ਦਾ, ਕਿਉਂਕਿ ਜਿਸ ਕਿਸਮ ਦਾ ਉਹਦਾ ਅੰਦਾਜ਼ ਦੁਸ਼ਾਂਬੇ ਦੇ ਵਿੱਚ ਔਰ ਤਾਸ਼ਕੰਦ 'ਚ ਰਿਹਾ ਔਰ ਹੁਣ ਵੀ ਮਤਲਬ ਉਹਦਾ 1 ਪੁਆਇੰਟ। ਔਰ ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਭਾਰਤ ਦਾ ਸਾਲ ਹੈ, ਐਵੇਂ ਨਹੀਂ ਹੈ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਜਾਂ ਨੰਬਰ 2 ਪੋਜੀਸ਼ਨ 'ਚ ਆਉਣ ਤੋਂ ਪਹਿਲਾਂ ਜਿਹੜੀ ਅਫਗਾਨਿਸਤਾਨ ਦੀ ਖੁਫੀਆ ਏਜੰਸੀ ਉਹਨੂੰ ਵੀ ਉਹ ਹੈੱਡ ਕਰਦਾ ਸੀ ਔਰ ਐਂਡ ਤੱਕ ਉਹਦੇ ਨਾਲ ਰਿਹਾ। ਔਰ ਜਿਹੜਾ ਅਫਗਾਨਿਸਤਾਨ ਦੀ ਖੁਫੀਆ ਏਜੰਸੀ, ਅਫਗਾਨਾਂ ਨੇ ਕਿਹੜੀ ਖੁਫੀਆ ਏਜੰਸੀ ਵਿਚਾਰਿਆਂ ਨੇ ਉਹ ਤਾਂ ਚੈਲੰਜ ਕਰਕੇ ਮਾਰਨ ਵਾਲੇ ਨੇ, ਉਹਨਾਂ ਦਾ ਤਾਂ ਕਰੈਕਟਰ ਹੀ ਇਹ ਆ ਕਿ ਵੀ ਹੁਣ ਸੰਭਲ ਜਾ। ਸੋ ਉਹ ਸਾਰਾ ਹੀ ਰਾਹ ਦਾ ਹੀ ਫਰੰਟ, ਔਰ ਇਸੇ ਲਈ ਜੇ ਤੁਸੀਂ ਹੁਣ ਤੱਕ ਵੀ ਦੇਖੋ ਤੇ ਉਹਦਾ 1 ਪੁਆਇੰਟ ਪ੍ਰੋਗਰਾਮ ਜਿਹੜਾ ਹੈ ਉਹ ਅਗੇਂਸਟ ਪਾਕਿਸਤਾਨ ਹੀ ਹੈ। ਹੁਣ ਭਾਰਤ, ਕਿਉਂਕਿ ਰੋਜ਼ਾਨਾ ਅਸੀਂ ਗੱਲਬਾਤ ਕਰਦੇ ਹਾਂ, ਕੱਲ ਵੀ ਅਸੀਂ ਗੱਲ ਕੀਤੀ ਕਿ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਜਿਹੜਾ ਫੜ ਮਾਰ ਰਿਹਾ, ਜੀ ਸਾਨੂੰ ਤੋਂ ਪਹਿਲਾਂ ਹੀ ਪਤਾ ਸੀ, ਹਾਲਾਂ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ। ਲੇਕਿਨ ਇਹ ਸਾਡਾ ਪਹਿਲੇ ਦਿਨ ਤੋਂ ਹੀ ਰਿਹਾ ਕਿ ਵੀ ਇਸ ਲੈਵਲ ਦੇ ਜਿਹੜੇ ਆਪਰੇਸ਼ਨ ਹੁੰਦੇ ਨੇ ਜਿਹਦੇ 'ਚ ਭਾਰਤ ਇਨਵੋਲਵ ਹੋਇਆ, ਜੇ ਈਵਨ ਹੁਣ ਅਫਗਾਨਿਸਤਾਨ ਦੇ ਹਵਾਲੇ ਨਾਲ ਵੀ ਦੇਖੀਏ, ਕਿਉਂਕਿ ਉਹਨਾਂ ਨੇ ਬੜੀ ਦੇਰ ਤੋਂ ਆਪੋਜੀਸ਼ਨ ਚੈਲੰਜ ਕਰ ਰਹੀ ਸੀ ਕਿ ਭਾਈ ਚੀਨ ਦੇ ਨਾਲ ਇੰਨਾ ਟਕਰਾਅ ਹੋਇਆ, ਆਪਣੀ ਜ਼ਮੀਨ ਵੀ ਗਵਾਈ, ਫੌਜੀ ਵੀ 20 ਮਰੇ, ਦੂਜਾ ਤਾਂ ਮੋਦੀ ਬੋਲਿਆ ਨਹੀਂ ਹੈ। ਹੁਣ ਤਾਲਿਬਾਨ ਨੇ ਕਾਬਲ ਟੇਕ ਓਵਰ ਕਰ ਲਿਆ, ਅਜੇ ਤੱਕ ਕੋਈ ਨਹੀਂ ਹੈ, ਔਰ ਉਹਨਾਂ ਨੇ ਕਿਹਾ ਵੀ ਚਲੋ ਥੋੜ੍ਹਾ ਬਹੁਤ ਗੋਂਗਲੂਆਂ ਤੋਂ ਮਿੱਟੀ ਝਾੜੋ। ਔਰ ਪਿਛਲੇ ਕੱਲ੍ਹ ਉਹਨਾਂ ਨੇ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਿਆ ਸੀ ਹਕੂਮਤ ਨੇ
ਕਿ ਜੀ ਅਸੀਂ ਬਰੀਫਿੰਗ ਕਰਾਂਗੇ ਅਫਗਾਨਿਸਤਾਨ ਤੇ। ਜੀ। ਔਰ ਇਸ ਮੀਟਿੰਗ ਦੇ ਵਿੱਚ 37 ਲੀਡਰ ਡਿਫਰੈਂਟ ਪਾਰਟੀਆਂ ਦੇ 31 ਪਾਰਟੀਆਂ ਦੇ 37 ਲੀਡਰ ਇਸ ਗੁਫ਼ਤਗੂ ਦੇ ਵਿੱਚ ਸ਼ਾਮਲ ਹੋਏ। ਔਰ ਅਗੇਨ ਦਿਲਚਸਪ ਗੱਲ ਇਹ ਕਿ ਜਿਹੜਾ ਇਸ ਸਾਰੇ ਦੇ ਲਈ ਜ਼ਿੰਮੇਵਾਰ ਬੰਦਾ ਹੁੰਦਾ ਹਕੂਮਤ ਨੂੰ, ਜੇ ਪ੍ਰੈਜ਼ੀਡੈਂਟ ਸਟਾਈਲ ਹੁਣ ਬਾਈਡਨ ਹੈ, ਜੇ ਘਟਨਾ ਕਾਬਲ ਦੇ ਵਿੱਚ ਵਾਪਰੀ ਹੈ ਜਾਂ ਉਸ ਤੋਂ ਪਹਿਲਾਂ ਕੁਝ ਵਾਪਰਿਆ, ਉਹ ਇੱਕਦਮ ਆਉਂਦਾ ਹੈ, ਨੇਸ਼ਨ ਨੂੰ ਐਡਰੈਸ ਕਰਦਾ ਹੈ, ਲੋਕਾਂ ਨੂੰ ਐਡਰੈਸ ਕਰਦਾ ਹੈ, ਪ੍ਰੈਸ ਕਾਨਫਰੰਸ ਕਰਦਾ ਹੈ। ਲੇਕਿਨ ਇਹ ਇੰਨੇ ਚਿਰ ਬਾਅਦ ਜਿਹੜੀ ਇਹ ਮੀਟਿੰਗ ਵੀ ਬਰੀਫਿੰਗ ਲਈ ਸੱਦੀ, ਉਹਦੇ ਚੋਂ ਪ੍ਰਾਈਮ ਮਿਨਿਸਟਰ ਮੋਦੀ ਗਾਇਬ ਹੈ। ਪਰ ਉਹਦੇ 'ਚ ਤੁਸੀਂ ਅੰਦਾਜ਼ਾ ਲਾਓ ਵੀ ਇੰਡੀਆ ਦੀ ਕਿੰਨੀ ਹੈਵੀ ਇਨਵੈਸਟਮੈਂਟ ਅਫਗਾਨਿਸਤਾਨ 'ਚ ਕੱਲੀ $3 ਬਿਲੀਅਨ ਦੀ ਨਹੀਂ, ਜਾਂ ਸਾਰੇ ਜਸੂਸੀ ਅੱਡਿਆਂ ਦੀ ਨਹੀਂ। ਉਹਨਾਂ ਨੇ ਉਹਦੇ 'ਚ ਕਿਹਾ ਕਿ there are 500 projects including Afghanistan Parliament in which India has made serious investments. We asked what was the government's plan to secure this investment, but Mr. Jaishankar did not give us a credible reply, one of the opposition members said. ਉਹਨੇ ਕਿਹਾ ਜੀ ਸਾਨੂੰ ਇਹ ਕਿਹਾ ਉਹਨਾਂ ਨੇ ਕਿ 500 ਪ੍ਰੋਜੈਕਟ ਨੇ ਜਿਹਦੇ 'ਚ ਕਿ ਸਾਡੀ ਸੀਰੀਅਸ ਇਨਵੈਸਟਮੈਂਟ ਹੈ। ਪਰ ਕਹਿੰਦੇ ਵੀ ਜਦੋਂ ਅਸੀਂ ਉਹਨੂੰ ਪੁੱਛਿਆ ਕਿ ਵੀ ਉਹ ਤੁਹਾਡਾ ਉਹਨੂੰ ਪ੍ਰੋਟੈਕਟ ਜਿਹੜੀ ਇਨਵੈਸਟਮੈਂਟ ਕੀਤੀ ਹੈ, ਕਹਿੰਦੇ ਵੀ ਕੋਈ ਜਵਾਬ ਹੋਏ ਵੀ ਕੀ, ਉਹਦੇ 'ਚ ਇਹ ਪੱਲੇ ਕੁਛ। ਲੇਕਿਨ ਉਹ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ, ਬਾਰ-ਬਾਰ ਅਸੀਂ ਦੁਹਰਾਉਂਦੇ ਹਾਂ ਕਿਉਂਕਿ ਫਿੱਟ ਹੀ ਇਹਨਾਂ ਦੇ ਉੱਤੇ ਬਹਿੰਦਾ। ਹੁਣ ਉਹਨਾਂ ਨੇ ਇਸ ਸਾਰੇ ਦੇ ਉੱਤੇ, ਹੁਣ ਅਸੀਂ ਕਾਬਲ ਦੀ ਟ੍ਰੈਜਡੀ ਦੀ ਗੱਲ ਕੀਤੀ ਕਿ ਕਿੰਨੀ ਵੱਡੀ 24 ਘੰਟਿਆਂ 'ਚ ਸਾਰੀ ਡਿਬੇਟ ਬਦਲ ਗਈ। ਔਰ ਜ਼ਾਹਰ ਹੈ ਕਿ ਈਵਨ ਇਸ ਸਾਰੇ ਨੂੰ ਉਹਨਾਂ ਦੇ ਅਗੇਂਸਟ ਜਿਹੜਾ ਇਸਲਾਮਿਕ ਸਟੇਟ ਦੇ ਅਟੈਕਰਸ ਦਾ ਸੀ, ਤਾਲਿਬਾਨ ਔਰ ਅਮਰੀਕਨ ਫੌਜ ਨੇ ਟੁਗੈਦਰ ਡਿਫੈਂਡ ਕੀਤਾ, ਬਾਕੀਆਂ ਨੂੰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਪਹੁੰਚਾਇਆ ਸੀ, ਟੁਗੈਦਰ ਆਪਰੇਸ਼ਨ ਸੀ। ਲੇਕਿਨ ਹੁਣ ਤੁਸੀਂ ਇਹ ਦੇਖੋ, ਇੱਕ ਕਾਮਨ ਸੈਂਸ ਵੀ ਹੁੰਦੀ ਹੈ, ਤੁਸੀਂ ਜਿੰਨੇ ਮਰਜ਼ੀ ਦੁਸ਼ਮਣ ਹੋਵੋ, ਜਦੋਂ ਕਿਸੇ ਦੇ ਘਰ 'ਚ ਮਾਤਮ ਵਿਛਦਾ ਹੈ ਤੇ ਦੁਸ਼ਮਣ ਵੀ ਜਾ ਕੇ ਬੈਠਦਾ ਹੈ, ਉਹ ਕੋਈ ਹੋਰ ਗੱਲ ਨਹੀਂ ਕਰਦਾ, ਉਹ ਹਮਦਰਦੀ ਦੇ ਬੋਲ ਹੀ ਕਹਿੰਦਾ। ਹੁਣ ਇਸ ਟ੍ਰੈਜਡੀ ਦੇ ਪੀਰੀਅਡ 'ਚ ਵੀ ਇੰਡੀਆ ਕੰਡੈਮਸ ਬੰਬ ਅਟੈਕ ਨੀਅਰ ਕਾਬਲ 에ਅਰਪੋਰਟ। ਸਮਝ ਆ ਸਕਦਾ ਹੈ ਕਿ ਭਾਈ ਹਰ ਇੱਕ ਨੇ ਕੀਤਾ, ਦੁਨੀਆ ਦੇ ਮੁਲਕ ਨੇ। ਔਰ ਉਹਦੇ 'ਚ ਉਹਨਾਂ ਦੀ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਕਹਿ ਰਹੀ ਹੈ ਟੂਡੇਜ਼ ਅਟੈਕਸ ਰੀਇਨਫੋਰਸ the need for the world to stand unitedly against terrorism and all those who provide sanctuary to terrorists. ਹੁਣ ਅਗੇਨ ਪਾਕਿਸਤਾਨ ਦੇ ਖਿਲਾਫ ਇਸ ਮੁੱਦੇ ਦੇ ਉੱਤੇ ਵੀ, ਜਦੋਂ ਕਿ ਪਾਕਿਸਤਾਨ ਦਾ, ਅਮਰੀਕਾ ਦਾ ਇੰਟਰਸਟ ਹੈ ਕਿ ਤਾਲਿਬਾਨ ਪੀਸਫੁਲੀ ਹਰ ਇੱਕ ਨੂੰ ਹੈਂਡਲ ਕਰਨ, ਉੱਥੇ ਵਾਇਲੈਂਸ ਨਾ ਹੋਏ। ਜਿਹੜੇ ਇਸਲਾਮਿਕ ਸਟੇਟ ਕਰਨ ਵਾਲੇ ਨੇ ਉਹਨਾਂ ਦਾ ਨਾ ਤਾਲਿਬਾਨ ਨਾਲ ਕੋਈ ਤਾਲੁਕ ਹੈ, ਨਾ ਪਾਕਿਸਤਾਨ ਨਾਲ ਕੋਈ ਤਾਲੁਕ ਹੈ। ਉਹ ਤਾਂ ਆਲਰੇਡੀ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦੇ ਪਾਕਿਸਤਾਨ ਦੇ ਵੀ ਜਿਹੜਾ ਉਹਨਾਂ ਨੇ ਆ ਕੇ ਹਿੰਸਾ ਫੈਲਾਈ ਹੋਈ ਹੈ। ਲੇਕਿਨ ਇਸ ਮੌਕੇ ਦੇ ਉੱਤੇ ਵੀ ਜਿਹੜਾ ਇਸ ਕਿਸਮ ਦੀ ਗੱਲ ਕਹਿਣੀ, ਇਹ ਆਪਣੇ ਆਪ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਟੂਡੇਜ਼ ਅਟੈਕਸ ਰੀਇਨਫੋਰਸ ਦਾ ਨੀਡ for the world to stand unitedly against terrorism and all those who provide sanctuaries to terrorists, Ministry of External Affairs said. ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਫੈਮਲੀਜ਼ ਨੂੰ ਕੰਡੋਲੈਂਸ ਮੈਸੇਜ ਦਿੰਦੇ ਹਾਂ ਸਾਡੇ। ਲੇਕਿਨ ਮਕਸਦ ਇਹੀ ਹੈ ਕਿ ਅਗੇਨ ਪਾਕਿਸਤਾਨ, ਇਹਦੇ ਉਲਟ ਅਸੀਂ ਇਹ ਦੇਖਦੇ ਹਾਂ ਕਿ ਭਾਈ ਜਦੋਂ ਵੇਟ ਐਂਡ ਵਾਚ ਪਾਲਿਸੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਨੂੰ ਕਿਹਾ, ਆਪੋਜੀਸ਼ਨ ਨੇ ਕਿਹਾ ਵੀ ਤੁਹਾਡੀ ਪਾਲਿਸੀ ਕੀ ਸੀ। ਜੇ ਇੱਕ ਪਾਸੇ ਬਿਪਨ ਰਾਵਤ ਕਹੇ ਜੀ ਸਾਨੂੰ ਤਾਂ ਪਤਾ ਸੀ, ਐਂਟੀਸਪੇਸ਼ਨ ਸੀ ਤਾਲਿਬਾਨ, ਉਹਨਾਂ ਨੇ ਕਿਹਾ ਕਿ ਵੀ ਕੀ ਹੈ, ਤੇ ਉਹਦੇ ਜਵਾਬ 'ਚ ਗਵਰਨਮੈਂਟ ਕਹਿ ਰਹੀ ਹੈ ਇੰਡੀਆ ਅਡੋਪਟਿੰਗ ਵੇਟ ਐਂਡ ਵਾਚ ਪਾਲਿਸੀ ਔਨ ਅਫਗਾਨਿਸਤਾਨ, ਕਿ ਅਸੀਂ ਇਹ ਪਾਲਿਸੀ ਜਿਹੜੀ ਹੈ ਉਹ ਅਡੋਪਟ ਕੀਤੀ ਹੋਈ ਹੈ। ਔਰ ਉਹ ਇਟ ਇਜ਼ ਐਨ ਇਵੋਲਵਿੰਗ ਸਿਚੁਏਸ਼ਨ ਐਂਡ ਆਈ ਰਿਕੁਐਸਟ ਐਵਰੀਬਡੀ ਟੂ ਬੀ ਪੇਸ਼ੈਂਟ so that once the situation normalizes we can tell you what India's stand is. ਜਦੋਂ normalize ਹੀ ਹੋ ਗਿਆ ਫਿਰ ਤੁਹਾਡਾ ਸਟੈਂਡ ਕੀ ਹੈ ਕੀ ਨਹੀਂ ਹੈ ਇਹਨੂੰ ਕਿਹਨੇ ਪੁੱਛਣਾ। ਪਰ ਇਸ ਸਾਰੇ 'ਚ ਲੰਬੀ ਚੌੜੀ ਉਹਨਾਂ ਦੀ ਡਿਸਕਸ਼ਨ ਹੈ, ਪਰ ਨਿਕਲਿਆ ਇਸ ਚੋਂ ਕੁਛ ਨਹੀਂ ਹੈ ਅਦਰ ਦੈਨ ਕਿ ਇਹਦੇ ਹੁੰਦਿਆਂ ਹੀ ਕਾਬਲ ਬਲਾਸਟ ਹੋ ਜਾਂਦੇ ਨੇ ਔਰ ਇੰਡੀਆ ਜਿਹੜਾ ਫਿਰ ਸਾਰਾ ਮਲਬਾ ਪਾਕਿਸਤਾਨ ਦੇ ਉੱਤੇ ਪਾਉਂਦਾ ਹੈ। ਇਸ ਦੇ ਉਲਟ ਕਿ ਭਾਈ ਪਾਕਿਸਤਾਨ ਇਹ ਲਾਸਟ ਮਿਨਟ ਐਫਰਟ ਵੀ ਕਰ ਰਿਹਾ ਹੈ, ਅਮਰੀਕਾ ਨੂੰ ਵੀ ਕਹਿ ਰਿਹਾ, ਬਾਕੀਆਂ ਨੂੰ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਮੌਕਾ ਦਿਓ, ਇਹ ਨਾ ਕਰੋ, ਚੋਕਿੰਗ ਨਾ ਕਰੋ, ਇਕਨੋਮਿਕਲ ਕੋਆਪਰੇਟ ਕਰੋ। Pakistan Prime Minister Imran Khan calls on international community
फॉर पॉजिटिव एंगेजमेंट विद अफगानिस्तान। और उन्होंने कहा कि भी पॉजिटिव एंगेजमेंट ऑफ इंटरनेशनल कमेटी विद अफगानिस्तान वाज द वे फॉरवर्ड टू एवर्ट एनी ह्यूमैनिटेरियन क्राइसिस। हुण गल कर लिए नहीं है जी उन्हें IMF ने बंद करता या वर्ल्ड बैंक ने या उत्थे हालात देखो की बनते जा रहे हैं, उन्होंने कोल पैसा तो है नहीं जी। और उस सारे का नतीजा यूनाइटेड नेशनस के कि बड़ा सीरीयस ह्यूमैनिटेरियन क्राइसिस आने वाले पीरियड जो हुण अफड़ा दफड़ी पैंदी है, कोई होर नहीं है, तुसीं उन्हां नूं चोक करना चाहुंदे हो, नाल दी नाल तुसीं ये भी समझदे हो कि भी तुसीं उन्हां नूं अपनी मर्जी नाल चलाओ, इवें भी नहीं होएगा। उन्होंने कहा कि भी एक इनकलूसिव गवर्नमेंट दी असीं एडवोकेसी करते हैं, पर नाल दी नाल असीं ये भी कहना चाहुंदे हैं एग्जैक्ट उन्होंने जिहड़ा मीटिंग दे विच कीती एग्जैक्टिव डायरैक्टर यूनाइटेड नेशनस वर्ल्ड फूड प्रोग्राम दे नाल, और उन्होंने कहा कि भी उस दे दौरान भी डिस्कस्ड वेज of facilitating the continued provision of humanitarian assistance to Afghan people। और उन्होंने कहा कि भी ये जे असी स्टेबिलिटी चाहते हैं अफगानिस्तान और कोई ह्यूमैनिटेरियन क्राइसिस ना होए तो फिर इंटरनेशनल कम्युनिटी जिहड़ी है वो एनगेज करे तालिबान नूं पॉजिटिव तरीके दे नाल। और नाल दी नाल उन्होंने ईवन टैलीफोन कॉल जिहड़ी है इमरान खान होरां दी रशियन प्रेजिडेंट व्लादिमीर पुतिन दे नाल भी गलबात हुई। और ये मीडिया रिपोर्ट्स ने कि टू लीडर्स डिस्कस द लेटेस्ट डेवलपमेंट्स इन अफगानिस्तान अंडरस्कोरिंग द नीड फॉर कोऑर्डिनेटेड एफर्ट्स टू टैकल द सिचुएशन इन द स्ट्राइव टाउन कंट्री। और ये सारे अपने तौर के उत्ते भी जिहड़े पाकिस्तान के फॉरन मिनिस्टर ने शाह महमूद कुरैशी, उन्होंने ताजिकिस्तान, उज़बेकिस्तान, तुर्कमानिस्तान ते ईरान उन्होंने विजिट किया है। और अफगानिस्तान की सिचुएशन ही इस वेले मेन इशू है और उहदे च पाकिस्तान ने कहा कि भाई असी जिहड़ा हर तरीके दे नाल कोऑपरेट भी कर रहे हैं और असी समझते हैं भी जे दुनिया रल के चलेगी और पॉजिटिवली एनगेज किया जाएगा तालिबान दे नाल ते बहुत सारे क्राइसिस एवर्ट हो सकते हैं। और इंडिया जिहड़ा फेल होया यही नहीं, मैं तो अज होर भी चैनल्स दे उत्ते देख रहा सी कि ईवन ये तो अपने जिहड़े लोग ने उत्थे जिहड़े ईवन दूसरिया एम्बैसीज नाल कोई स्वीडन दी, कोई फ्रांस दी, कोई दूजे दे लई काम कर रहे सी, उन्हां नूं भी एवैकुएट नहीं कर सके। और वो भी उन्हां मुल्कां दे जहाज़ां ते उन्हां दे नाल गए ने और लेटर ऑन उन्होंने कहा जी कोई नहीं जदों नॉर्मल होएगा असीं इंडिया चले जावांगे। और यही हाल ईवन अफगानिस्तान विचले सिखां और हिंदुआं दे हवाले नाल है कि भी उन्हां नूं भी उत्थे की वो अटकाया होया। और असीं जिक्र करांगे एक सैगमेंट दे विच कि किवें जिहड़ियां कौमां बेघरियां हुंदियां ने वो किस कदर हैल्पलैस हुंदे ने। बाकी हर मुल्क वालिਆਂ ਨੂੰ पता है कि भी साडा सिटीजन है उत्थे आ असीं कढਣਾ अमरीका किवें टू द लास्ट सिटीजन वो अड़दे ने, पर असीं तां वो यतीमां वांग जिहड़ा है वो दावा जिथे मर्जी कोई करे, किसी नूं कोई नहीं है। इन्हां ने अपना स्निफर डॉग भी चाड़ के लै आए पहले जहाजे सने उसके एंबेसडर दे, तो उत्थे लोकां नूं उन्हां दे अपने हाल ते छड्ड दित्ता है। और दूसरे पासे जदों असीं भारत की शरारत जदों असीं वेट एंड वॉच पॉलिसी की है, इन्हां दा RSS का वड्डा एक आइडियालॉग है जिहड़ा यूनीक इन हिमसैल्फ है, सुब्रमण्यम स्वामी। और बेशक कदे कदे वो लूज कैनन भी है, लेकिन वो अपना माइंड है तो नागपुर च बैठे लोग भी उसे लाइन ते सोचते हैं, पर क्योंकि तुहाडे कोल तां ईवन RSS की कोई मैंबरशिप का रिकॉर्ड नहीं हुंदा, क्योंकि कोई भी जिहड़ा RSS दे विच जांदा है कोई मैंबरशिप फॉर्म नहीं भरदा, उहदी किते लिस्ट नहीं रखी जाती। उन्हां दे सारे ऑपरेशन नाजी पार्टी की तर्ज दे उत्ते खुफिया ऑपरेशन हुंदे ने। बाकी उन्होंने जिहड़े विंग खड़े किए हुए ने जदों मुसलमानों के खिलाफ को आना है, फिर बजरंग दल जां योगी वर्गा कनपाटा योगी जां दूजा ग्राउंड लैवल के उत्ते उन्होंने की करना है, उदों उन्हां दियां गैंगां इंडिपेंडेंट जिहड़े विजिलांटे ग्रुप ने, कोई लव जिहाद दे थल्ले, कोई गौ माता विजिलांटे ग्रुप जिहड़े ने वो अपनियां कार्रवाइयां करते हैं, किने किनू डिफेंड करना है। पर अल्टीमेटली हर कानून दा जिहड़ा अप्लाई करन वाला पुलसिया उन्होंने भी पता है भी ये किहदी तर्ज ते गल कर रहे हैं, जिन्हां अदालतां दे विच मुकदमे लगते हैं उन्होंने भी पता है की कर रहे हैं। पर जिवें मैं कहा भी सुब्रमण्यम स्वामी जिहड़ा हाईली एजुकेटेड मिनिस्टर भी रहा है, वर्ल्ड क्लास, वो अपने आप को इकोनॉमिस्ट कहता है, हारवर्ड दे विच 10-11 साल समर क्लासिस आके लैंदा रहा। वक्री गल है कि उत्थे इन्हें जदों अपना एक आर्टिकल
ਕਿਸੇ ਮੈਗਜ਼ੀਨ ਦੇ ਵਿੱਚ ਲਿਖਿਆ ਕਿ ਮੁਸਲਮਾਨ ਜਿਹੜੇ ਨੇ 200 ਮਿਲੀਅਨ ਭਾਰਤ ਦੇ, ਉਹਨਾਂ ਦਾ DNA ਹਿੰਦੂ ਹੈ ਜੀ, ਔਰ ਜੇ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਮੰਨਦੇ ਤੇ ਉਹਨਾਂ ਨੂੰ ਜਿਹੜਾ ਹੈ ਉਹ ਵੋਟ ਦਾ ਹੱਕ ਉਹਨਾਂ ਤੋਂ ਲੈ ਲੈਣਾ ਚਾਹੀਦਾ ਹੈ, ਡੀਫਰੈਂਚਾਈਜ਼ ਕਰ ਦੇਣਾ ਚਾਹੀਦਾ ਉਹਨਾਂ ਨੂੰ। ਔਰ ਇਸ ਕਿਸਮ ਤੋਂ ਬਾਅਦ ਫਿਰ ਹਾਰਵਰਡ ਦੇ ਜਿਹੜੇ ਬਹੁਤ ਸਾਰੇ ਪ੍ਰੋਫੈਸਰ ਸੀ, ਲਿਬਰਲ ਵੀ, ਉਹਨਾਂ 'ਚ ਸਿੱਖ, ਮੁਸਲਮਾਨ, ਕਸ਼ਮੀਰੀ ਜਥੇਬੰਦੀਆਂ ਵਾਲੇ ਵੀ, ਉਹਨਾਂ ਨੇ ਕੈਂਪੇਨ ਕੀਤਾ, ਉੱਥੋਂ ਉਹਨੂੰ ਹਟਾ ਦਿੱਤਾ ਸੀ। 11 ਸਾਲ ਦੀ ਪੜ੍ਹਾਈ ਤੋਂ ਬਾਅਦ ਉਹਦੇ ਕੋਰਸ ਵੀ ਉਹਨਾਂ ਨੇ ਡਿਲੀਟ ਕਰਤਾ ਤੇ ਉਹਨੂੰ ਇਨਵਾਈਟ ਕਰਨਾ ਵੀ ਬੰਦ ਕਰਤਾ। ਅੱਛਾ, ਹੁਣ ਇਸ ਸਾਰੇ ਦੇ ਉੱਤੇ ਮੈਂ ਜਾਨਣਾ ਚਾਹੁੰਦਾ ਸੀ ਕਿ ਵੀ ਮੀਡੀਆ ਜਿਹੜਾ ਉਹ ਤਾਂ ਕਰ ਹੀ ਰਿਹਾ ਜੋ ਵੀ, ਉਹ ਤਾਂ ਉਹੀ ਉਹਨਾਂ ਨੇ ਤਾਂ 2022 ਦੀਆਂ ਚੋਣਾਂ ਯੂਪੀ 'ਚ ਕੱਢਣੀਆਂ ਨੇ ਯੋਗੀ ਦੇ ਲਈ ਔਰ 2024 ਪਾਰਲੀਮੈਂਟ, ਉਹ ਤਾਂ ਇਹਦਾ ਆਧਾਰ ਬਣਾ ਕੇ ਤਾਲਿਬਾਨ ਤੇ ਉਹ ਤਾਂ ਕੁੱਟਣ ਤੇ ਲੱਗੇ ਹੋਏ ਨੇ ਇੰਡੀਆ ਦੇ ਮੁਸਲਮਾਨਾਂ ਨੂੰ, ਪੂਰਾ ਉਹਨਾਂ ਦਾ ਕੈਂਪੇਨ ਚੱਲ ਰਿਹਾ। ਪਰ ਪੋਲੀਟੀਕਲੀ ਇਹ ਉਹਦੇ ਚੋਂ ਕੀ ਅਫਗਾਨਿਸਤਾਨ ਬਾਰੇ ਕੀ ਨੀਤੀ ਅਪਣਾ ਸਕਦੇ ਨੇ ਜਾਂ RSS ਦੇ ਅੰਦਰ ਦਾਇਰਾ ਕਾਰਜ ਕੀ ਚੱਲ ਰਿਹਾ, ਕਿਉਂਕਿ ਜਿੱਥੇ ਉਹਨਾਂ ਦੀ ਸਾਰੀ ਇਨਵੈਸਟਮੈਂਟ ਡੁੱਬੀ ਹੈ ਔਰ ਟੋਟਲ ਕੱਟ ਆਫ ਹੋ ਗਏ ਨੇ ਨੌਨ ਪਲੇਅਰ। ਔਰ ਇਹ ਵੀ ਹੁਣ ਸਾਹਮਣੇ ਆਇਆ, ਈਵਨ ਉਹਨੇ ਵੀ, ਸੁਬਰਾਮਨੀਅਮ ਸਵਾਮੀ ਨੇ ਅੱਜ ਇੱਕ ਚੈਨਲ ਦੇ ਉੱਤੇ ਲੰਬੀ ਉਹਦੀ ਗੁਫ਼ਤਗੂ ਸੀ, ਪਰ ਮੈਂ ਉਹਨੂੰ ਵਿਦ ਇੰਟਰਸਟ ਦੇਖਦਾ ਕਿਉਂਕਿ ਉਹ ਤੁਹਾਨੂੰ ਦੁਸ਼ਮਣ ਦੇ ਦਿਮਾਗ 'ਚ ਕੀ ਚੱਲ ਰਿਹਾ ਉਹਦੀ ਗੱਲ। ਔਰ ਉਹਦੇ 'ਚ ਇੱਕ ਗੱਲ ਜ਼ਾਹਰ ਹੋਈ ਜਦੋਂ ਅਸੀਂ 2 ਦਿਨ ਪਹਿਲਾਂ ਇਹ ਕਿਹਾ ਸੀ ਕਿ ਵੀ ਇਹ ਭਾਰਤ ਤਾਂ ਇਵੇਂ ਜਿਹੜਾ ਖੇਡ ਤੋਂ ਬਾਹਰ ਹੈ ਹੋਇਆ ਔਰ ਇਵੇਂ ਉਹ ਗਾਇਬ ਹੈ ਸਾਰੇ 'ਚੋਂ ਜਿਵੇਂ ਗਧੇ ਦੇ ਸਿਰ ਤੋਂ ਸਿੰਘ। ਔਰ ਅਸੀਂ ਦੋਹਾ ਦੀ ਉਦਾਹਰਨ ਦਿੱਤੀ ਵੀ ਰਸ਼ੀਆ ਦੇ ਤਰਲੇ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਇੰਡੀਆ ਦਾ ਰਿਪਰੈਜ਼ੈਂਟੇਟਿਵ ਤਾਂ ਗਿਆ, ਪਰ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਕੀ ਬਿਠਾਣਾ ਸੀ, ਉਹਨੂੰ ਬਾਹਰ ਹੀ ਬਿਠਾ ਛੱਡਿਆ। ਪਰ ਉਹ ਇਹ ਕਹਿੰਦਾ ਰਿਹਾ ਜੀ ਕੋਈ ਨਹੀਂ ਮੇਰੀ ਫੋਟੋ ਖਿੱਚ ਦਿਓ ਤਾਂ ਕਿ ਲੱਗੇ ਕਿ ਉਹ ਸਾਡੇ 2-3 ਵਿਊਅਰਸ ਨੇ ਉਹਨੂੰ ਇੰਜੋਏ ਕੀਤਾ ਉਸ ਕਮੈਂਟ ਨੂੰ। ਪਰ ਅੱਜ ਔਰ ਉਦੋਂ ਮੈਨੂੰ ਪਤਾ ਨਹੀਂ, ਮੈਂ ਤਾਂ ਅੰਦਾਜ਼ਾ ਹੀ ਲਾਇਆ ਸੀ ਕਿ ਵੀ ਇਹ ਉੱਥੇ ਹੋਰ ਜੇ ਮੀਟਿੰਗ ਦਾ ਹਿੱਸਾ ਹੀ ਨਹੀਂ ਤਾਂ ਹੋਰ ਕੀ ਹੋਇਆ ਹੋਏਗਾ। ਪਰ ਅੱਜ ਉਸ ਇੰਟਰਵਿਊ 'ਚ ਪਹਿਲਾਂ ਤਾਂ ਭਾਰਤ ਕਿਵੇਂ ਇਸ ਸਾਰੇ 'ਚੋਂ ਨਿਕਲ ਗਿਆ ਉਹਨੇ ਮੰਨਿਆ। ਉਹਨੇ ਕਿਹਾ ਜੀ ਬਿਲਕੁਲ ਜੈ ਸ਼ੰਕਰ ਨੇ ਉੱਥੇ ਆਪਣੀ ਬੇਇੱਜ਼ਤੀ ਕਰਾਈ ਹੈ ਔਰ ਉਹਨੂੰ ਮੀਟਿੰਗ ਅੰਦਰ ਚੱਲਦੀ ਰਹੀ, ਨਾਲ ਦੇ ਕਮਰੇ 'ਚ ਉਹਨੂੰ ਬਿਠਾਇਆ ਹੋਇਆ ਸੀ। ਜਦੋਂ ਸਾਰੇ ਖਤਮ ਹੋ ਕੇ ਜਾਣ ਲੱਗੇ ਉਦੋਂ ਰਸ਼ੀਅਨਸ ਨੇ ਕਿਹਾ ਸੀ ਵੀ ਤੈਨੂੰ ਕੋਈ ਨਹੀਂ, ਤੇਰੀ ਹੈਲੋ ਹਾਈ ਕਰਾ ਦਿੰਦੇ। ਸੋ ਮਤਲਬ ਇਹ ਫਿਰ ਇੱਕ ਗੱਲ ਜਿਹੜੀ ਈਵਨ ਜੈ ਸ਼ੰਕਰ ਜਦੋਂ ਅਮਰੀਕਾ ਆਇਆ ਔਰ ਉਹਦੀ ਜਿਹੜੀ ਮੁਲਾਕਾਤ ਹੋਣੀ ਸੀ ਸੈਕਟਰੀ ਆਫ ਸਟੇਟ ਦੇ ਨਾਲ, ਐਂਟਨੀ ਬਲਿੰਕਨ ਦੇ ਨਾਲ, ਇਹ ਕਦੇ ਨਹੀਂ ਹੋਇਆ ਵੀ ਕਿਸੇ ਦੇ ਮੁਲਕ ਦਾ ਫੋਰਨ ਮਿਨਿਸਟਰ 7 ਦਿਨ ਆ ਕੇ ਬੈਠਾ ਰਹੇ ਤਾਂ ਉਸ ਤੋਂ ਬਾਅਦ ਮੀਟਿੰਗ ਹੋਏ। ਇਹ ਵੀ ਉਹਨੇ ਕਬੂਲਿਆ ਕਿ ਬਈ ਇੰਡੀਆ ਦੀ ਜਿਹੜੀ ਪ੍ਰੈਸਟੀਜ ਜਾਂ ਦੂਜੀ ਇੰਨੀ ਜਿਲਚ ਹੋਈ ਹੈ। ਉਹਨੇ ਕਿਹਾ ਵੀ ਜਦੋਂ ਹੀ ਜੈ ਸ਼ੰਕਰ ਦੇ ਨਾਲ ਮੁਲਾਕਾਤ ਤੈਅ ਸੀ ਫੋਰਨ ਸੈਕਟਰੀ ਦੀ, ਪਰ ਜਦੋਂ ਉੱਥੇ ਪਹੁੰਚਿਆ ਫੋਰਨ ਆਫਿਸ ਨੇ ਕਿਹਾ ਜੀ ਨਹੀਂ, ਇਹ ਜਿਹੜੇ ਬਲਿੰਕਨ ਨੇ ਤਾਂ ਯੂਰਪ ਦੇ ਟੂਰ ਤੇ ਜਾ ਰਹੇ ਨੇ, ਉਹਨਾਂ ਨੇ ਹਫ਼ਤੇ ਬਾਅਦ ਵਾਪਸ ਆਣੇ, ਜੇ ਤੁਸੀਂ ਹਫ਼ਤਾ ਰੁਕ ਸਕਦੇ ਹੋ ਤਾਂ ਕੋਈ ਨਹੀਂ, ਫਿਰ ਅਸੀਂ ਮਿਲ ਲਾਂਗੇ। ਔਰ ਕਹਿੰਦਾ ਇੰਨੇ ਬੇਸ਼ਰਮ ਇਹ ਹਫ਼ਤਾ ਉੱਥੇ ਬੈਠਾ ਰਿਹਾ ਹੈ ਔਰ ਕਹਿੰਦਾ ਵੀ ਇਹ ਤੁਸੀਂ ਮੈਸੇਜ ਦਿੰਦੇ ਹੋ ਕਿ ਬਈ ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੈ ਕਰਨ ਨੂੰ ਔਰ ਇਹ ਡਿਸਆਨਰ। ਪਰ ਇਹਦੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਵੀ ਅਮਰੀਕਾ ਵੀ ਇਹਨਾਂ ਨੂੰ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਆਨੇ ਵਾਲੀ ਥਾਂ ਤੇ ਹੀ ਰੱਖਦਾ ਹੈ, ਇਸ ਤੋਂ ਬਿਯੋਂਡ ਨਹੀਂ ਹੈ ਇਹਨਾਂ ਦੀ ਕੀਮਤ। ਪਰ ਜਿਹੜੀ ਗੱਲ ਅਫਗਾਨਿਸਤਾਨ ਦੇ ਹਵਾਲੇ ਨਾਲ ਸੁਬਰਾਮਨੀਅਮ ਸਵਾਮੀ ਦੇ ਮਾਈਂਡ ਸੈਟ 'ਚੋਂ ਨਿਕਲੀ ਉਹ ਬੜੀ ਖਤਰਨਾਕ ਹੈ। ਖਤਰਨਾਕ ਇਸ ਲਈ ਕਿਉਂਕਿ ਉਹ ਇਹ ਕਹਿੰਦਾ ਹੈ ਕਿ ਜੀ ਇਹ, ਹਾਲਾਂ ਮੋਦੀ ਨੇ ਵੀ ਇੱਕ ਸਟੇਜ ਦੇ ਉੱਤੇ ਉਹ ਕਹਿੰਦਾ ਸੀ ਕਿ ਦੇਰ ਆਰ ਨੋ ਗੁੱਡ ਤਾਲਿਬਾਨ, ਨੋ ਬੈਡ ਤਾਲਿਬਾਨ, ਟੈਰਰਿਜ਼ਮ ਇਜ਼ ਟੈਰਰਿਜ਼ਮ, ਇਹ ਉਹ। ਸੋ ਮਤਲਬ ਤਾਂ ਇਹ ਸੀ ਕਿ ਅਮਰੀਕਾ ਨੇ ਜੋ ਗੱਲਬਾਤ ਕੀਤੀ ਉਹ ਤਾਂ ਭਾਰਤ ਨੂੰ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਸੀ, ਉਹਨਾਂ ਨੂੰ ਲਿਆ ਨਹੀਂ। ਪਰ ਜਿਹੜੀ ਗੱਲ ਇਹ ਕਹਿ ਰਿਹਾ ਹੈ ਕਿ ਭਾਈ ਇਹ ਤਾਂ ਉਹ ਵੀ ਸਾਰਾ ਮਲਬਾ ਉਹ ਪਾਕਿਸਤਾਨ ਦੇ ਸਿਰ ਸੁੱਟ ਕੇ ਕਿ ਭਾਈ ਇਹ ਤਾਂ ਉਹਨਾਂ ਦੀ ਖੇਡ ਹੈ ਔਰ ਇਹਦੇ 'ਚ ਅਲਟੀਮੇਟਲੀ ਸਾਨੂੰ ਐਗਰੈਸਿਵ ਲਾਈਨ ਲੈਣੀ ਪਏਗੀ। ਔਰ ਐਗਰੈਸਿਵ ਲਾਈਨ ਲੈਣ 'ਚੋਂ ਕਹਿੰਦਾ ਹੈ ਕਿ ਭਾਈ ਜੇ ਉਹਨੂੰ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਰਿਹਾ ਕਿ ਇਹ ਸਾਨੂੰ ਲੈਣਾ ਹੋਏਗਾ, ਕਿਉਂਕਿ ਇਹਦੇ ਰਾਹੀਂ ਜਿਹੜਾ ਬਾਰਡਰ ਭਾਵੇਂ ਛੋਟੀ ਸਟ੍ਰਿਪ ਲੱਗਦੀ ਹੈ ਆਜ਼ਾਦ ਕਸ਼ਮੀਰ ਦੀ, ਵਖਾਨ ਜਾਂ ਵਾਗਾਨ ਇੱਦਾਂ ਦਾ ਨਾਂ ਹੈ, ਕਿ ਅਫਗਾਨਿਸਤਾਨ ਦੇ ਨਾਲ ਸਿੱਧਾ ਦੂਸਰਾ ਜਿਹੜਾ ਉਹਨੇ ਕਿਹਾ ਕਿ ਸਾਨੂੰ ਜੇ ਕੋਈ ਵੀ, ਕਿਉਂਕਿ ਇਹ ਵੀ ਖਬਰ ਆਈ ਕਿ ਵੀ ਜਿੱਥੋਂ ਇਹ ਸਾਰੇ ਛੱਡ ਕੇ ਦੌੜੇ ਕੰਧਾਰ ਔਰ ਦੂਜੇ ਕੌਂਸੂਲੇਟ ਵੀ ਤਾਲਿਬਾਨ ਅੰਦਰ ਵੜ ਗਏ, ਉੱਥੇ ਖਾਲੀ ਬਿਲਡਿੰਗਾਂ ਸੀ ਜਿੱਥੇ ਇਹਨਾਂ ਨੇ ਆਊਟਸੋਰਸ ਕੀਤਾ ਹੋਇਆ ਸੀ ਔਰ ਉਹਨਾਂ ਨੇ ਅੰਦਰੋਂ ਵੀਜ਼ੇ ਔਰ ਦੂਜੇ ਤੀਜੇ ਵਾਲੇ ਜਿਹੜੇ ਉਹਨਾਂ ਦੀਆਂ ਚੀਜ਼ਾਂ ਚੁੱਕੀਆਂ। ਹੁਣ ਉਹ ਇਹ ਕਹਿ ਰਿਹਾ ਸੀ ਵੀ ਉਹ ਸਾਡੇ ਅਸੈਟ ਨੇ ਔਰ ਜਦੋਂ ਵੀ ਕੋਈ ਇਸ ਕਿਸਮ ਦਾ ਹਮਲਾ ਹੁੰਦਾ ਹੈ, ਜੇ ਸਾਡੇ 'ਚ ਗਟਸ ਹੈਗੇ ਨੇ ਤੇ ਸਾਨੂੰ ਵਾਰ ਡਿਕਲੇਅਰ ਕਰ ਦੇਣੀ ਚਾਹੀਦੀ ਹੈ ਤਾਲਿਬਾਨ ਦੇ ਖਿਲਾਫ ਔਰ ਵੀ ਸ਼ੁੱਡ ਲੈਂਡ ਅਵਰ ਆਰਮੀ ਦੇ। ਉਹ ਕਹਿੰਦਾ ਵੀ 20,000 ਔਰ ਉਹ ਕਹਿੰਦਾ ਜੀ ਜੇ ਪਹਿਲਾਂ ਵੀ
ਪਹਿਲਿਆਂ ਨੇ ਗਟਸ ਦਿਖਾਏ ਹੁੰਦੇ, ਫੌਜ ਹੁੰਦੀ, ਔਰ ਉਦੋਂ ਬਾਰ-ਬਾਰ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕੋਟ ਕਰ ਰਿਹਾ ਕਿ ਜੀ ਪਹਿਲਾਂ ਵੀ ਜਿਹੜਾ ਹੋਇਆ ਇਹ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਹੈ। ਔਰ ਬਾਕੀ ਉਹਨੇ ਉਹ ਪੁੱਛ ਰਿਹਾ ਉਹਨੂੰ ਸਵਾਲ ਕਰਨ ਵਾਲਾ ਕਿ ਵੀ ਇਹ ਨਹੀਂ ਹੋ ਸਕਦਾ ਕਿ ਵੀ ਜੇ ਅਸੀਂ ਇਵੇਂ ਹੈਲਪ ਕਰੀਏ ਔਰ ਅਲਟੀਮੇਟਲੀ ਉਹੀ ਤਾਲਿਬਾਨ ਜੇ ਪਾਕਿਸਤਾਨ 'ਚ ਅਲੱਗ ਖੈਬਰ ਪਖਤੂਨਖਵਾ ਸੂਬਾ ਔਰ ਪਾਕਿਸਤਾਨ, ਉਹ ਕਹਿੰਦਾ ਬਿਲਕੁਲ ਨਹੀਂ, ਸਾਨੂੰ ਕੀ ਦਿੱਕਤ ਹੈ, ਅਸੀਂ ਤੋੜ ਸਕਦੇ ਹਾਂ ਪਾਕਿਸਤਾਨ ਨੂੰ 4 ਸੂਬਿਆਂ 'ਚ। ਤੁਸੀਂ ਬਲੋਚਿਸਤਾਨ ਔਰ ਸਿੰਧ ਔਰ ਖੈਬਰ ਪਖਤੂਨਖਵਾ ਉਹਨਾਂ ਨੂੰ ਤੁਸੀਂ ਉਹਨਾਂ ਦੇ ਕਹਿੰਦਾ ਬੰਦੇ ਬੈਠੇ ਹੋਏ ਨੇ ਇੱਥੇ, ਉਹਨਾਂ ਦੀਆਂ ਜਲਾਵਤਨ ਸਰਕਾਰਾਂ ਨੂੰ ਖੜੀਆਂ ਕਰੋ, ਉਹਨਾਂ ਨੂੰ ਮਾਨਤਾ ਦਿਓ, ਪਾਕਿਸਤਾਨ ਨੂੰ ਜਿਹੜਾ ਆਸਾਨੀ ਨਾਲ ਤੋੜਿਆ ਜਾ ਸਕਦਾ। ਸੋ ਮਤਲਬ ਇਹ ਹੈ ਕਿ ਅਸੀਂ ਜਦੋਂ ਇਹ ਦੇਖਦੇ ਸੀ ਜਾਂ ਦੇਖਦੇ ਹਾਂ ਕਿ ਭਾਈ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਹੋਈਆਂ, ਕੀ ਇਸ ਤੋਂ ਬਾਅਦ ਭਾਰਤੀ ਹਕੂਮਤ ਜਾਂ RSS ਕਸ਼ਮੀਰ ਮੁੱਦੇ ਨੂੰ ਰਿਜ਼ੋਲਵ ਕਰਨ ਦੇ ਲਈ ਐਟਲੀਸਟ ਉਹਨਾਂ ਦਾ ਪ੍ਰੀ ਸਟੇਟਸ ਬਹਾਲ ਕਰਨ ਵੱਲ ਜਾਏਗੀ ਕਿ ਅਲਟੀਮੇਟਲੀ ਤਾਲਿਬਾਨ ਫੈਕਟਰ ਉਹਨੂੰ ਪ੍ਰਭਾਵਿਤ ਕਰੇਗਾ, ਜਾਂ ਜਿਵੇਂ ਕੁਝ ਸਿੱਖ ਚਿੰਤਕਾਂ ਵੱਲੋਂ ਦਾਨਿਸ਼ਵਰਾਂ ਵੱਲੋਂ ਇਹ ਸੀ ਕਿ ਜੀ ਹੋ ਸਕਦਾ ਹੈ ਭਾਰਤ ਸਰਕਾਰ ਸਿੱਖਾਂ ਨੂੰ ਐਨਗੇਜ ਕਰਕੇ ਕੋਈ ਕੰਸੈਸ਼ਨ ਦੇ। ਸੋ ਇਸ ਦੇ ਬਰਕਸ ਜੇ ਤੁਸੀਂ ਇਹਨਾਂ ਦੀ ਇਨਰ ਨੀਤੀ ਦੇਖੋ ਤੇ ਬੇਸ਼ੱਕ ਖਾਣਗੇ ਜੁੱਤੀਆਂ ਹੀ ਅਲਟੀਮੇਟਲੀ ਕਿਸੇ ਪਾਸੇ ਵੀ ਜਾਣ, ਲੇਕਿਨ ਇਹ ਗੱਲ ਦੱਸਦੀ ਹੈ ਕਿ ਭਾਈ ਇਸ ਸਾਰੀ ਗੇਮ ਚੋਂ ਬਾਹਰ ਹੋਣ ਤੋਂ ਬਾਅਦ ਕੋਈ ਜਿਹੜਾ ਅਕਲ ਦੀ ਦਵਾਈ ਇਹਨਾਂ ਨੇ ਨਹੀਂ ਖਾਧੀ ਹੈ, ਇਹ ਉਸੇ ਹੀ ਰਸਤੇ ਦੇ ਉੱਤੇ ਲਿਜਾਣਗੇ, ਉਹਦੇ ਚੋਂ ਨਿਕਲੇਗੀ ਤਾਂ ਇਹਨਾਂ ਦੀ ਤਬਾਹੀ ਔਰ ਸ਼ਾਇਦ ਜਿਹੜਾ ਸਾਡਾ ਕੁਝ ਪੋਜ਼ਿਟਿਵ ਨਿਕਲੇ। ਲੇਕਿਨ ਜੋ ਨਜ਼ਰ ਆ ਰਿਹਾ ਹੈ ਇਹ ਸਾਰੇ ਖਿੱਤੇ ਦੇ ਵਿੱਚ ਇਹਨਾਂ ਦੀ ਜਿਹੜੀ ਵੇਟ ਐਂਡ ਵਾਚ ਪਾਲਿਸੀ ਹੈ ਉਹ ਸ਼ਰਾਰਤ ਔਰ ਫਰਦਰ ਖੂਨਰੇਜ਼ੀ ਬਲੱਡ ਸ਼ੈਡ ਵਾਲੀਆਂ ਨੀਤੀਆਂ ਨੂੰ ਹੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਪਰਸਿਊ ਕਰਨਗੇ, ਇਹ ਉੱਥੇ ਹਾਲਾਤ ਨਾਰਮਲਾਈਜ਼ ਨਹੀਂ ਹੋਣ ਦੇਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਏਸ਼ੀਆ ਦਾ ਜਿਹੜਾ ਖਿੱਤਾ ਹੈ ਪੂਰੀ ਤਰ੍ਹਾਂ ਜੰਗੀ ਖਿੱਤਾ ਬਣ ਚੁੱਕਾ ਹੈ ਅਤੇ ਅਫਗਾਨਿਸਤਾਨ ਦੇ ਹਾਲਾਤਾਂ ਨੇ ਹੋਰ ਵੀ ਕਸ਼ੀਦਗੀ ਪੈਦਾ ਕਰ ਦਿੱਤੀ ਹੈ। ਸੋ ਵਿਊਅਰਸ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਤੇ ਭਾਰਤ ਵੱਲੋਂ ਆਸਟ੍ਰੇਲੀਆ ਤੇ ਜਾਪਾਨ ਨਾਲ ਮਿਲ ਕੇ ਵੈਸਟਰਨ ਪੈਸੀਫਿਕ ਓਸ਼ਨ ਵਿੱਚ ਸਾਂਝੀਆਂ ਵਾਰ ਗੇਮਸ ਕੀਤੀਆਂ ਜਾ ਰਹੀਆਂ ਨੇ। ਸੋ ਜਦੋਂ ਕਿ ਅਗਲੇ ਮਹੀਨੇ ਚੀਨ ਦੇ ਹੈਨਾਨ ਸੂਬੇ ਵਿੱਚ ਚੀਨ, ਪਾਕਿਸਤਾਨ, ਥਾਈਲੈਂਡ ਅਤੇ ਮੰਗੋਲੀਆ ਵੱਲੋਂ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾਣਗੀਆਂ। ਇਹ ਸਭ ਫਿਊਚਰ ਦੇ ਟਕਰਾਅ ਦੀਆਂ ਜਿਹੜੀਆਂ ਅਲਾਮਤਾਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਕਿਉਂਕਿ ਦੁਨੀਆ ਦੀਆਂ ਅੱਖਾਂ ਵੀ ਇੰਤਜ਼ਾਰ ਹੈ, ਫਿਰ ਸਾਡੀਆਂ ਅੱਖਾਂ ਵੀ ਔਰ ਦਿਲ ਵੀ ਉਸੇ ਖਿੱਤੇ ਅਫਗਾਨਿਸਤਾਨ ਔਰ ਆਪਣੀ ਧਰਤੀ ਦੇ ਨਾਲ ਜੁੜਿਆ ਹੋਇਆ ਹੈ। ਮਿੰਟ ਸੈਕਿੰਡ ਦੀ ਹੋ ਰਹੀ ਤਬਦੀਲੀ ਸਾਨੂੰ ਪ੍ਰਭਾਵਿਤ ਕਰਦੀ ਹੈ, ਸਮਝਣ ਦੀ ਵੀ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ। ਇਸੇ ਹੀ ਸਾਰੇ ਰੌਲੇ ਗੋਲੇ ਦੇ ਵਿੱਚ
ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਪਹਿਲੀ ਵਾਰ ਡਿਪਲੋਮੈਟਿਕ ਚਾਰਮ ਵਿਜ਼ਿਟ, ਜਿਸ ਨੂੰ ਬਹੁਤਿਆਂ ਨੇ ਕਿਹਾ, ਉਹ ਦੌਰੇ ਦੇ ਉੱਤੇ ਨਿਕਲੀ ਔਰ ਦੌਰਾ ਵੀ ਉਸ ਖਿੱਤੇ ਦਾ ਸਾਊਥ ਈਸਟ ਏਸ਼ੀਆ, ਸਿੰਗਾਪੁਰ ਲੈਂਡ ਕੀਤਾ। ਉੱਥੋਂ ਉਹਨੇ ਖਾਸ ਤੌਰ ਤੇ ਜਿਹੜਾ ਹੈ ਉਹ ਹਨੋਈ, ਜਿਹੜਾ ਵੀਅਤਨਾਮ ਦੀ ਰਾਜਧਾਨੀ ਹੈ, ਉੱਥੇ ਜਾਣਾ ਸੀ ਔਰ ਉੱਥੋਂ ਫਿਰ ਵਾਪਸ ਜਿਹੜਾ ਹੈ ਉਹ ਇਹ ਸਾਰਾ ਹੈ ਤਾਂ ਇਹੀ ਕਿ ਜਿਹੜੀ ਅਮਰੀਕਾ ਦੀ ਹੁਣ ਆਉਣ ਵਾਲੇ ਪੀਰੀਅਡ 'ਚ ਐਂਟਾਈ ਚਾਈਨਾ ਲਾਈਨ ਹੈ ਸਾਊਥ ਚਾਈਨਾ ਸੀ ਨੂੰ ਲੈ ਕੇ, ਔਰ ਦੂਸਰਾ ਔਰ ਸਾਊਥ ਈਸਟ ਜਿਹੜੇ ਏਸ਼ੀਆ ਦੇ ਮੁਲਕਾਂ ਨੂੰ ਜਿਹੜਾ ਠੁੰਮਣਾ ਦੇਣਾ ਕਿ ਭਾਈ ਅਸੀਂ ਤੁਹਾਡੇ ਨਾਲ ਹੈ, ਔਰ ਇੱਧਰ ਜਿਹੜਾ ਉਹ ਚੀਨ ਨੂੰ ਧਮਕਾਉਣਾ ਵੀ। ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕੁਦਰਤ ਦੇ ਹੱਥ ਵੱਸ ਹੁੰਦੀਆਂ ਨੇ। ਇੱਕ ਤਾਂ ਜੋ ਡਿਵੈਲਪਮੈਂਟਸ ਕਾਬਲ ਦੇ ਵਿੱਚ ਹੋਈਆਂ ਔਰ ਪਿਛਲੇ 24 ਘੰਟੇ ਵਾਲੀਆਂ, ਖਾਸ ਤੌਰ ਤੇ ਉਹ ਵਿਚਾਰੀ ਬੀਬੀ ਕਮਲਾ ਹੈਰਿਸ ਕੋਈ ਕੈਮਰਿਆਂ ਦੇ ਵੀ ਬਹੁਤੀ ਕਲਿੱਕ ਲੁੱਕ ਨਹੀਂ ਹੋਈ, ਜਿਹੜਾ ਆਫੀਸ਼ੀਅਲ ਜਾਂ ਮੀਡੀਆ ਦਿੰਦਾ ਉਨਾ ਕੀ ਹੋਇਆ। ਲੇਕਿਨ ਇੱਕ ਹੋਰ ਜਿਹੜਾ ਜਦੋਂ ਉਹਨੇ ਸਿੰਗਾਪੁਰ ਤੋਂ ਫਲਾਈ ਕਰਨਾ ਸੀ ਹਨੋਈ ਦੇ ਲਈ, ਇੱਕਦਮ ਇਹ ਖਬਰ ਆਈ ਕਿ ਉੱਥੇ ਜਿੰਨੇ ਅਮਰੀਕਨ ਐਮਬੈਸੀ ਦੇ ਸਟਾਫ ਮੈਂਬਰ ਨੇ ਉਹ ਹਵਾਨਾ ਸਿੰਡਰੋਮ ਦਾ ਸ਼ਿਕਾਰ ਨੇ। ਹੁਣ ਇਹ ਹਵਾਨਾ ਸਿੰਡਰੋਮ ਕੀ ਹੈ, ਮੈਂ ਵਕਤ ਨਹੀਂ ਹੈ ਕਿ ਡਿਟੇਲ 'ਚ ਜਾਵਾਂ, ਕਿ ਕਿਊਬਾ ਜਿਨ੍ਹਾਂ ਦੇ ਨਾਲ ਅਮਰੀਕਾ ਦੀ ਲੰਬਾ ਵਕਤ, ਕਿਉਂਕਿ ਇਹਨਾਂ ਦੇ ਗੁਆਂਢ ਦੇ ਵਿੱਚ ਜਾਂ ਇਹਨਾਂ ਦੇ ਅਮਰੀਕਾ ਦੇ ਪਿਛਵਾੜੇ ਦੇ ਵਿੱਚ ਜੇ ਕੋਈ ਸੋਵੀਅਤ ਯੂਨੀਅਨ ਜਦੋਂ ਇੱਕ ਮੁਲਕ ਸੀ, ਉਹਨਾਂ ਦੀ ਕੋਈ ਛਾਉਣੀ ਸੀ ਜਾਂ ਅੱਡਾ ਸੀ ਤੇ ਇਹਨਾਂ ਦੀ ਸਿਰਦਰਦ ਸੀ ਤਾਂ ਉਹ ਕਿਊਬਾ ਸੀ। ਫਿਡਾਲ ਕਾਸਟਰੋ ਉੱਥੇ ਬੈਠੇ ਔਰ ਅਸੀਂ ਵਾਕਿਫ ਹੈ ਕਿ ਕਿਵੇਂ 1960ਵਿਆਂ ਦੇ ਵਿੱਚ ਇੱਕ ਸੀਰੀਅਸ ਜਿਹੜਾ ਜਿਹਨੂੰ ਕਿਊਬਨ ਮਿਸਲ ਕ੍ਰਾਈਸਿਸ ਕਰਕੇ ਜਾਣਿਆ ਜਾਂਦਾ ਹੈ, ਉਹ ਪੀਰੀਅਡ ਸੀ ਕਿ ਇਹ ਧਰਤੀ ਤਬਾਹੀ ਦੇ ਕਗਾਰ ਤੇ ਖੜੀ ਸੀ ਕਿ ਵੀ ਬਟਨ ਨਿਊਕਲੀਅਰ ਇੱਧਰ ਦੱਬਿਆ ਜਾਂਦਾ ਹੈ ਕਿ ਉੱਧਰ ਦੱਬਿਆ ਜਾਂਦਾ ਹੈ, ਔਰ ਉਹਦੇ 'ਚ ਨਿਊਕਲੀਅਰ ਟਿਪਡ ਮਿਸਲਸ ਜਿਹੜੀਆਂ ਸੋਵੀਅਤ ਯੂਨੀਅਨ ਨੇ ਭੇਜੀਆਂ ਔਰ ਕਿਊਬਾ ਨੇ ਇੰਸਟਾਲ ਕਰਨੀਆਂ ਸੀ। ਔਰ ਜ਼ਾਹਰ ਹੈ ਕਿ ਅਮਰੀਕਾ ਨੂੰ ਇਹ ਸੀ ਕਿ ਵੀ ਇਹ ਤਾਂ ਸਾਡੀ ਤਬਾਹੀ ਦਾ ਸਮਾਨ ਹੈ, ਔਰ ਇਹਦੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਕੈਨੇਡੀ ਨੇ ਥ੍ਰੈਟ ਕੀਤਾ ਉਹਨਾਂ ਨੂੰ ਕਿ ਵੀ ਇਹਨਾਂ ਨੂੰ ਚੁੱਕੋ, ਅਦਰਵਾਈਜ਼ ਅਸੀਂ ਨਿਊਕਲੀਅਰ ਵਾਰ ਹੋ ਜਾਏਗੀ। ਸੋ ਫਾਈਨਲ ਸਟੇਜ ਤੇ ਉਹਨਾਂ ਨੇ ਉਹਨੂੰ ਕੱਢ ਲਿਆ ਸੀ ਵਾਪਸ। ਲੇਕਿਨ ਉਦੋਂ ਵੀ ਸਮਝੌਤੇ ਦਾ ਹਿੱਸਾ ਸੀ ਕਿ ਜਿਹੜੀਆਂ ਅਮਰੀਕਾ ਨੇ ਟਰਕੀ ਦੇ ਵਿੱਚ ਲਾਇਆ ਹੋਇਆ ਸੀ ਸਿਸਟਮ ਰਸ਼ੀਆ ਨੂੰ ਟਾਰਗੇਟ ਕਰਕੇ, ਉਹ ਵੀ ਇਹਨਾਂ ਨੇ ਰਿਮੂਵ ਕਰ ਲਿਆ ਸੀ। ਹੁਣ ਉਸ ਔਰ ਇਹ ਲੰਬਾ ਵਕਤ ਲਗਭਗ ਅੱਧੀ ਸਦੀ ਕਿਊਬਾ ਔਰ ਅਮਰੀਕਾ ਦਾ ਟਕਰਾਅ ਰਿਹਾ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਉਹਨਾਂ ਨੇ ਪਹਿਲੀ ਵਾਰ ਨਾਰਮਲਾਈਜ਼ ਕੀਤਾ ਔਰ ਜਿਹੜਾ ਚੇਂਜ ਹੋਇਆ, ਔਰ ਟਰੰਪ ਦੇ ਪਹੁੰਚਦਿਆਂ ਫਿਰ ਉਹ ਬਿਟਰਨੈਸ ਹੋਈ ਹੁਣ ਬਾਈਡਨ ਕਿਵੇਂ ਕਰਦਾ। ਲੇਕਿਨ ਉਸ ਪੀਰੀਅਡ 'ਚ ਹਵਾਨਾ ਕਿਉਂਕਿ ਕਿਊਬਾ 'ਚ ਹੈ, ਇੱਕ ਵਾਰ ਇਹ ਸਾਹਮਣੇ ਆਇਆ ਕਿ ਵੀ ਇਹ ਜਿਹੜੇ ਉਹਨਾਂ ਦੇ EMPLOYE ਨੇ ਸਾਰੇ, ਉਹ ਉਹਨਾਂ ਦੇ ਸਿਰਦਰਦ ਹੁੰਦਾ ਹੈ ਪਹਿਲਾਂ ਅਜੀਬੋ ਗਰੀਬ ਜੇ ਉਹਨਾਂ ਨੂੰ, ਜਿਹਨੂੰ ਅਸੀਂ ਹਾਈਪਰ ਕਹਿੰਦੇ ਆ, ਵੀ ਉਹ ਇੱਕ ਹਾਈ ਮਹਿਸੂਸ ਹੁੰਦਾ ਜਿਵੇਂ ਕਦੇ LSD ਜਾਂ ਮਰੂਆਨਾ ਵਗੈਰਾ ਇਸਤੇਮਾਲ ਕਰਨ ਵਾਲੇ, ਫਿਰ ਵੋਮਿਟਿੰਗ ਔਰ ਦੂਜੇ ਤੀਜੇ ਡੈਥ ਕੋਈ ਨਹੀਂ ਸੀ ਹੋਈ ਔਰ ਸਾਰੀ। ਔਰ ਇਹ ਬਾਅਦ 'ਚ ਉਹਨਾਂ ਦੀਆਂ ਇਨਵੈਸਟੀਗੇਸ਼ਨ ਟੀਮਸ ਜਾਂ ਦੂਜਿਆਂ ਨੇ ਇਹ ਕਿਹਾ ਕਿ ਵੀ ਇਹ ਕੋਈ ਨਾ ਕੋਈ ਨਰਵ ਗੈਸ ਹੈ ਜਿਹੜੀ ਇਸਤੇਮਾਲ ਕੀਤੀ ਗਈ ਜਿਹਦੇ ਥੱਲੇ ਇਹ ਸਾਰੇ ਸਿੰਪਟਮਸ ਹੁੰਦੇ ਨੇ। ਹਾਲਾਂਕਿ ਕੋਈ ਵੀ ਗੱਲ ਕਨਕਲੂਜਨ ਤੱਕ ਨਹੀਂ ਆਈ, ਪਰ ਇਸ ਨੂੰ ਹਵਾਨਾ ਸਿੰਡਰੋਮ ਦੇ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਇਹ ਹੋਇਆ ਹੁਣ ਜਦੋਂ ਉਹਨੇ ਵੀਅਤਨਾਮ ਪਹੁੰਚਣਾ ਸੀ, ਅਜੇ ਉੱਡਣਾ ਹੀ ਸੀ, ਤੇ ਆਇਆ ਕਿ ਵੀ ਜਿਹੜੀ ਹਨੋਈ ਦੇ ਵਿੱਚ ਅਮਰੀਕਨ ਐਮਬੈਸੀ ਦੇ ਨੇ ਮੁਲਾਜ਼ਮ ਬਹੁਤ ਸਾਰੇ, ਉਹ ਉਸੇ ਹੀ ਸਿੰਪਟਮ ਦਾ ਸ਼ਿਕਾਰ ਨੇ। ਸੋ ਜ਼ਾਹਰ ਹੈ ਕਿ ਉਹ ਵੀ ਕਿਊਬਾ ਦੇ ਨਾਲ ਚਾਈਨਾ ਦੇ ਵੀ ਚੰਗੇ ਸੰਬੰਧ ਸੀ, ਉਦੋਂ ਹਵਾਨਾ ਸਿੰਡਰੋਮ ਰਸ਼ੀਆ ਦੇ ਖਾਤੇ 'ਚ ਪਾਇਆ ਜਾਂਦਾ ਸੀ। ਹੁਣ ਕਿਉਂਕਿ ਚਾਈਨਾ ਨੂੰ ਦੇ ਅਗੇਂਸਟ ਹੀ ਇਹ ਫਰੰਟ ਬਣਾਉਣ ਦੀ ਲਾਈਨ ਕੁਆਡ ਔਰ ਦੂਜਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਭਾਵੇਂ ਉਹਨਾਂ ਨੇ ਪਬਲਿਕਲੀ ਐਡਮਿਟ ਨਹੀਂ ਕੀਤਾ, ਪਰ ਉਹਦੀ ਫਲਾਈਟ ਰੋਕ ਦਿੱਤੀ ਗਈ ਕਮਲਾ ਹੈਰਿਸ ਦੀ, ਔਰ ਕਈ ਘੰਟੇ ਬਾਅਦ, ਮੇਰੇ ਖਿਆਲ 4 ਜਾਂ 5 ਘੰਟੇ ਬਾਅਦ ਉਹ ਫਲਾਈਟ ਉੱਥੋਂ ਗਈ, ਉਹ ਗਈ ਉੱਥੇ ਹਨੋਈ ਦੇ ਵਿੱਚ ਹੋਇਆ। ਲੇਕਿਨ ਇਸ ਸਾਰੇ ਨੇ ਹਵਾਨਾ ਸਿੰਡਰੋਮ ਦੀ ਖਬਰ ਵੀ ਔਰ ਦੂਜੇ ਵੀ ਫੋਕਸ ਨਹੀਂ ਹੋਣ ਦਿੱਤੇ। ਪਰ ਜਿਹੜੀ ਗੱਲ ਅਸੀਂ ਅੱਜ ਇਸ ਹਵਾਲੇ ਨਾਲ ਕਰ ਰਹੇ ਹਾਂ ਔਰ ਪਿਛਲੇ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਸਪੋਕਸਮੈਨ ਵਾਂਗ ਆਈਡੀਆਲੋਗ ਹੈ, ਰਾਜ ਸਭਾ ਦਾ ਮੈਂਬਰ ਵੀ ਹੈ, ਉਹ ਕਿਸ ਕਿਸਮ ਦੀ ਨੀਤੀ ਅਫਗਾਨਿਸਤਾਨ 'ਚ ਅਪਣਾਉਣ ਦੀ ਗੱਲ ਕਰ ਰਿਹਾ। ਔਰ ਆਲਰੇਡੀ ਕੁਆਡ ਦੇ ਥੱਲੇ ਅਮਰੀਕਾ ਨੇ ਭਾਰਤ ਨੂੰ ਫੜ ਕੇ ਚੀਨ ਦੇ ਸਾਹਮਣੇ ਕਰਕੇ ਜਾਂ ਕਹੋ ਕਿ ਬਲਦੀ ਦੇ ਬੂਥੇ 'ਚ ਦੇ ਦਿੱਤਾ। ਔਰ ਆਲਰੇਡੀ ਕੁਆਡ ਦੀਆਂ ਜਦੋਂ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ, 2 ਖਬਰਾਂ, ਕਿਉਂਕਿ ਅਸੀਂ ਕੋਈ ਖਬਰਾਂ ਘੜਦੇ ਨਹੀਂ ਹੈ, ਸਾਡੀ ਤਾਂ ਨਜ਼ਰ ਹੀ ਜਾਂਦੀ ਹੈ ਔਰ ਉਹਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ
ਇਹ ਪ੍ਰਭਾਵਿਤ ਕਰਦਾ। ਪਰ ਪਹਿਲਾਂ ਕਮਲਾ ਹੈਰਿਸ ਦੀ ਗੱਲ ਕਰੀਏ ਕਿ ਵੀ ਸਾਰੇ ਟ੍ਰਿਪ ਦਾ ਮਕਸਦ ਕੀ ਸੀ ਜੀ ਔਰ ਕਿਵੇਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਦੁਨੀਆ ਦੀ ਪੋਲਿਟਿਕਸ ਨੂੰ ਸਾਡਾ ਖਿੱਤਾ ਡਿਸਾਈਡ ਕਰੇਗਾ, ਔਰ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਅਕਸਰ ਇਹ ਕਿਹਾ ਜਾਂਦਾ ਕਿ ਦੈਟ ਇਜ਼ ਹਿਸਟਰੀ ਔਨ ਦਾ ਵੀਲਸ, ਕਿ ਭਾਈ ਉਹੀ ਹਿਸਟਰੀ ਜਿਹੜੀ ਹੈ ਹੁਣ ਉਹ ਬਜਾਏ ਮਿਡਲ ਈਸਟ, ਇਜ਼ਰਾਈਲ, ਫਲਸਤੀਨ ਜਾਂ ਸਾਊਥ ਅਮਰੀਕਾ, ਕਦੇ ਕਿਊਬਾ, ਵੈਨਜ਼ੂਏਲਾ, ਇਕਵਾਡੋਰ ਜਾਂ ਫਾਰ ਆਫ ਚੈਚਨੀਆ ਔਰ ਦੇਗਿਸਤਾਨ ਔਰ ਉਹਦੇ ਹਵਾਲੇ ਨਾਲ ਗੱਲ ਹੁੰਦੀ ਸੀ, ਇੱਥੇ ਹੈ। ਔਰ ਇਹ ਗੱਲ ਕਮਲਾ ਹੈਰਿਸ ਕਹਿ ਰਹੀ ਹੈ। US Vice President Kamala Harris in Singapore said Southeast Asia and Indo-Pacific would dictate the future of the world as she heads talks with Singapore Prime Minister Lee Loong as part of her Southeast Asia visit aimed at bolstering America's engagement in the region। ਜੋ ਅਸੀਂ ਗੱਲ ਕਹੀ ਹੈ, ਇੱਕ ਫਿਕਰ ਜੀ ਆ ਜਾਂਦੇ, ਉਹਨੇ ਕਿਹਾ ਜੀ ਵੀ ਆਹੀ ਇੰਡੋ ਪੈਸੀਫਿਕ ਔਰ ਸਾਊਥ ਈਸਟ ਏਸ਼ੀਆ ਹੀ ਜਿਹੜਾ ਹੈ ਦੁਨੀਆ ਦਾ ਮੁਸਤਕਬਲ ਡਿਸਾਈਡ ਕਰੇਗਾ। ਔਰ ਹੁਣ ਜਦੋਂ ਕਿ ਉਹਨੇ ਹਨੋਈ ਤੋਂ ਆਪਣਾ ਟ੍ਰਿਪ ਖਤਮ ਕਰ ਲਈ, ਵਾਪਸ ਮੁੜੀ ਹੈ, ਕਮਲਾ ਹੈਰਿਸ ਐਂਡਸ ਏਸ਼ੀਆ ਟੂਰ ਵਿਦ ਫਰੈਸ਼ ਜੈਬ ਐਟ ਚਾਈਨਾ। ਜਾਂਦੇ ਜਾਂਦੇ ਚਾਈਨਾ ਤੋਂ ਉਹਨੇ ਕੀ ਕਿਹਾ, ਮਿਸਿਸ ਹੈਰਿਸ ਹੈਜ਼ ਆਲਰੇਡੀ ਅਕਿਊਜ਼ਡ ਬੀਜਿੰਗ ਟਵਾਈਸ of bullying its neighbors in the resource rich South China Sea। ਉਹਨੇ ਕਿਹਾ ਜੀ ਇਹ ਆਪਣੇ ਗਵਾਂਢੀਆਂ ਨੂੰ ਜਿਹੜਾ ਸਿੰਘ ਮਾਰ ਰਿਹਾ, ਉਹਨਾਂ ਨੂੰ ਬੁਲੀ ਕਰ ਰਿਹਾ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਜਿਹੜੀ ਐਗਜ਼ੈਕਟ ਉਹਦੇ ਵਰਡਸ ਨੇ, we are going to speak up when there are actions that Beijing takes that threaten the rules based international order such as activity in the South China Sea। ਉਹਨੇ ਕਿਹਾ ਜੀ ਅਸੀਂ ਬੋਲਾਂਗੇ ਜੇ ਜਿਹੜੀ ਇੰਟਰਨੈਸ਼ਨਲ ਰੂਲ ਨੇ, ਜਿਵੇਂ ਕਿ ਸਾਊਥ ਚਾਈਨਾ ਸੀ ਨਾਲ ਰਿਲੇਟਡ ਚੀਨ ਨੇ ਨਹੀਂ ਮੰਨੇ ਹੋਏ, ਅਸੀਂ ਐਕਸ਼ਨ ਲਵਾਂਗੇ। ਫਰੀडम ਆਫ ਨੈਵੀਗੇਸ਼ਨ ਇਜ਼ ਅ ਵਾਈਟਲ ਇਸ਼ੂ ਫॉर ਦਿਸ ਰੀਜਨ। ਸਾਊਥ ਚਾਈਨਾ ਸੀ ਦੀ ਗੱਲ ਕਰ ਰਹੀ। ਔਰ ਉਹਦੇ 'ਚ ਨਾਲ ਦੀ ਨਾਲ ਹੁਣ ਅਨਫੋਰਚੂਨੇਟ ਮੈਂ ਕਿਹਾ ਵੀ ਕਈ ਵਾਰੀ ਟਾਈਮਿੰਗ ਹੀ ਇਸ ਕਿਸਮ ਦੀ ਹੁੰਦੀ ਹੈ ਕਿ ਜਦੋਂ ਇਹ ਉੱਥੇ ਸਿੰਗਾਪੁਰ ਪਹੁੰਚਦੀ ਹੈ ਤੇ ਉਹ ਪਹਿਲੀਆਂ ਖਬਰਾਂ ਆ ਗਈਆਂ ਸੀ ਕਿ 에ਅਰਪੋਰਟ ਦੇ ਉੱਤੇ ਕੀ ਹਲਚਲ ਬਚੀ ਹੋਈ ਹੈ, ਕਿਵੇਂ 3-4 ਮਰ ਗਏ ਔਰ ਉਸ ਅਫੜਾ ਦਫੜੀ 'ਚ ਕਿਨੇ ਚ, ਔਰ ਉਹਨੂੰ ਸਾਈਗੋਨ ਮੂਵਮੈਂਟ ਕਹਿਣਾ ਸ਼ੁਰੂ ਕਰਤਾ। ਹੁਣ ਜਦੋਂ ਇੱਕ ਖਿੱਤੇ 'ਚ ਜਾ ਕੇ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਇਤਿਹਾਦੀਆਂ ਨੂੰ ਕਿ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ, ਤੇ ਦੂਜੇ ਪਾਸੇ ਜਿੱਥੇ 20 ਸਾਲ ਜਿਨ੍ਹਾਂ ਨੇ ਤੁਹਾਡੇ ਨਾਲ ਖਲੋਤੇ ਉਹਨਾਂ ਨੂੰ ਤੁਸੀਂ ਛੱਡਣ ਲੱਗੇ, ਅੱਧਾ ਮਿੰਟ ਨਹੀਂ ਲਾਇਆ। ਸੋ ਮਤਲਬ ਇਹ ਹੈ ਵੀ ਉਹ ਇਵੇਂ ਹੀ ਹੈ ਕਿ ਵੀ ਇੱਕ ਨਿਆਣਾ ਜਿਹੜਾ ਉਸ ਦੇ ਹੱਥ ਕੁੱਕੀ ਜਾਰ 'ਚ ਨੇ, ਮੂੰਹ 'ਚ ਵੀ ਕੁੱਕੀ ਹੈ, ਤੇ ਉਹ ਜਦੋਂ ਮਾਂ ਆ ਗਈ ਸਿਰ ਦੇ ਉੱਤੇ, ਮਮ ਆਈ ਐਮ ਨਾਟ ਈਟਿੰਗ ਕੁਕੀਜ਼, ਹੱਥ ਵੀ ਕੁੱਕੀ ਜਾਰ 'ਚ ਨੇ, ਮੂੰਹ 'ਚੋਂ ਵੀ ਨਿਕਲ ਰਿਹਾ। ਹੁਣ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਆਪਣੇ ਅਲਾਈਜ਼ ਨੂੰ ਕਿ ਜੀ ਉੱਥੇ ਬੈਠੇ ਆ ਵਿਤਨਾਮ ਨੂੰ ਜਾਂ ਸਿੰਗਾਪੁਰ ਨੂੰ, ਜੀ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹ ਕਹਿੰਦੇ ਆ ਗਵਾਂਢ 'ਚ ਦੇਖੋ ਜਿਨ੍ਹਾਂ ਦੇ ਨਾਲ ਤੁਸੀਂ ਖੜੇ ਸੀ ਉਹਨਾਂ ਦੇ ਨਾਲ ਤੁਸੀਂ ਕੀ ਕਰ ਰਹੇ ਹੋ। ਹੁਣ ਇਹ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹ ਸਿਰਫ ਬਿਆਨਬਾਜ਼ੀ ਹੈ। ਦੋ ਖਬਰਾਂ ਮੈਂ ਕੁਇਕਲੀ ਪਹਿਲਾਂ ਚਾਈਨਾ ਦੇ ਨੂੰ ਘੇਰਨ ਦੀ ਲਾਈਨ ਵਾਲੇ ਜਿਹੜੇ ਇਹਨਾਂ ਦਾ ਦੇਖੀਏ। 4-day Malabar War Games begins off coast of Guam in Western Pacific। और ये पूरी डिटेल खबर है। The high voltage Malabar XI featuring the navies of all 4 Quad countries India, US, Australia and Japan began on Thursday off the coast of Guam in a backdrop of a resolve by the 4 nations to solidify cooperation for a free and open Indo-Pacific in view of the China's rogue behavior in the region। और अगे पूरी डिटेल है कि रेंज ऑफ वारशिप्स, एयरक्राफ्ट, हैलीकॉप्टर्स, ये पूरी 4 दिन एक्सरसाइज होएगी। और उन्होंने US नेवी जी वैसटर्न पैसिफिक च बैठी है वो उन्होंने होस्ट कर रही है। और US का 7th फ्लीट उन्होंने बयान दे विच किया कि एक्सरसाइज डेमोनस्ट्रेटेड द कमिटमेंट अमंग द लाइक माइंडेड नेशंस टू अपहोल्ड ए रूल्स बेस्ड मैरीटाइम ऑर्डर इन द इंडो पैसिफिक। पूरी डिटेल है। हुण इन्होंने अपनी ताकत दिखाई ਤੇ ਹੁਣ ਜੇ ਇਹਨਾਂ ਨੇ ਦਿਖਾਈ ਹੈ ਤੇ ਚਾਈਨਾ ਜਿਹੜਾ ਕਿ ਬਰਾਬਰ ਦਾ ਸ਼ਰੀਕ ਹੈ, ਚਾਈਨਾ, ਪਾਕਿਸਤਾਨ, ਥਾਈਲੈਂਡ, ਮੰਗੋਲੀਆ, to hold military exercises. All the 4 countries will dispatch more than 1,000 troops to participate in the drills,
involving units of infantry, fast response, security, helicopter, engineering, transportation and medical services। ਅਗਲੇ ਮਹੀਨੇ ਸਪਟੈਂਬਰ 'ਚ ਚਾਈਨਾ ਦਾ ਸੂਬਾ ਹੈਨਾਨ ਹੈ, ਉਹਦੇ 'ਚ ਇਹ ਚਾਰੋਂ ਮੁਲਕਾਂ ਵੱਲੋਂ ਉਹਨਾਂ ਦੀ ਫੌਜ ਦੇ 'ਚ 1000 ਤੋਂ ਜ਼ਿਆਦਾ ਜਿਹੜੇ ਜਵਾਨ ਉਹ ਪਾਰਟਿਸਿਪੇਟ ਕਰਨਗੇ। ਇਹ ਮਿਲਟਰੀ ਐਕਸਰਸਾਈਜ਼ਸ ਔਰ ਇਹਦਾ ਉਹਨਾਂ ਨੇ ਨਾਂ ਰੱਖਿਆ ਸ਼ੇਅਰਡ ਡੈਸਟਨੀ 2021 ਸ਼ੇਅਰਡ ਡੈਸਟਨੀ। ਔਰ ਨਾਲ ਤੁਸੀਂ ਮੁਲਕ ਦੇਖੋ, ਚਾਈਨਾ ਪਾਕਿਸਤਾਨ ਐਕਸਰਸਾਈਜ਼ਸ ਤਾਂ ਹੁੰਦੀਆਂ ਹੀ ਨੇ, ਹੁਣ ਥਾਈਲੈਂਡ ਵੀ ਨਾਲ ਹੈ ਔਰ ਮੰਗੋਲੀਆ ਵੀ। ਇੱਕ ਸਟੇਜ ਤੇ ਅਮਰੀਕਾ ਨੇ ਮੰਗੋਲੀਆ ਨੂੰ ਵਿਨ ਓਵਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਹਿਲਰੀ ਕਲਿੰਟਨ ਐਜ਼ ਏ ਸੈਕਟਰੀ ਆਫ ਸਟੇਟ ਗਈ। ਔਰ ਇਹ ਮੰਗੋਲੀਆ ਦੀ ਇੱਕ ਆਪਣੀ ਹਿਸਟਰੀ ਹੈ, ਚਾਈਨਾ ਦੇ ਨਾਲ ਬਾਰਡਰ ਲੱਗਦਾ। ਇੰਡੀਆ ਨੇ ਵੀ ਮੰਗੋਲੀਆ ਨੂੰ ਥੋੜਾ ਜਿਹਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਚਾਈਨਾ ਨੇ ਬਾਰਡਰ ਬੰਦ ਕਰਤਾ, ਗੋਡੇ ਲਵਾਤੇ। ਹਾਲਾਂਕਿ ਮੰਗੋਲੀਆ ਦੇ ਨਾਲ ਜੁੜਿਆ ਹੋਇਆ ਫਿਰ ਉਹ ਚੰਗੇਜ਼ ਖਾਨ, ਘਨਘੇਜ਼ ਖਾਨ, ਉਹ ਸਾਰਾ। ਪਰ ਹੁਣ ਮੰਗੋਲ, ਪਾਕਿਸਤਾਨੀ, ਚੀਨੀ ਔਰ ਥਾਈ ਇਹ ਇਕੱਠੇ ਜਿਹੜੇ ਨੇ ਚੀਨ ਦੇ ਹਨਾਨ ਪ੍ਰੋਵਿੰਸ ਦੇ ਵਿੱਚ ਨਾਲੇ ਮਿਲਟਰੀ ਐਕਸਰਸਾਈਜ਼ਸ ਕਰਨਗੇ ਤੇ ਨਾਲੇ ਚਾਈਨੀਜ਼ ਫਰਾਈਡ ਰਾਈਸ ਵੀ ਖਾਣਗੇ। ਤੇ ਬਾਕੀ ਜਿਹੜੀਆਂ ਡੈਲੀਕੇਸੀਜ਼ ਨੇ ਉਹ ਤਾਂ ਨਹੀਂ ਮੈਂ ਹੁਣ ਕਹਿੰਦਾ ਕਿ ਭਾਈ ਕਿਹੜੀਆਂ ਕਿਹੜੀਆਂ ਉਹਨਾਂ ਨੇ ਖਾਣੀਆਂ ਜਾਂ ਖਵਾਉਣੀਆਂ ਨੇ, ਲੇਕਿਨ ਇਹ ਗੱਲ ਦੱਸਦੀ ਹੈ ਕਿ ਵੀ ਸਾਡਾ ਖਿੱਤਾ ਹੀ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਦੁਨੀਆ ਦੀ ਡੈਸਟੀਨੀ ਵੀ ਡਿਸਾਈਡ ਕਰੇਗਾ। ਤੇ ਜੇ ਦੁਨੀਆ ਦੀ ਕਿਸਮਤ ਘੜਦੇ ਘੜਦੇ ਕੋਈ ਸਾਡੀ ਵੀ ਕਿਸਮਤ ਘੜੀ ਜਾਏ ਉਸ ਚੋਂ, ਤਾਂ ਉਹਨੂੰ ਅਸੀਂ ਗਨੀਮਤ ਸਮਝਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਕ੍ਰਾਈਸਿਸ ਦੇ ਚੱਲਦਿਆਂ ਅਫਗਾਨਿਸਤਾਨ ਵਿਚਲੇ ਸੈਂਕੜਿਆਂ ਸਿੱਖ ਪਰਿਵਾਰਾਂ ਦੀ ਵਿਚਾਰਗੀ ਵਾਲੀ ਹਾਲਤ ਸਮੁੱਚੀ ਸਿੱਖ ਕੌਮ ਨੂੰ ਨਮੋਸ਼ੀ ਦੇ ਰਹੀ ਹੈ। ਸੋ ਕਾਸ਼ ਸਾਡਾ ਆਪਣਾ ਮੁਲਕ ਖਾਲਿਸਤਾਨ ਆਜ਼ਾਦ ਹੁੰਦਾ ਅਤੇ ਅਸੀਂ ਮੰਗਤਿਆਂ ਵਾਂਗ ਇੱਧਰ ਉੱਧਰ ਨਾ ਝਾਕਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਗੱਲ ਕਰਦੇ ਆ, ਮਨ ਨੂੰ ਦੁੱਖ ਤਾਂ ਹਮੇਸ਼ਾ ਹੀ ਹੁੰਦਾ ਜਦੋਂ ਅਸੀਂ ਬੇਘਰਿਆਂ ਦੀ ਦਾਸਤਾਨ ਦੀ ਗੱਲ ਕਰਦੇ ਜੀ। ਜੇ ਕੋਈ ਇੰਡੀਵਿਜੂਅਲ ਆਪਣੇ ਘਰ ਦੀ ਛੱਤ ਤੋਂ ਵਿਰਵਾ ਹੋ ਜਾਏ ਜਾਂ ਉਹਦੇ ਕੋਲ ਜੌਬ ਨਾ ਹੋਏ, ਤੁਸੀਂ ਬੇਸ਼ੱਕ ਇੱਥੇ ਬਹੁਤ ਚੰਗੇ ਚੰਗੇ ਥਾਵਾਂ ਦੇਖਦੇ ਹੋ ਜਿੱਥੇ ਕਿ ਹੋਮਲੈਸ ਰਹਿੰਦੇ ਨੇ, ਉਹਨਾਂ ਦੇ ਬਹੁਤ ਚੰਗਾ ਉਹਨਾਂ ਨੂੰ ਰੱਖਿਆ ਜਾਂਦਾ, ਪਰ ਉਹਨਾਂ ਨੂੰ ਹੋਮਲੈਸ ਹੀ ਕਿਹਾ ਜਾਂਦਾ। ਬਿਲਕੁਲ। ਉਹਨਾਂ ਦਾ ਆਪਣੀ ਛੱਤ ਨਹੀਂ ਹੁੰਦੀ, ਕਿਸੇ ਦੀ ਦਿੱਤੀ ਛੱਤ ਦੇ ਥੱਲੇ ਜਦੋਂ ਮਰਜ਼ੀ ਉੱਥੋਂ ਉਹ ਚੱਲਦਾ ਕਰਦੇ। ਬਿਲਕੁਲ। ਹੁਣ ਅਸੀਂ ਜਦੋਂ 35 ਮਿਲੀਅਨ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ, ਮੁਲਕਾਂ ਦੇ ਵਿੱਚ ਅਸੀਂ ਵਸਦੇ ਹਾਂ, ਜਿੱਥੋਂ ਸੂਰਜ ਚੜ੍ਹਦਾ ਹੈ, ਈਸਟ, ਜਾਪਾਨ, ਨਿਊਜ਼ੀਲੈਂਡ, ਉੱਥੇ ਵੀ ਸਾਡੇ ਕੇਸਰੀ ਨਿਸ਼ਾਨ ਝੂਲਦੇ ਨੇ। ਜਿੱਥੇ ਸੂਰਜ ਡੁੱਬਦਾ ਹੈ ਵੈਸਟ ਦੇ ਵਿੱਚ ਇਸ ਪਲੈਨਟ ਤੇ, ਸਰੀ, ਵੈਨਕੂਵਰ, ਉੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ। ਅਸੀਂ ਦੌਲਤਮੰਦ ਵੀ ਹਾਂ, ਸਾਡੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ 'ਚ, ਕੈਨੇਡਾ, UK, ਸਿੰਗਾਪੁਰ, ਮਲੇਸ਼ੀਆ,
ਕਿੰਨੇ MP ਨੇ ਪਾਕਿਸਤਾਨ ਕਿੰਨੇ ਲਾਅ ਮੇਕਰ ਨੇ MP ਨੇ, ਲੇਕਿਨ ਆਪਣੀ ਬੇਬਸੀ ਦਾ ਅਹਿਸਾਸ ਤੁਹਾਨੂੰ ਉਦੋਂ ਹੁੰਦਾ ਹੈ ਜਦੋਂ ਕੋਈ ਪਰਚਾ ਪੈਂਦਾ ਹੈ। ਅੱਛਾ, ਹੁਣ ਅਫਗਾਨਿਸਤਾਨ ਕ੍ਰਾਈਸਿਸ ਦੇ ਚੱਲਦੇ ਆ, ਸਾਰੇ ਮੁਲਕਾਂ ਵਾਲਿਆਂ ਨੂੰ ਆਪੋ ਆਪਣੇ ਸ਼ਹਿਰੀਆਂ ਦਾ ਫਿਕਰ ਕਿਵੇਂ ਮਹਿਫੂਜ਼ ਕੱਢਣਾ। ਅਮਰੀਕਾ ਨੂੰ ਉਹਨਾਂ ਦਾ ਵੀ ਫਿਕਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੋਆਪਰੇਟ ਕੀਤਾ ਕਿ ਭਾਈ ਉਹਨਾਂ ਨੂੰ ਅਸੀਂ ਕੱਢਣਾ। 1 ਲੱਖ ਤੋਂ ਜ਼ਿਆਦਾ ਨੂੰ ਉਹ ਲਿਆ ਰਹੇ ਨੇ। ਹੁਣ ਤੁਸੀਂ ਅਫਗਾਨ ਸਿੱਖਾਂ ਦੀ ਹਾਲਤ ਦੇਖੋ, 5 ਸਦੀਆਂ ਤੋਂ ਉੱਥੇ ਨੇ, 5.5 ਸਦੀਆਂ ਤੋਂ ਐਵਰੀ ਇੰਚ ਅਫਗਾਨ, ਲੇਕਿਨ ਕਿਉਂਕਿ ਅਕਲੀਅਤ 'ਚ ਨੇ, ਕੋਈ ਐਸ਼ੋਰੈਂਸ ਉਸ ਲੈਵਲ ਦੀ ਜਾਂ ਕੋਈ ਜੋ ਬੀਤੇ ਦਾ ਤਜਰਬਾ ਹੈ, ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਘੱਟੋ ਘੱਟ ਅੱਜ ਦੀ ਡੇਟ 'ਚ ਮਹਿਫੂਜ਼ ਨਹੀਂ ਹੈ, ਕੱਲ੍ਹ ਨੂੰ ਕੋਈ ਸੇਫ ਸਿਸਟਮ ਆਏ ਉੱਥੋਂ ਉਹ ਨਿਕਲਣਾ ਚਾਹੁੰਦੇ ਨੇ। ਅੱਛਾ, ਹੁਣ ਅਸੀਂ ਵੀ ਇੱਥੇ ਯਤਨਸ਼ੀਲ ਰਹੇ, ਅਮਰੀਕਾ, ਕੈਨੇਡਾ, UK, ਦੂਜੇ UK 'ਚ ਖਾਸ ਕਰ, ਕੈਨੇਡਾ 'ਚ ਖਾਸ ਕਰ, ਜਿੱਥੇ ਜਸਟਿਨ ਟਰੂਡੋ ਨੇ 20,000 ਲੈਣ ਦੀ ਗੱਲ ਕੀਤੀ। ਪਰ ਕੁੱਲ ਮਿਲਾ ਕੇ ਜਿਹੜੀਆਂ ਪ੍ਰੈਕਟੀਕਲ ਡਿਫਿਕਲਟੀਜ਼ ਆਉਂਦੀਆਂ ਨੇ, ਜਦੋਂ ਤੁਸੀਂ ਚਾਰਟਰਡ ਫਲਾਈਟ ਵੀ ਕਰ ਲਈ, ਤੁਸੀਂ ਪੈਸੇ ਵੀ ਖਰਚਣ ਨੂੰ ਤਿਆਰ ਹੋ, ਗਰਾਊਂਡ ਦੇ ਉੱਤੇ ਜਦੋਂ ਤੱਕ ਤੁਹਾਡੇ ਹਕੂਮਤੀ ਲੈਵਲ ਦੇ ਉੱਤੇ ਕਨੈਕਸ਼ਨ ਨਹੀਂ ਨੇ ਔਰ ਉਹ ਉਹਨੂੰ ਐਨਕਰੇਜ ਨਹੀਂ ਕਰਦੇ, ਤੁਸੀਂ ਆਪਣੇ ਬੰਦਿਆਂ ਨੂੰ ਵੀ ਉੱਥੋਂ ਨਹੀਂ ਕੱਢ ਸਕਦੇ। ਅੱਛਾ, ਔਰ ਨਤੀਜੇ ਦੇ ਤੌਰ ਤੇ ਬਹੁਤ ਸਾਰੇ, ਸਾਡੀ ਵੀ ਚਾਹਨਾ ਸੀ ਵੀ ਉਹ ਇੰਡੀਆ ਜਾ ਕੇ ਨਾ ਐਂਡ ਹੋਣ, ਪਰ ਉਹ ਵੀ ਜ਼ਲੀਲ ਕਰ ਕਰਕੇ ਉਹਨਾਂ ਨੇ ਅਜੇ ਵੀ ਫਸੇ ਹੋਏ ਨੇ। ਉਹਨਾਂ ਨੂੰ ਜਿਹੜਾ ਉਹ ਬੇਕਰਿਆਂ ਦੀ ਦਾਸਤਾਨ ਦੀ ਇਹੀ ਗੱਲ ਹੈ। ਔਰ ਅਨਫੋਰਚੂਨੇਟਲੀ ਈਵਨ ਜਿਹੜੇ ਕੁਛ ਇਹਦੇ 'ਚ ਐਫਰਟ ਕਰ ਰਹੇ ਨੇ, ਉਹਨਾਂ ਨੇ ਜਦੋਂ ਇਹ ਆਮ ਸੀ ਕਿ ਵੀ ਤੁਸੀਂ ਪਾਕਿਸਤਾਨ ਦੀ ਹਕੂਮਤ ਦੇ ਨਾਲ ਗੱਲਬਾਤ ਕਰੋ ਜਾਂ ਦੂਜੇ, ਉਹਨਾਂ ਨੇ ਕਿਹਾ ਜੀ, ਉਹਨਾਂ ਨੇ ਵੀ ਹਾਇਰ ਲੈਵਲ ਦੇ ਜਿਹੜੇ ਉਹਨਾਂ ਦੇ ਡਿਸੀਜਨ ਮੇਕਰ ਨੇ, ਉਹਨਾਂ ਨੇ ਇਹੀ ਕਿਹਾ ਜੀ ਅਸੀਂ ਇਹਦੇ 'ਚ ਮਦਦਗਾਰ ਨਹੀਂ ਹੋ ਸਕਦੇ, ਕਿਉਂਕਿ ਸਾਡੀ ਨੀਤੀ ਨਹੀਂ ਹੈ ਕਿ ਅਕਲੀਤਾਂ ਉੱਥੋਂ ਛੱਡ ਕੇ ਜਾਣ, ਕਿਉਂਕਿ ਇਹ ਇੱਕ ਬੈਡ ਇਮੇਜ ਤਾਲਿਬਾਨ ਦੇ ਲਈ ਹੋਏਗਾ ਔਰ ਇਸ ਲਈ ਅਸੀਂ ਜਿਹੜਾ ਉਹ ਕੋਈ ਮਦਦ ਨਹੀਂ ਕਰ ਸਕਦੇ। ਸੋ ਚਲੋ ਸਾਨੂੰ ਕੋਈ ਗਿਲਾ ਵੀ ਨਹੀਂ ਹੈ, ਲੇਕਿਨ ਇੱਕ ਗੱਲ ਇਸ ਸਾਰੇ ਦੇ ਉੱਤੇ ਆ ਕੇ ਤੁਸੀਂ ਉੱਥੇ ਕੀ ਟਿਕਦੇ ਹੋ ਕਿ ਭਾਈ ਜਿਹਨੂੰ ਪ੍ਰੋਫੈਸਰ ਮਹਿਬੂਬ ਨੇ ਜੂਨ 84 ਦੇ ਹਮਲੇ ਤੋਂ ਬਾਅਦ ਫੁੱਲ ਸਕੇਲ ਫੌਜੀ ਹਮਲਾ, ਅਕਾਲ ਤਖਤ ਸਾਹਿਬ ਦੀ ਮੁਕੰਮਲ ਉਹਨੂੰ ਖੰਡਰਾਤ ਬਣਾਉਣਾ, ਉਹਨਾਂ ਨੇ ਇੱਕ ਨਜ਼ਮ ਲਿਖੀ ਸੀ, ਉਹਦੇ 'ਚ ਉਹਨਾਂ ਦਾ ਇੱਕ ਕਪਲੇਟ ਸੀ ਕਿ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਬਿਲਕੁਲ, ਜਿਹੜੀਆਂ ਬੇਪਤ ਹੁੰਦੀਆਂ ਨੇ ਕੌਮਾਂ ਔਰ ਉਹਨਾਂ ਦਾ ਟਿਕਾ ਵੀ ਉਸ ਫਰੇਬੀ ਸਿਸਟਮ ਦੇ ਨਾਲ ਤੁਹਾਡਾ ਵਾਹ ਹੋਏ, ਤੇ ਫਿਰ ਮੂੰਹ ਜ਼ੋਰ ਸਮਾਂ ਜਿਹੜਾ ਹੈ ਉਹ ਤੁਹਾਨੂੰ ਭਾਵੇਂ ਬਰਬਾਦ ਕਰਨਾ ਚਾਹੇ, ਲੇਕਿਨ ਜੇ ਕੌਮਾਂ ਖਲੋ ਜਾਣ, ਆਸਰਾ ਤੱਕਣ, ਸਾਡੇ ਲਈ ਤਾਂ ਕਲਗੀਆਂ ਵਾਲਾ ਹੈ, ਹੋਰ ਤਾਂ ਅਸੀਂ ਕਿਸ ਤੇ ਤਵੱਕੋ ਕਰ ਸਕਦੇ ਹਾਂ, ਤੇ ਫਿਰ ਹਾਲਾਤ ਬਦਲ ਸਕਦੇ ਨੇ। ਔਰ ਇਹ ਗੱਲ ਅਲਟੀਮੇਟਲੀ ਜਦੋਂ ਅਸੀਂ ਦੇਖਦੇ ਹਾਂ, ਔਰ ਇਹਦੇ ਤੇ ਜਦੋਂ ਭਾਰਤ ਦੇ ਵਿੱਚ ਜਿਹੜੇ ਆਏ ਵੀ 2 ਐਸੇ MP, ਇੱਕ ਅਨਾਰਕਲੀ ਕੌਰ ਔਰ ਨਰਿੰਦਰ ਸਿੰਘ, ਔਰ ਉੱਥੇ ਕਿਵੇਂ ਜ਼ਲੀਲ ਕਰਨ ਵਾਲੇ ਕਮੈਂਟ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ। ਉਹਦੇ 'ਚ ਇੱਕ ਲਿਖ ਰਿਹਾ ਸਾਰਸਵਤ ਨਾਂ ਦਾ, ਕਿਆ ਹੁਆ ਸਿਰਸਾ। ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜਾ ਹੈ ਉਹ, ਕਿਉਂਕਿ ਜਦੋਂ CAA ਵਗੈਰਾ ਕਾਨੂੰਨ ਬਣਾਏ, ਸਿੱਖਾਂ ਨੇ ਵਿਰੋਧ ਕੀਤਾ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਰਲ ਕੇ, ਔਰ ਹੁਣ ਉਹੀ ਸਿਰਸਾ ਜਿਹੜਾ ਹੁਣ ਬਣ ਵੀ ਗਿਆ, ਦਿੱਲੀ 'ਚ ਵੀ ਉਹਨੇ ਦੁਬਾਰਾ ਬਣ ਜਾਣਾ ਪ੍ਰੈਜ਼ੀਡੈਂਟ, ਉਹ ਵੀ ਉਹਨਾਂ ਦਾ ਹੀ ਬੰਦਾ। ਮਤਲਬ ਸਾਡੇ ਲਈ ਇਹ ਹੈ ਵੀ ਅਸੀਂ ਜਦੋਂ ਨਜ਼ਰ ਮਾਰਦੇ ਹਾਂ, 4 ਚਫੇਰੇ ਜਿਹੜਾ ਉਹ ਉਹਨਾਂ ਦਾ ਹੀ ਬੰਦਾ ਬੈਠਾ ਬੋਲ ਰਿਹਾ, ਔਰ ਉਹਨੇ ਕਿਹਾ ਜੀ ਨਹੀਂ ਸਾਡੀ ਗਲਤੀ ਸੀ CAA ਦਾ ਵਿਰੋਧ ਕਰਨਾ, ਇਹ ਬਿਲਕੁਲ ਠੀਕ ਹੋਇਆ। ਉਹਦੇ ਥੱਲੇ ਹੁਣ ਉਹਨੂੰ ਉਹ ਇਹਦੇ ਤੇ ਤੰਜ਼ ਕਰ ਰਿਹਾ ਹੈ, सिखों को CAA की जरूरत क्यों पड़ रही है, क्यों अफगानिस्तान से भाग भाग के हिंदुओं के पास आना पड़ रहा है। उन्हें ये जड़ी इनक ये बोली मारना है, इन्नी खतरनाक तंज है। हमें तो लगा सिख बड़े बहादुर होते हैं हम कि भी तुसी आए हो हुण हिंदुओं दे कोल, तुसी जाओ ਜਿਹੜੇ ਜਿਨ੍ਹਾਂ ਨੂੰ ਤੁਸੀਂ CAA ਦੇ ਖਿਲਾਫ ਕਰਦੇ ਸੀ ਉਹਨਾਂ ਦੇ ਕੋਲ ਜਾਓ, ਜਿਹੜਾ ਦੀ ਤੁਸੀਂ ਹਮਾਇਤ ਕਰਦੇ ਸੀ। ਸੋ ਇਹ ਇੱਕ ਪੇਨਫੁਲ ਹੈ, ਔਰ ਇਹਦੇ ਤੇ ਅੱਜ ਹੋਰ ਵੀ ਬਹੁਤ ਸਾਰੀਆਂ ਲਿਖਤਾਂ ਨੇ ਕਿ ਭਾਈ ਇਹ ਅੱਜ ਅਸੀਂ ਇਸ ਕਦਰ ਜ਼ਲੀਲ ਹੋ ਰਹੇ ਹਾਂ। ਪਰ ਗੱਲ ਬੜੀ ਸਪਸ਼ਟ ਹੈ, ਜਦੋਂ ਤੱਕ ਤੁਹਾਡੀ ਕਿਸਮਤ ਘੜਨ ਦਾ ਹੱਕ ਤੁਹਾਡੇ ਹੱਥਾਂ 'ਚ ਨਹੀਂ ਹੈ, ਇਹੀ ਪੋਲੀਟੀਕਲ ਪਾਵਰ ਹੁੰਦੀ ਹੈ, ਇਹੀ ਘਰ ਹੁੰਦਾ ਹੈ। ਜਦੋਂ ਅਸੀਂ
ਕੌਮੀ ਘਰ ਖਾਲਿਸਤਾਨ ਦੀ ਗੱਲ ਕਰਦੇ ਹਾਂ ਕਿ ਸਾਡੇ ਘਰ ਤਾਂ ਨੇ ਬਹੁਤ ਖੂਬਸੂਰਤ ਨੇ, ਮਿਲੀਅਨਸ ਦੀ ਜਿਹੜੀ ਹੈ ਅਸੀਂ ਪ੍ਰਾਪਰਟੀਜ਼ ਦੇ ਮਾਲਕ ਹਾਂ, ਬਿਲੀਅਨਸ ਹੋਣਗੇ ਸਿੱਖ ਬਹੁਤ, ਔਰ ਆਮ ਸਾਰਿਆਂ 'ਚ ਵੀ ਬੜਾ ਤਾਸੁਰ ਹੈ, ਖਾਸ ਤੌਰ ਤੇ ਪਾਕਿਸਤਾਨੀ ਭੈਣ ਭਰਾ ਨੂੰ ਕਿ ਸਿੱਖ ਬਹੁਤ ਅਮੀਰ ਨੇ। ਪਰ ਤੁਹਾਡੇ ਕੋਲ ਮੁਲਕ ਹੈ, ਕੋਈ ਵੀ ਦੁਨੀਆ 'ਚ ਬੈਠਾ ਹੈ, ਕਿਤੇ ਵੀ ਹੋਏਗਾ ਉਹਨੂੰ ਪਤਾ ਹੈ ਵੀ ਉਹਨੇ ਕ੍ਰਾਈਸਿਸ ਕਿੱਥੇ ਜਾ। ਔਰ ਇਹੀ ਨਹੀਂ ਵੀ ਅੱਜ ਅਸੀਂ ਅਫਗਾਨ ਸਿੱਖਾਂ ਦੇ ਮਾਮਲੇ 'ਚ ਮਹਿਸੂਸ ਕਰ ਰਹੇ, ਇਹੀ ਹਾਲ ਜਦੋਂ ਯੁਗਾਂਡਾ 'ਚੋਂ ਈਦੀ ਅਮੀਨ ਨੇ ਕੱਢਿਆ, ਉਹਨਾਂ 'ਚ ਜਿਹੜੇ UK ਸਿਟੀਜ਼ਨ ਵਾਲੇ ਸੀ ਉਹ ਥੋੜੇ ਬਹੁਤ ਬਚ ਗਏ, ਉਵੇਂ ਹੀ ਉਹ ਜ਼ਲੀਲ ਕੀਤਾ ਗਿਆ। ਇਹੀ ਹਾਲ ਜਦੋਂ 1990-91 ਦੇ ਵਿੱਚ ਇਰਾਕ ਦੇ ਉੱਤੇ ਅਮਰੀਕੀ ਧਾਵਾ ਹੁੰਦਾ ਹੈ, ਕੋਈ ਉੱਥੇ ਵਿਚਾਰੇ ਰੁਲਦੇ ਰਿਹਾ, ਉਹਨਾਂ ਨੂੰ ਕੋਈ ਲੈਣ, ਕਿੰਨੇ ਪਿਛਲੇ ਪੀਰੀਅਡ 'ਚ ਵੀ ਮਰੇ ਨੇ, ਕਿਉਂਕਿ ਉਹ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਸੋ ਸਾਨੂੰ ਇਹ ਗੱਲ ਹੋਰ ਵੀ ਇਸ ਦੇ ਉੱਤੇ ਜਿਹੜਾ ਉਹ ਸਾਨੂੰ ਖਲੋਣਾ ਹੋਏਗਾ ਕਿ ਬਿਨਾਂ ਆਪਣਾ ਮੁਲਕ ਖਾਲਿਸਤਾਨ ਬਣਾਏ ਦੁਨੀਆ 'ਚ ਜਿੰਨੇ ਮਰਜ਼ੀ ਅਸੀਂ ਪ੍ਰੋਸਪਰਸ ਹੋਈਏ, ਪਰ ਇਨ ਦਾ ਐਂਡ ਜਦੋਂ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਆਪਣੀ ਉਸ ਅਫਗਾਨ ਸਿੱਖਾਂ ਵੱਲ, ਔਰ ਅੱਜ ਹੀ ਇੱਕ ਸੱਜਣ ਚੰਡੀਗੜ੍ਹ ਤੋਂ ਸਾਡੇ ਨਾਲ ਸੰਪਰਕ ਰੱਖਦੇ ਨੇ, ਉਹਨਾਂ ਨੇ ਕਾਲ ਵੀ ਕੀਤੀ, ਉਹਨਾਂ ਦਾ ਮੈਸੇਜ ਵੀ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਅਫਗਾਨ ਸਿੱਖ ਹੱਥ ਲਿਖਤ ਲਿਆਏ ਨੇ, ਉਹਨਾਂ ਨੂੰ ਕਿਹਾ ਵੀ ਇੱਥੇ ਵੀ ਇਹਨਾਂ ਨੇ ਸਾੜ ਕੇ ਤਬਾਹ ਕਰ ਦੇਣੇ ਨੇ, ਵੀ ਇਹਨਾਂ ਨੂੰ ਬਾਹਰਲੇ ਸਿੱਖ ਰੱਖ ਲੈਣ ਆਪਣੇ ਕੋਲ ਲਿਆ ਕੇ, ਤਾਂ ਕਿ ਸਾਡਾ ਇਤਿਹਾਸ ਤਾਂ ਮਹਿਫੂਜ਼ ਹੋਏ। ਸੋ ਜਿੱਥੇ ਸਾਡੀ ਇਤਿਹਾਸਕਤਾ ਉਜੜ ਰਹੀ ਹੈ, ਸਾਡੇ 'ਚ ਬੇਬਸੀ ਹੈ, ਉੱਥੇ ਜਿਹਦੇ 'ਚੋਂ ਸਾਡਾ ਇਹ ਰਿਜ਼ੋਲਵ ਨਿਕਲੇ ਕਿ ਵੀ ਅਸੀਂ ਕੌਮੀ ਘਰ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਉਹਨੂੰ ਲਿਬਰੇਟ ਕਰਵਾਉਣਾ। ਤੇ ਇਹੀ ਲੌਂਗ ਟਰਮ ਕੌਮਾਂ ਦੀਆਂ ਕਿਸਮਤਾਂ ਦੇ ਨਾਲ ਜਿਹੜੇ ਕੁਝ ਵੀ ਫੈਸਲੇ ਕੀਤੇ ਜਾਂਦੇ ਨੇ ਲੌਂਗ ਟਰਮ, ਉਹ ਇਵੇਂ ਹੀ ਹੁੰਦੇ ਨੇ। ਕ੍ਰਾਈਸਿਸ 'ਚੋਂ ਹੀ ਤੁਸੀਂ ਸਿੱਖਦੇ ਹੋ। ਕਾਸ਼ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਰਡ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਕਿ ਤੁਸੀਂ ਬੜੇ ਹੀ ਮਾਣ ਤੇ ਪਿਆਰ ਨਾਲ ਸਾਨੂੰ ਭੇਜੀਆਂ। ਨਾਲੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਅਸੀਂ ਸਾਂਝੇ ਤੌਰ ਤੇ ਆਪਣੇ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਡੀਆਂ ਲਿਖਤਾਂ, ਕਮੈਂਟ, ਈਮੇਲਸ, ਮੈਸੇजेस, ਫੇਸਬੁੱਕ ਮੈਸੇजेस ਸਾਡੇ ਲਈ ਰੋਜ਼ਾਨਾ ਹੀ ਇਲਮ ਦਾ ਖਜ਼ਾਨਾ ਹੁੰਦਾ ਹੈ, ਔਰ ਉਹਦੇ ਚੋਂ ਮੈਂ ਬਹੁਤ ਕੁਝ ਸਿੱਖਦਾ ਹਾਂ। ਸਭ ਨੂੰ ਅਸੀਂ ਡਿਊ ਕ੍ਰੈਡਿਟ ਨਹੀਂ ਦੇ ਸਕਦੇ। ਮੇਰਾ ਜੀ ਤਾਂ ਕਰਦਾ ਕਿ ਵੀ ਰੋਜ਼ਾਨਾ ਹਰ ਇੱਕ ਦਾ ਨਾਂ ਲੈ ਲੈ ਕੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂ, ਪਰ ਅਸੀਂ ਸਿੰਬੋਲਿਕ ਜ਼ਰੂਰ ਰੈਕਗਨਾਈਜ਼ ਕਰਦੇ ਹਾਂ ਜਦੋਂ ਸਾਡੇ ਕੋਲ ਵਕਤ ਹੁੰਦਾ ਹੈ। ਔਰ ਇੱਕ ਲਿਖਤ ਜਿਹੜੀ ਕਿ ਕਾਮਿਲ ਸ਼ੌਕਤ ਜੀ ਦੀ ਹੈ, ਉਹਦੇ 'ਚ ਉਹਨਾਂ ਨੇ ਕਿਹਾ, ਕੁਐਸਚਨ ਟੂ ਆਲ ਹਿਪੋਕਰਾਈਟਸ that why all of you concentrate only on women in Afghanistan, why you are so blind for the women living in India, in Indian occupied Jammu and Kashmir, Syria, Libya, Iraq, Palestine. Please answer if you have judged Taliban by action, not by this fake media. Open your eyes. ਉਹਨਾਂ ਨੇ, ਕਿਉਂਕਿ ਭਾਰਤੀ ਮੀਡੀਆ 'ਚ ਖਾਸ ਤੌਰ ਤੇ ਤਾਲਿਬਾਨ ਦੇ ਟੇਕ ਓਵਰ ਕਰਨ ਤੋਂ ਬਾਅਦ ਵਿਮਨ ਦੇ ਸਟੇਟਸ ਨੂੰ ਲੈ ਕੇ ਬਹੁਤ ਜ਼ਿਆਦਾ ਕਿ ਕੀ ਹੋਏਗਾ, ਪਾਬੰਦੀਆਂ ਇੱਧਰ ਉੱਧਰ, ਔਰ ਉਹਨੂੰ ਇਹਨਾਂ ਨੇ, ਕਾਮਿਲ ਸ਼ੌਕਤ ਜੀ ਨੇ ਕਿਹਾ ਕਿ ਭਾਈ ਤੁਸੀਂ ਖੁਦ ਦੇਖੋ ਕਿ ਇੰਡੀਆ 'ਚ ਔਰਤਾਂ ਦੀ ਕੀ ਹਾਲਤ ਹੈ। ਔਰ ਅਸੀਂ ਪਰਸੋਂ ਹੀ ਗੱਲ ਕੀਤੀ ਸੀ ਕਿ ਕਿਵੇਂ ਇੱਕ ਬੱਚੀ 22 ਸਾਲ ਦੀ, ਜਿਹਦੇ ਨਾਲ ਇੱਕ MP ਜਬਰ ਜਨਾਹ ਕਰਦਾ ਹੈ, ਔਰ ਬਾਅਦ 'ਚ ਉਹਨੂੰ ਉਹਦੇ ਭਰਾਵਾਂ ਨੂੰ ਝੂਠੇ ਕੇਸਾਂ 'ਚ ਉਹ ਆਪਣੇ
ਸਾਥੀ ਦੇ ਨਾਲ ਸੁਪਰੀਮ ਕੋਰਟ ਦੇ ਬਾਹਰ ਜਿਉਂਦੇ ਹੀ ਆਪਣੇ ਆਪ ਨੂੰ ਸਾੜ ਲੈਂਦੇ ਆ ਪੈਟਰੋਲ ਪਾ ਕੇ। ਔਰ ਇਦਾਂ ਦੀਆਂ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਨੇ। ਔਰ ਇਹ ਠੀਕ ਹੈ ਕਿ ਭਾਈ ਉਹਨਾਂ ਨੂੰ ਜਦੋਂ ਅਸੀਂ ਇਹ ਕਹਿੰਦੇ ਆ ਵੀ ਹੋ ਸਕਦਾ ਪਹਿਲਾ ਪੀਰੀਅਡ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ 'ਚ ਨਦਾਨਪੁਣੇ 'ਚ ਜਾਂ ਇਮੈਚਿਓਰਟੀ 'ਚ ਗਲਤੀਆਂ ਹੋਈਆਂ, ਵੀ ਗਿਵ ਦੈਮ ਏ ਚਾਂਸ, ਕਿਉਂਕਿ ਹੋਰ ਉੱਥੇ ਕੋਈ ਬਹੁਤੀਆਂ ਆਪਸ਼ਨਸ ਵੀ ਨਹੀਂ ਬਚੀਆਂ ਹੋਈਆਂ। ਸੋ ਇਹ ਉਹਨਾਂ ਦੀ ਲਿਖਤ ਹੈ। ਔਰ ਅਲੀ ਅਹਿਮਦ ਲਿਖਦੇ ਨੇ ਵੈਲ ਐਕਸਪਲੇਨਸ ਇਟ ਮੇਡ ਮੀ ਲਾਫ ਲਵਲੀ ਸਰਦਾਰ ਜੀ, ਕੋਈ ਨਾ ਕੋਈ ਕਮੈਂਟ ਉਹਨਾਂ ਨੂੰ। ਔਰ ਇਸੇ ਤਰ੍ਹਾਂ ਮਾਈਂਡ ਮੁੰਸ਼ੀਜ਼ ਗ੍ਰੇਟ ਐਨਾਲਿਸਿਸ ਦੇ ਥੱਲੇ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਿਹੜੇ ਨੇ ਇੱਕ ਨੇ ਉਹਨਾਂ ਨੇ ਨੋ ਨੇਮ ਦੇ ਥੱਲੇ ਲਿਖਿਆ ਕਿ ਆਈ ਸੈਲੂਟ ਯੂ ਫਰੋਮ ਪਾਕਿਸਤਾਨ ਬੀਇੰਗ ਅ ਟਰੂਥ ਸਪੀਕਿੰਗ ਪਰਸਨ regardless of creed, religion and country. We fully support Khalistan movement which is your inborn right. Long live Sardar ji. So nice. So ਬੇਸ਼ੱਕ ਤੁਹਾਡਾ ਨਾਂ ਨਹੀਂ ਹੈ, ਤੁਹਾਡੇ ਲਫ਼ਜ਼ ਬਹੁਤ ਅਸਰ ਅੰਦਾਜ਼ ਕਰਨ ਵਾਲੇ ਨੇ, ਕਿਉਂਕਿ ਤੁਸੀਂ ਸੱਚ ਨੂੰ ਪਿਆਰ ਕਰਦੇ ਹੋ ਤੇ ਸੱਚੋ ਸੱਚ ਰਾਹੀਂ ਸਾਡੇ ਜ਼ਿੰਮੇ ਹੀ ਇਹ ਹੈ ਕਿ ਅਸੀਂ ਸੱਚ ਨੂੰ ਬਿਆਨਣਾ ਹੈ। ਔਰ ਇਹ ਜਿਹੜਾ ਇਸੇ ਤਰ੍ਹਾਂ ਕੂਲ ਗਾਈ ਲਿਖਦੇ ਨੇ ਆਈ ਗੈਸ now India won't be able to use Afghan soil against Pakistan as before. ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਹੜਾ ਫਿਤਨਾ ਬੰਦਾ ਹੁੰਦਾ ਹੈ ਉਹ ਕਦੇ ਟਿਕ ਕੇ ਨਹੀਂ ਬਹਿੰਦਾ। ਫਿਤਨਾ ਸ਼ੈਤਾਨ ਦਾ ਹੀ ਦੂਜਾ ਨਾਂ ਹੈ। ਸੋ ਇਹ ਠੀਕ ਹੈ ਵੀ ਬੇਸ਼ੱਕ ਅੱਜ ਲੱਗਦਾ ਹੈ ਵੀ ਉਸ ਤੋਂ ਬਾਹਰ ਨੇ, ਹੈ ਵੀ ਨੇ, ਲੇਕਿਨ ਇਹ ਹਟਣਗੇ ਨਹੀਂ ਆਪਣੀਆਂ ਕਰਤੂਤਾਂ ਤੋਂ। ਔਰ ਜਿਹੜੇ ਨੇ ਤਾਰਾ ਸਿੰਘ ਲਿਖਦੇ ਨੇ ਵੈਰੀ ਨਾਈਸ ਸਟਾਰਟਿੰਗ ਸਰ, God bless you sir, live long, ਖਾਲਿਸਤਾਨ ਜ਼ਿੰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ। ਇਰਫਾਨ ਖਵਾਜਾ ਲਿਖਦੇ ਨੇ ਡੀਅਰ ਸਰਦਾਰ ਸਾਹਿਬ, greetings from Lahore, your amazing analysis is brainstorming. Long live Khalistan movement, Pakistan genuine neighbor, a buffer state of Khalistan between Pakistan and India, a long lasting peace and real check on RSS madness. ਬਹੁਤ ਬਹੁਤ ਸ਼ੁਕਰੀਆ ਇਰਫਾਨ ਸਾਹਿਬ, ਤੁਸੀਂ ਖਾਲਿਸਤਾਨ ਨੂੰ ਜਿਹੜਾ ਉਹ ਇੱਕ ਠੀਕ ਅੰਦਾਜ਼ 'ਚ ਦੇਖਦੇ ਹੋ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਇੱਕ ਬਫਰ ਸਟੇਟ, ਤਿੰਨੋਂ ਹੀ ਨਿਊਕਲੀਅਰ ਸਟੇਟਸ ਦੇ ਵਿਚਾਲੇ ਇੰਡੀਆ, ਪਾਕਿਸਤਾਨ, ਚਾਈਨਾ, ਇਹ ਗਾਰੰਟੀ ਹੋਏਗੀ ਪਰਮਾਨੈਂਟ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ ਦੀ। ਔਰ ਮੇਰਾ ਖਿਆਲ ਹੈ ਕਿ ਵੀ ਇੱਕ ਵਾਰ ਤਾਂ ਥੋੜ੍ਹੀ ਅਨਸਟੇਬਿਲਿਟੀ ਹੋਏਗੀ, ਇੰਡੀਆ ਦਾ ਇਹ ਹੈਜੇਮੋਨਿਕ ਜਿਹੜਾ ਗਲਬਾ ਹੈ ਇਹ ਟੁੱਟੇਗਾ। ਔਰ ਉਸ ਤੋਂ ਬਾਅਦ ਉਸ ਖਿੱਤੇ 'ਚ ਯੂਰਪੀਅਨ ਯੂਨੀਅਨ ਦੀ ਤਰਜ਼ ਦੇ ਉੱਤੇ ਜਿਹੜੀਆਂ ਨੇ 15 ਦੇ ਕਰੀਬ ਨੈਸ਼ਨੈਲਿਟੀਜ਼ ਸਬ ਕੰਟੀਨੈਂਟ ਦੇ ਵਿੱਚ ਨਿਕਲਣਗੀਆਂ। ਔਰ ਅਸੀਂ ਉੱਥੇ ਇੱਕ ਠੀਕ ਢੰਗ ਦੇ ਨਾਲ ਫਿਰ ਇਸ ਬ੍ਰਾਹਮਣਵਾਦ ਦੀ ਜਕੜ 'ਚੋਂ ਨਿਕਲ ਕੇ ਸੁੱਖ ਆਰਾਮ ਨਾਲ ਰਹਿ ਸਕਾਂਗੇ। ਕਾਜ਼ਮ ਜੀ ਲਿਖਦੇ ਨੇ the Northern Alliance and its allies killed 40,000 Pashtuns in one night. This is a demonstration of Taliban's high patience and forbearance. They forgave them too. The Taliban want peace for their country and people. ਹੁਣ ਕਿਉਂਕਿ ਨਾਰਦਰਨ ਅਲਾਇੰਸ ਦਾ ਰੌਲਾ ਇੰਡੀਆ ਜ਼ਿਆਦਾ ਪਾ ਰਿਹਾ ਹੈ ਔਰ ਉਹਦੇ ਅਹਿਮਦ ਮਸੂਦ ਦੇ ਬੇਟੇ ਜਿਹਦਾ ਨਾਮ ਵੀ ਅੱਗੋਂ ਅਹਿਮਦ ਮਸੂਦ ਹੈ, ਉਹਦੀ ਹਮਾਇਤ ਔਰ ਉਹਨਾਂ ਦਾ ਸਾਲਾ ਅਬਦੁਲ ਸਾਲੇ ਉੱਥੇ ਜਾ ਕੇ ਲੁਕਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹ 40,000 ਪਸ਼ਤੂਨ ਉਹਨਾਂ ਨੇ ਮਾਰੇ ਸੀ। ਈਵਨ ਇਹਨਾਂ ਨੇ ਉਹਨਾਂ ਨੂੰ ਵੀ ਮਾਫ ਕੀਤਾ। ਔਰ ਇਹ ਗੱਲ ਗਲਤ ਨਹੀਂ ਹੈ। ਐਰਿਕ ਮਾਰਗੋਲਿਸ ਜਿਨ੍ਹਾਂ ਦੀ ਇੱਕ ਲਿਖਤ ਪਿਛਲੇ ਦਿਨਾਂ 'ਚ ਅਸੀਂ ਸਾਂਝੀ ਕੀਤੀ ਸੀ, ਉਹਨਾਂ ਨੇ ਦੱਸਿਆ ਸੀ ਕਿ ਵੀ ਜਦੋਂ ਸੋਵੀਅਤ ਯੂਨੀਅਨ ਨਿਕਲੀ ਔਰ ਇਹ ਸੋ ਕਾਲਡ ਮੁਜਾਹਿਦੀਨ ਜਿਹਦੇ 'ਚ ਨਾਰਦਰਨ ਅਲਾਇੰਸ ਲੀਡ ਕਰ ਰਿਹਾ ਸੀ, ਕਿਵੇਂ ਹਜ਼ਾਰਾਂ ਪਸ਼ਤੂਨ ਔਰਤਾਂ ਨੂੰ ਡਿਸਆਨਰ ਕੀਤਾ ਗਿਆ। ਔਰ ਅਲਟੀਮੇਟਲੀ ਉਸ ਸਾਰੇ 'ਚੋਂ ਹੀ ਫਿਰ ਤਾਲਿਬਾਨ ਜਿਹੜੇ ਤਾਂ ਪੜ੍ਹ ਰਹੇ ਸੀ, ਦੀਨੀ ਆਪਣੀ ਤਾਲੀਮ ਲੈ ਰਹੇ ਸੀ, ਉਹ ਨਿਕਲੇ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ ਆਮ ਮੁਆਫੀ ਦੇ ਕੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਇਸ ਕਿਸਮ ਦੇ ਹੀਨਸ ਕ੍ਰਾਈਮ ਕੀਤੇ ਹੋਏ ਨੇ ਦੱਸਿਆ ਕਿ ਵੀ ਉਹ ਕਿਸ ਹੱਦ ਤੱਕ ਲਿਬਰਲ ਨੇ। ਔਰ ਇਸੇ ਤਰ੍ਹਾਂ ਐਮਟੀ ਲਿਖਦੇ ਨੇ ਡਾਕਟਰ ਸਾਹਿਬ, ਆਈ ਪ੍ਰੇ ਫॉर ਯੂ ਟੂ ਕੰਟੀਨਿਊ ਸਪਰੈਡ ਟਰੂਥ ਐਂਡ ਲਾਈਟ ਇਨ ਦਿਸ ਡਾਰਕ ਵਰਲਡ, ਟੂ ਸਪੀਕ ਟਰੂਥ, ਲਿਸਨ ਟਰੂਥ, ਸ਼ੇਅਰ ਟਰੂਥ ਐਂਡ ਫॉलो ਟਰੂਥ, ਵਾਚ TV 84। ਉਹਨਾਂ ਨੇ ਸਾਰਿਆਂ ਨੂੰ ਕਿਹਾ ਬਹੁਤ ਬਹੁਤ ਸ਼ੁਕਰੀਆ। ਔਰ ਲਾਸਟ ਮੈਸੇਜ ਮੈਂ ਜ਼ਾਹਿਦ ਹੁਸੈਨ ਜੀ ਦਾ ਪੜ੍ਹਨਾ ਚਾਹੁੰਦਾ। ਇੰਡੀਅਨ ਟ੍ਰੇਨਡ ਅਫਗਾਨ ਆਰਮੀ ਰਨ puppet regime is running with looted money. History tells us when Soviets captured Afghanistan and Nazibullah came to power, Indians were with Nazibullah. But when Taliban recaptured Afghanistan, India didn't give him asylum and he was killed by General Dostum, a Indian puppet. Or a jehda now Ashraf Ghani didn't get asylum in India. ਉਹ ਵੀ ਦੌੜਿਆ
ਪਰ ਉੱਥੇ ਆਬੂ ਧਾਬੀ ਗਿਆ, ਉਹਨਾਂ ਨੇ ਕਿਹਾ ਜੀ ਨਜ਼ੀਬੁੱਲਾ ਜਿਹੜਾ ਉਹਨਾਂ ਲਈ ਕੰਮ ਕਰਦਾ ਸੀ ਉਹਨੂੰ ਵੀ ਇਹਨਾਂ ਨੇ ਮਰਨ ਦਿੱਤਾ ਔਰ ਮਾਰਿਆ ਉਹਨਾਂ ਹੀ ਦੋਸਤਮ ਨੇ ਜਿਹੜਾ ਅੱਜ ਇਹਨਾਂ ਦਾ ਯਾਰ ਬਣਿਆ ਹੋਇਆ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਇਹਨਾਂ ਦਾ ਅਸਲ ਵਰਤਾਰ ਹੈ। ਸੋ ਮੈਂ ਘੜੀ ਵੱਲ ਦੇਖ ਰਿਹਾ ਕਿ ਅਸੀਂ ਜਿਹੜਾ ਅੱਜ ਇੱਕ ਸ਼ਲੋਕ ਹੀ ਸਾਂਝਾ ਕਰਾਂਗੇ ਕਬੀਰ ਸਾਹਿਬ ਦਾ 52 ਅੱਖਰੀ ਚੋਂ ਬੱਬਾ ਲਫ਼ਜ਼ ਦੇ ਨਾਲ। ਬੱਬਾ ਬਿੰਦੈ ਬਿੰਦ ਮਿਲਾਵਾ, ਬਿੰਦੈ ਬਿੰਦ ਨਾ ਵਿਚਰਨ ਪਾਵਾ, ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹਿ। ਹੁਣ ਜ਼ਾਹਰ ਹੈ ਕਿ ਜਦੋਂ ਰੱਬ ਦੇ ਬੰਦੇ ਰੱਬ ਨਾਲ ਮਿਲਣ ਦੀ ਗੱਲ ਸਮਝਾਉਂਦੇ ਨੇ ਤੇ ਫਿਰ ਇਹੀ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਗੁਰਬਾਣੀ ਇਹੀ ਸਮਝਾਉਂਦੀ ਹੈ ਕਿ ਸੂਰਜ ਤੇ ਉਹਦੀਆਂ ਕਿਰਨਾਂ ਇੱਕ ਦੂਜੇ 'ਚ ਓਤ-ਪੋਤ ਹੁੰਦੀਆਂ ਨੇ, ਪਾਣੀ ਪਾਣੀ 'ਚ ਹੁੰਦਾ। ਸੋ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਔਰ ਉਹ ਕਿਵੇਂ ਹੈ? ਜਦੋਂ ਬੰਦਾ ਰੱਬ ਦੇ ਹੁਕਮ ਦੇ ਵਿੱਚ ਰੱਬ ਦਾ ਬੰਦਾ ਬਣ ਜਾਂਦਾ। ਜਦੋਂ ਬੰਦੇ ਸੇ ਜੇ ਪਵੇ ਵਿੱਚ ਬੰਦੀ ਤੱਕਣ ਕੋ ਦੀਦਾਰ। ਹੁਣ ਬੰਦੀ ਕੀ ਹੈ? ਉਸ ਦੇ ਨਾਲ ਰੱਬ ਦੇ ਨਾਲ ਪਿਆਰ ਵਿੱਚ ਆਪਣਾ ਆਪਾ ਉਸ ਦੇ ਸਮਰਪਿਤ ਕਰਨਾ। ਗੁਲਾਮੀ ਲਫ਼ਜ਼ ਅਕਸਰ ਕਿਹਾ ਜਾਂਦਾ ਹੈ ਜਾਂ ਗੁਲਾਮ, ਮੈਂ ਰੱਬ ਦਾ ਗੁਲਾਮ ਹੈ। ਗੁਲਾਮ ਦਾ ਮਤਲਬ ਇਹ ਹੁੰਦਾ ਹੈ ਕਿ ਰਜ਼ਾ ਫਿਰ ਉਹ ਮਾਲਕ ਦੀ ਮੰਨਦਾ। ਗੁਲਾਮ ਇੱਕ ਐਗਜ਼ਾਮਪਲ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਰੱਬ ਦੇ ਪਿਆਰ 'ਚ ਰਹਿਣ ਵਾਲੇ ਉਹ ਰੱਬ ਦੇ ਪਿਆਰ ਦੇ ਨਸ਼ੇ 'ਚ ਹੁੰਦੇ ਨੇ। ਕੋਈ ਉਹਨਾਂ ਤੋਂ ਰੱਬ ਜਿਵੇਂ ਮਾਲਕ ਗੁਲਾਮਾਂ ਤੋਂ ਗਲਤ ਕਰਵਾਉਂਦਾ ਉਵੇਂ ਤਾਂ ਨਹੀਂ ਕਰਵਾਉਂਦੇ, ਲੇਕਿਨ ਇਹ ਇੱਕ ਸਮਝਾਉਣ ਦਾ ਤਰੀਕਾ ਹੈ ਕਿ ਭਾਈ ਜੇ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲਦਾ ਹੈ ਔਰ ਜੇ ਉਹ ਮਿਲ ਗਿਆ ਤਾਂ ਫਿਰ ਵਿਛੜ ਨਹੀਂ ਸਕਦਾ। ਪਾਣੀ ਨੂੰ ਤੁਸੀਂ ਅੱਡ ਥੋੜੀ ਕਰ ਸਕਦੇ ਹੋ ਵੀ ਸਮੁੰਦਰ ਦਾ ਪਾਣੀ ਹੈ ਕਿ ਛੱਪੜ ਦਾ ਪਾਣੀ ਹੈ ਕਿ ਟੂਟੀ ਦਾ ਪਾਣੀ ਹੈ। ਮਿਲ ਗਿਆ। ਇਸੇ ਤਰ੍ਹਾਂ ਜਿਹੜਾ ਰੱਬ ਦੇ ਨਾਲ ਮਿਲ ਗਿਆ ਉਹ ਰੱਬ ਦਾ ਹੋ ਗਿਆ। ਬੰਦੋ ਹੋਏ ਬੰਦਗੀ ਗਹਿ, ਫਿਰ ਉਹ ਬੰਦਗੀ ਦੇ ਵਿੱਚ ਜੁੜ ਜਾਂਦਾ ਹੈ। ਔਰ ਬੰਦਕ ਹੋਏ ਬੰਦ ਸੁਧ ਲਹਿ, ਤੇ ਜਦੋਂ ਉਹਨੂੰ ਉਸ ਦਾ ਧਿਆਨ ਰੱਬ ਦੇ ਵਿੱਚ ਜੁੜ ਜਾਂਦਾ ਹੈ ਫਿਰ ਰੱਬ ਉਸ ਦਾ ਹਾਫਿਜ਼ ਹੋ ਜਾਂਦਾ ਹੈ। ਔਰ ਉਹ ਤੁਹਾਨੂੰ ਇਵੇਂ ਹੀ ਸਮਝਦਾ ਹੈ ਕਿ ਭਾਈ ਤੁਸੀਂ ਉਹਦੇ ਹੋ ਔਰ ਉਹ ਤੁਹਾਡਾ। ਫਿਰ ਕੋਈ ਦੂਜੇ ਦੇ ਵਿੱਚ ਭਿੰਨ ਭੇਤ ਨਹੀਂ ਹੁੰਦਾ। ਇਵੇਂ ਹੀ ਹੁੰਦਾ ਕਿ ਜਲ ਕਾ ਜਲ ਹੁਆ ਰਾਮ, ਪਾਣੀ ਪਾਣੀ ਦੇ ਵਿੱਚ ਮਿਲ ਗਿਆ। ਔਰ ਇਸੇ ਤਰ੍ਹਾਂ ਰੱਬੀ ਜੋਤ ਦੇ ਵਿੱਚ ਇਨਸਾਨੀ ਮਨ ਟਿਕ ਜਾਂਦਾ ਹੈ ਤੇ ਜਤ ਦੇਖਾਂ ਤਤ ਤੂੰ, ਇਹ ਮਹਿਸੂਸ ਹੁੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।